ਸ਼ਾਮ ਨੂੰ ਘਰ ਜਾਣ ਲੱਗਿਆ ਕੀ ਬਾਦਲ ਆ ਰਿਹਾ ਦੱਸਾਂ ਦੋਵੇਂ ਕਰ ਲਓ ਸਪੀਡ ਬ੍ਰੇਕ ਦੇ ਵਿੱਚ ਉਹ ਪੈਰਾਂ ਭਰ ਬੈਠਾ ਛਾਤਰਾ ਵੱਜ ਗਈ 20-30 ਹਜ਼ਾਰ ਰੁਪਏ ਦੀ ਸਿਰਫ ਮਾਫ ਕਰਨ ਵਾਲੇ ਨਾ ਆਣ ਵਿੱਚ ਬਾਕੀ ਦਿਹਾੜੀ ਬਹੁਤ ਸੋਹਣੀ ਇਹਦਾ ਕਜ਼ਨ ਜਿਹੜਾ ਪੰਪ ਲਾਉਂਦਾ ਫੜਿਆ ਇੱਕ ਨਾ ਲੋਏ ਰਾਤ ਦੀਆਂ ਹਾਂ ਦੱਸ ਕੈਸੀ ਗੱਲ ਲਓ ਜੀ अस्सलाम वालेकुम आप फड़ना करा अस्सलाम वालेकुम फड़ियो मैं अस्सलाम वालेकुम कि मैं को झूठ बोल लिया ਕੋਈ ਨਾ ਹਾਂ ਹਾਂ ਤੇ ਪਰੇ ਕਰਨਾ ਉਸਤਾਦ ਜੀ ਹਾਂ ਤਲਾਸ਼ੀ ਲੈਣ ਵਾਲੇ ਜਿਹੜੇ ਬਣਾਏ ਆ ਓਏ ਆ ਤੇ ਯਾਰ ਉਸਤਾਦ ਜੀ ਜਿਹੜਾ ਆ ਤੇ ਅੱਜ ਦੇ ਹੀ ਪਏ ਆ ਚੁੱਕੇ ਨਹੀਂ ਕਿਸੇ ਨੇ ਇਹ ਅੱਜ ਦੇ ਇੱਥੇ ਪਏ ਆਹੋ ਉਸਤਾਦ ਜੀ ਜਿਹੜਾ ਅਸੀਂ ਤੁਹਾਡੇ ਖਿਲਾਫ ਇhtਜਾਜ ਵਾਲਾ ਸ਼ੋਅ ਬਣਾਇਆ ਸੀ ਉਹ ਤੁਸੀਂ ਦੇਖਿਆ ਸੀ? ਉਹ ਜਿਹੜਾ ਬਾਹਰ ਕੀਤਾ ਸੀ ਮੇਰੇ ਖਿਲਾਫ ਤੇ ਕਈ ਜਣੇ ਸ਼ੋਅ ਕਰਦੇ ਇhtਜਾਜ ਨਹੀਂ ਅਸੀਂ ਕੀਤਾ ਤੂੰ ਸੀ। ਕਿਹੜਾ ਦਫਣਾ ਇਹਨੇ ਜਿਹੜਾ ਉਸਤਾਦ ਜੀ ਕੀਤਾ ਸੀ ਜਦੋਂ ਤੁਸੀਂ ਸਾਨੂੰ ਕੁੱਟਿਆ ਸੀ ਫਿਰ ਅਸੀਂ ਉਹ ਹਾਂ ਬਣਾਇਆ ਸੀ ਹਾਂ ਤੁਸੀਂ ਉੱਪਰ ਫੜੀਆਂ ਸੀ ਹਾਂਜੀ ਹਾਂ। ਹਾਂਜੀ ਉਹਦੇ ਚ ਹਿੰਦੀ ਚ ਵੀ ਲਿਖਿਆ ਸੀ ਉਹ ਤੂੰ ਹਿੰਦੀ ਚ ਲਿਖਿਆ ਸੀ ਹਾਂਜੀ ਸਰ ਚਲੋ ਸਾਡੀ ਸਹੀ ਵੇਖ ਲਓ, ਗੱਲ। ਮੰਨਦੇ ਕਿ ਨਹੀਂ ਹੁਣ ਅਸੀਂ ਭਾਈ ਫੈਸਲ ਨੇ ਕਿਹਾ ਵਾ ਕਿ ਉਸਤਾਦ ਜੀ ਨੇ ਅੱਜ ਫੇਰ ਕੁੱਟਿਆ ਵਾ ਤੇ ਕੱਲ ਨੂੰ ਉਹਦਾ ਪਾਰਟ 2 ਬਣਾਉਣਾ ਇਹ ਤੁਸੀਂ ਕੁੱਟੋਗੇ ਸਾਡਾ ਪਾਰਟ ਤਿਆਰ ਹੋ ਜਾਏਗਾ ਤੁਸੀਂ ਕੋਈ ਮਿਹਰਬਾਨੀ ਜਲਦੀ ਕੁੱਟ ਦਿਆ ਕਰੋ ਤਾਂ ਕਿ ਅਗਲਾ ਪਾਰਟ ਆ ਜਾਏ ਸਾਡੀ ਸੀਰੀਅਲ ਨਾ ਰੋਕੋ ਸਾਨੂੰ ਚੱਬ ਕੇ ਰੱਖੋ ਇਹਨੇ ਨਾ ਉਸਤਾਦ ਜੀ ਉਹਦੇ ਚ ਕੀ ਕੀਤਾ ਉਹਨਾਂ ਨੇ ਇਹ ਸਦਰ ਬਣਿਆ ਸੀਗਾ ਉੱਤੇ ਤੇ ਬੁਲਾਉਂਦੇ ਸੀ ਸਾਰਿਆਂ ਨੂੰ ਵਾਰੋ ਵਾਰੀ ਜੀ ਇੰਨੇ ਮਿੱਠੇ ਨੂੰ ਜਿਹੜਾ ਬੁਲਾਇਆ ਅੱਲਾ ਮਾਫੀ ਦੇ ਤਾਰਾ ਵੀ ਹੁੰਦਾ ਨਾ ਕਿ ਉਸਤਾਦ ਜੀ ਕਿ ਨਿਚਲੇ ਦਰਜੇ ਤੋਂ ਉੱਠ ਕੇ ਆਇਆ ਨਹੀਂ ਉਹ ਤੂੰ ਫਿਰ ਆਪਣੇ ਸਟਾਈਲ ਚ ਤੂੰ ਬੁਲਾਇਆ ਹੋਇਆ ਗੱਲ ਆਹੋ ਹਨਾ ਮੈਂ ਖਲੋਤਾ ਪਾਣੀ ਹੋ ਗਿਆ ਵੀ ਮੈਨੂੰ ਕੀ ਕਹੀ ਜਾਂਦਾ ਮੈਂ मैं क्या एक वक्त था जब इनके घर आए दिन छापे ਇਹ ਕਿਹੜਾ ਤਾਰਫ ਹੁੰਦਾ ਯਾਰ उस्ताद जी वो तो ਮਜਬੂਰੀ ਤੋਂ ਕੈਮਰੇ ਲੱਗੇ ਸੀ ਮੈਂ ਕੁਝ ਕਿਹਾ ਹੀ ਨਹੀਂ भरा ਇਹਦਾ उस्ताद जी कोई ऐसी ਤੇ वैसी ਜਦੋਂ ਸ਼ੋਅ ਮੁੱਕਿਆ ਉਸ ਤੋਂ ਬਾਅਦ ਪੜਿਆ ਇਹਨੂੰ ਫਿਰ ਨਹੀਂ ਮੈਂ ਉਦੋਂ ਵੀ ਨਹੀਂ ਹੈ। ਮਾਫ ਕਰਤਾ ਮੈਂ ਅੱਛਾ ਉਹ ਸ਼ੋਅ ਬਾਅਦ ਚ ਮਾਫ ਕਰਤਾ बेला बुला गया सी ना ਨਹੀਂ ਕੈਮਰੇ ਕਮ ਨੂੰ ਗੈਰ ਚ ਹੀ ਆਈ ਮੈਂ ਕਿਹਾ ਮੈਂ ਦਿਲ ਕਰਦਾ ਮੂੰਹ ਤੋੜ ਦਵਾਂ लेकिन वो ਇਹ ਕੈਮਰਾ ਬੰਦ ਹੋਇਆ ਮੈਂ ਕਿਹਾ ਜਾ ਮਾਫ ਇਹ ਜ਼ਿੰਗਰ ਵਲਗਰ ਆ ਇਹ ਕਹਿੰਦਾ ਉਹ ਜ਼ਿੰਗਲ ਵਰਗਰ ਕਿੱਥੇ ਗਿਆ उस्ताद जी मैं नहीं हाँ मैं ਅੱਜ ਆਪਣੇ ਮੋਢੇ ਤੋਂ ਇਹ ਭਾਰ ਲੈਣਾ ਤੁਸੀਂ ਮੈਨੂੰ ਮਸ਼ਹੂਰ ਕਰਤਾ ਅਸੀਂ ਡੀਸੈਂਟ ਲੋਕ ਆ ਮੈਂ ਬਿਲਕੁਲ ਇਸ ਚੀਜ਼ ਨੂੰ ਨਹੀਂ ਉਸਤਾਦ ਜੀ ਅੱਛਾ ਸਮਝਦਾ ਇਹ ਭਾਈ ਤੂੜੀ ਲਾਉਣ ਲੱਗੇ ਉਹ ਵੇਖੋ ਜਰਾ ਲਾਓ ਕੀ ਚੱਕੀ ਚਲਾਉਣ ਲੱਗੇ ਭਾਜੀ ਨਹੀਂ ਨਹੀਂ ਮੈਂ ਤਾਂ ਦੀ ਭਾਜੀ ਉਹ ਜਿਹੜਾ ਆਪਣਾ ਆਏਗਾ ਨਾ ਮੈਂਬਰਸ਼ਿਪ ਵਾਲਾ ਕੰਮ ਉਹ ਉਧਰ ਮੈਂ ਪਾ ਦੇਣਾ ਹੁਣ ਤੇਰੀਆਂ ਸਾਰੀਆਂ ਤਾਂ ਕਿ ਉਹ ਲੋਕ ਉਧਰ ਕੋਈ ਨਹੀਂ ਹੈਗਾ ਹਿਸਾਬ ਕਿਤਾਬ ਉਧਰ ਸਾਰੇ ਮਚੋਰ ਬੰਦੇ ਨੇ ਤੇਰਾ ਮੈਂਬਰਸ਼ਿਪ 'ਚ ਬੜਾ ਅੱਛਾ ਕੰਮ ਜਾ ਰਿਹਾ ਹਾਂ ਮੈਂਬਰਸ਼ਿਪ ਚ ਤੂੰ ਠੀਕ ਜਾ ਰਿਹਾ ਬਹੁਤ ਹਿੱਟ ਮਤ ਉਧਰ ਆਹੋ ਆਮ ਜਨਤਾ ਨਹੀਂ ਲੈ ਰਹੀ ਤੈਨੂੰ ਨਹੀਂ ਉਸਤਾਦ ਜੀ ਹੁਣ ਮੈਂ ਆਲਰਾਊਂਡਰ ਬਣ ਗਿਆ ਮੈਂ ਹੁਣ ਅਦਾਕਾਰੀ ਵੱਲ ਬੜੀ ਤਵੱਜੋ ਦੇ ਰਿਹਾ ਅੱਛਾ ਜੀ ਰਾਤ ਨੂੰ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਕਿਰਦਾਰ ਦੀ ਪਹਿਲੇ ਰੈਸਲ ਕਰਦਾ ਫਿਰ ਅਗਲੇ ਦਿਨ ਕਰਦਾ ਪਰਫਾਰਮ ਤੇ ਸ਼ੀਸ਼ੇ ਚ ਵੀ ਤੂੰ ਹੀ ਹੁੰਨਾ ਵਾ। ਹਾਂਜੀ ਇੱਕ ਸ਼ੋਅ ਚੜਿਆ ਟੀਮ ਵਾਲੇ ਤੇ ਤੁਸੀਂ ਹੁਣ ਵੇਖਦੇ ਨਹੀਂ ਟੋਨੀ ਹੋਈ ਪਈ ਇਹ ਸ਼ੀਸ਼ੇ ਅੱਗੇ ਖਲੋਤਾ ਸ਼ੀਸ਼ੇ ਅੱਗੇ ਖਲੋਤਾ ਵਾਲ ਵਾਰਿਆ ਇਹ ਇੰਜ ਕਰ ਰਿਹਾ ਉਹਨੇ ਇੰਜ ਕੀਤਾ ਹਿੱਲ ਸਾਰਾ ਸਹੀ ਰਿਹਾ ਇੱਕੋ ਜਿਹਾ ਸਿਰਫ ਉਹਦਾ ਹੱਥ ਇੰਜ ਸੀ ਇਹ ਇੰਜ ਜਵਾਲ ਪਾਉਂਦੇ ਉਹ ਮੂੰਹ ਇੰਜ ਕਰਦੇ ਆ ਇਹ ਉਹਦੇ ਅੱਗੇ ਸ਼ੀਸ਼ੇ ਅੱਗੇ ਖਲੋਤਾ ਵਾਲ ਵਾਉਂਦੇ ਆ ਉਹ ਕਰੀਮ ਲਾਉਂਦੇ ਆ ਉਸਤਾਦ ਜੀ ਸ਼ੀਸ਼ੇ ਅੱਗੇ ਖਲੋ ਕੇ ਇੰਜ ਕਰਕੇ ਵਾਲ ਵਾਂਦੇ ਨੇ ਉਹ ਥੱਲੇ ਹੋ ਜਾ ਰਿਹਾ ਬਾਹਰ ਨਹੀਂ ਦੇਦੇ ਤੇ ਮੈਂ ਜੁੱਤੋਂ ਵੇਖ ਕੇ ਬਾਹਰ ਆਇਆ ਉਹ ਕਿੱਧਰ ਗਿਆ ਨਹੀਂ ਫਿਰ ਉਹਨੂੰ ਮੈਂ ਫੜ ਕੇ ਉੱਤੇ ਕਰ ਲਿਆ ਕਰਕੇ ਮੈਂ ਇੱਥੇ ਰੱਖ ਕੇ ਫਿਰ ਮੈਂ ਪਾਏ ਲੈ ਵੀ ਤੁਸੀਂ ਸ਼ੀਸ਼ੇ ਦੇਖਣਾ ਉਹਦਾ ਤੁਹਾਡਾ ਕੀਤਨ ਲੱਗਾ ਜਿੱਥੇ ਬਚ ਗਿਆ ਉਸਤਾਦ ਜੀ ਵਾਲ ਵਾਂਡੇ ਉਹਨੂੰ ਕਚੇਵਾ ਦੇਣ ਦੇ ਹੈ ਕਿੱਥੇ ਵਾ ਆਹੋ ਚੁਕਾਵੇ ਉਹਨੂੰ ਮੈਂ ਕਰਕੇ ਨਾ ਇੱਕਦਮ ਐ ਕੀਤਾ ਤੇ ਉਹ ਥੋੜਾ ਲੇਟ ਆ ਮੈਂ ਕਿਹਾ ਦੇਖਿਆ ਇਹ ਦਰਸ਼ਨ ਸ਼ੀਸ਼ੇ ਕੇ ਖਲੋ ਕੇ ਇੰਜ ਵਾਲ ਵਾਏ ਤੇ ਉਹਨੇ ਢਾਤੇ ਨੇ ਫੇ ਢਾਤੇ ਮਿੱਠਾ ਕੁਰੀਆ ਸ਼ੀਸ਼ੇ ਦੇ ਅੱਗੇ ਖਲੋਤਾ ਵਾ ਸਾਰਾ ਕੁਝ ਠੀਕ ਨਜ਼ਰ ਆ ਰਿਹਾ ਇੱਥੇ ਦੋ ਸਿੰਘ ਬਣੇ ਹੋਏ ਨਹੀਂ ਨਹੀਂ ਮਿੱਠਾ ਕੁੜੀਆ ਸ਼ੀਸ਼ੇ ਕੇ ਚੁੱਪ ਖਲੋਤਾ ਤੇ ਉਹ ਬੋਲੀ ਜਾ ਰਿਹਾ ਤਾਂ ਬਾਲਾ ਬਸ ਕਰ ਛੇਤੀ ਕਰ ਫੇਟੇ ਮੂੰ ਦੌਰ ਫੇਟੇ ਮੂੰ ਇੱਧਰ ਕਰ ਇੱਧਰੋਂ ਤਾਂ ਸਹੀ ਕਰ ਤੂੰ ਸਹੀ ਭਾਜੀ ਇਹਦੇ ਕੋ ਪੇਟੀ ਲਓ ਮਿੱਠਾ ਖਲੋਤਾ ਹੈ ਉਹਨੂੰ ਕਹਿੰਦਾ ਚੁੱਪ ਮੈਂ ਤੈਨੂੰ ਦੱਸਾਂਗਾ ਆਇਆ ਬੋਲ ਸਿਰਫ ਆਹੋ ਬਹੁਤਾ ਨਾ ਬੋਲਿਆ ਕਰ ਓਏ ਸਾਜੀ ਇਹ ਗੇਮ ਹੈ ਜੇ ਸ਼ੀਸ਼ੇ ਕੇ ਖਲੋ ਕੇ ਅਗਲਾ ਕਰੈਕਟਰ ਕੁਝ ਹੋਰ ਕਰੇ ਹਾਂਜੀ ਤੁਹਾਡਾ ਜ਼ਮੀਰ ਹੋਵੇ ਉਹ ਜੇ ਤੁਹਾਡਾ ਜ਼ਮੀਰ ਹੁੰਦਾ ਉਸਤਾਦ ਜੀ ਅੰਜੀ ਹੁੰਦਾ ਫਿਲਮਾਂ ਦੇ ਵਿੱਚ ਉਸਤਾਦ ਜੀ ਭਾਈ ਫੈਸਲ ਸ਼ੀਸ਼ੇ ਕੇ ਇੰਜ ਕਰਕੇ ਆਪਣੇ ਵਾਲ ਪਾਉਣਗੇ ਉਹ ਥੀਏਟਰ ਚੋਂ ਪਿੱਛੋਂ ਪਰਦੇ ਚੋਂ ਆਵਾਜ਼ ਨਹੀਂ ਹੁੰਦੇ ਅੱਗੋਂ ਜ਼ਮੀਰ ਦੇ ਆਵਾਜ਼ ਦੇ ਪਰਦੇ ਚੋਂ ਵਾਹ ਯਾ ਬਸ ਆਇਆ ਬਸ ਇਹ ਨਹੀਂ ਹਿਸਾਬ ਲਾ ਇਹ ਸ਼ੀਸ਼ੇ ਅੱਗੇ ਖਲੋ ਕੇ ਗੱਲ ਕਰਨ ਡਿਆ ਸ਼ੀਸ਼ਾ ਕਹਿੰਦਾ ਉਹ ਯਾਰ ਆ ਨਾ ਕਰੀ ਯਾਰ ਫੈਮਿਲੀ ਚੋ ਯਾਰ ਫੁੱਲ ਰਸ਼ ਵਿੱਚ ਕਰਕੇ ਨਿਕਲ ਕੇ ਯਕਦਮ ਸ਼ੀਸ਼ੇ ਕੇ ਗਏ ਤੇ ਕਿਤੇ ਹੋਰ ਬੰਦੇ ਤੱਕ ਸੰਗੇ ਆ ਗਿਆ ਆਪਣਾ ਹੈ ਨਹੀਂ ਮਿੱਠਾ ਵੀ ਸ਼ੀਸ਼ੇ ਅੱਗੇ ਖਲੋਤਾ ਹੈ ਵਾਲ ਵਾਂਡੇ ਆ ਤੇ ਸਾਹਮਣੇ ਅੱਗੂ ਖਲੋਤੇ ਉਹ ਸ਼ੀਸ਼ੇ ਵਿੱਚ ਹੈ ਹੀ ਨਹੀਂ ਸੀਗਾ ਤੇ ਟੁੱਟਾ ਸੀ ਫੁੱਲ ਵੇਖ ਕੇ ਕਹਿੰਦਾ ਬਸ ਯਕਦਮ ਸ਼ੀਸ਼ੇ ਗਿਆ ਤੇ ਅਕਸ ਆਇਆ ਨਹੀਂ ਮੈਂ ਕਿਹਾ ਅਕਸ ਕਿੱਧਰ ਗਿਆ ਕਹਿੰਦਾ ਪਿੱਛੋਂ ਬੰਦ ਕਰਾਤਾ
ਮਿੱਠਾ ਸ਼ੀਸ਼ੇ ਦੇ ਖਲੋਤਾ ਜਿਵੇਂ ਟੀਵੀ ਤੇ ਨਹੀਂ ਲਹਿਰਾਂ ਆਉਂਦੀਆਂ ਇੰਜ ਕਰਕੇ ਉਂਝ ਚੀਜ਼ਾਂ ਹੁਣ ਘਟੀਆ ਸ਼ੀਸ਼ੇ ਅੱਗੇ ਖਲੋਤਾ ਉਸਤਾਦ ਜੀ, ਪਹਿਲੇ ਕਿੰਨੀ ਦੇਰ ਉੱਤੇ ਨੂੰ ਜਾਂਦਾ ਰਿਹਾ, ਫਿਰ ਸਟੇਬਲ ਹੋਈ ਮਿੱਠੇ ਦੀ ਤਸਵੀਰ। ਏਡੀ ਸਪੀਡ ਨਾਲ ਸ਼ੀਸ਼ੇ ਕੋ ਇੰਜ ਇਧਰ ਨੂੰ ਨਸਿਆ, ਉਹ ਉੱਥੇ ਰਹਿ ਗਿਆ, ਨੂੰ ਕਹਿੰਦਾ ਉਹ ਮੈਨੂੰ ਤੇ ਲੈ ਜਾ। ਮਿੱਠਾ ਸ਼ੀਸ਼ੇ ਅੱਗੇ ਖਲੋਤਾ ਨਜ਼ਰ ਹੀ ਨਾ ਆਵੇ, ਫਿਰ ਅੱਜ ਕਮੀਜ਼ ਚੋਂ ਕਿਤੇ ਯਾਰ ਭਾਈ ਫੈਸਲ ਯਕਦਮ ਸ਼ੀਸ਼ੇ ਦੇ ਅੱਗੇ ਆ ਗਏ ਤੇ ਜਿਹੜਾ ਪਰਛਾਵਾਂ ਨੇ ਉਹ ਥੋੜੀ ਦੇਰ ਬਾਅਦ ਹੋਣੇ ਆ। ਉਸਤਾਦ ਜੀ ਸ਼ੀਸ਼ੇ ਦੇ ਅੱਗੇ ਗਿਆ ਤੇ ਆਪਣੇ ਆਪ ਨੂੰ ਵਿੱਚ ਦੇਖ ਕੇ ਆ ਚੱਲਦਾ ਹੀ ਛੱਡ ਤਾ। ਲੈ ਆਓ ਟੀਵੀ ਨਹੀਂ ਆ, ਨਹੀਂ ਜੇ ਜ਼ਮੀਰ ਹੁੰਦਾ ਉਸਤਾਦ ਜੀ। ਹਾਂਜੀ ਅਸੀਂ ਕਿੰਨਾ ਸ਼ਰਮਿੰਦਾ। ਤੂੰ ਤੇ 8-9 ਸਾਲ ਉਹਦੇ ਜਾਣਾ ਨਹੀਂ ਸੀ ਸਾਹਮਣੇ, ਜਿੰਨਾ ਉਹਦੇ ਅੰਦਾਜ਼ੇ ਨੇ ਵਾਲ ਵਾਲਿਆ ਕਰਨੇ ਸੀ। ਮਿੱਠੇ ਦਾ ਜ਼ਮੀਰ ਸ਼ੀਸ਼ੇ 'ਚ ਇਹਦੇ ਸਾਹਮਣੇ ਆਇਆ, ਉਹਦੀ ਨੱਕ 'ਚ ਰੂੰ ਸੀ, ਅੱਛਾ ਯਾਨੀ ਕਿ ਮਰਿਆ ਜ਼ਮੀਰ ਆਇਆ। ਅੱਛਾ ਹਾਂ ਭਾਈ ਫੈਸਲਾ ਜ਼ਮੀਰ ਸਾਹਮਣੇ ਆਇਆ ਤੇ ਇੰਜ ਹੋਣ ਡਿਆ। ਮੈਂ ਕਿਹਾ ਕਿਹਨੇ ਕਹਿੰਦਾ ਮਲਾਮਤ ਹੋਣੇ ਆ। ਯਾਰ ਭਾਈ ਫੈਸਲ ਆਪਣਾ ਅਕਸ ਵੇਖ ਕੇ ਕਹੀ ਜਾਂਦੇ ਉਹ ਆ ਤਾਂ ਮਜ਼ਾਕਰਾਤ ਵਾਲਾ ਭਾਈ ਨਹੀਂ। ਤੁਸੀਂ ਉਹੀ ਹੋ। ਹੰਸੀ ਕਾ ਗੋਲ ਗੱਪਾ ਨਹੀਂ ਹੈ। ਕਾਲੂ ਸ਼ੀਸ਼ੇ ਤੇ ਅੱਗੇ ਖਲੋਤਾ, ਇਹਨੂੰ ਉਧਰ ਲੂਮਾ ਵਾਲਾ ਕਾਲੂ ਨਜ਼ਰ ਆਉਂਦਾ, ਰੂੰ ਲੱਗੀ। ਔਕਾਤ ਨਜ਼ਰ ਆ ਰਹੀ ਹੈ। ਭਾਈ ਫੈਸਲ ਸ਼ੀਸ਼ੇ ਗਿਆ ਤੇ ਪਰਲਾ ਅਕਸ ਕਹਿੰਦੇ ਅਸਲਾਮ ਅਲੈਕੁਮ। ਆਪ ਚੁੱਪ ਕਰੋ। ਜੇ ਇਦਾਂ ਹੁੰਦਾ ਤੁਹਾਡੀ ਔਕਾਤ ਦਿਖਾਉਣੀ। ਹਾਂ ਮਿੱਠਾ ਸੋਹਣਾ ਸੂਟ ਪਾ ਕੇ ਸ਼ੀਸ਼ੇ ਅੱਗੇ ਗਿਆ ਤੇ ਉਹ ਅੱਗੋਂ ਚਟਨੀ ਪਾ ਰਿਹਾ। ਮਿੱਠਾ ਫੈਸਲ ਸ਼ੀਸ਼ੇ ਅੱਗੇ ਗਿਆ ਤੇ ਇਹ ਆਰਾਮ ਨਾਲ ਖੜਾ ਤੇ ਫੈਸਲ ਲਗਾ ਰਿਹਾ ਇਹਦੀ ਭੈਣ ਹੈ ਤੇਰੀ। ਅੱਛਾ ਉਸਤਾਦ ਜੀ ਵੀ ਸ਼ੀਸ਼ੇ ਅੱਗੇ ਖਲੋਤੇ ਤੇ ਆਂਡੇ ਚੂ ਗੁੱਜਰ ਮਿੱਠਾ ਸ਼ੀਸ਼ੇ ਅੱਗੇ ਖਲੋਤਾ। ਭਾਈ ਫੈਸਲ ਇਸਲਾਮ ਗੱਲ ਕੋਈ ਮਿੱਠਾ ਸ਼ੀਸ਼ੇ ਅੱਗੇ ਖਲੋਤਾ, ਵਾਲ ਬਾਲਟੇ ਤੇ ਅੱਗੋਂ ਉਹਨੇ ਸਮੋਸੀਆਂ ਵਾਲਾ ਤਾਲ ਫੜਿਆ। ਉਹ ਇੰਜ ਕਰਕੇ ਕਰਾ, ਬਾਕੀ ਸਾਰੀਆਂ ਚੀਜ਼ਾਂ ਸੇਮ ਮਿਲ ਰਹੀਆਂ, ਸਿਰਫ ਥਾਲ ਚੇਂਜ ਆ। ਦਾਨਸ਼ ਸ਼ੀਸ਼ੇ ਕੇ ਖਲੋਤਾ ਤੇ ਵਿੱਚੋਂ ਮੋਬਾਈਲ ਦੀ ਲੁੱਕੀ ਠੀਕ ਕਰਦੇ। ਨਹੀਂ ਉਹ ਨਹੀਂ। ਦਾਨਸ਼ ਸ਼ੀਸ਼ੇ ਕੇ ਖਲੋਤਾ ਤੇ 2 ਥੰਨ ਬੜੇ ਮਾਜੀ ਦੇ। ਇੱਕ ਅਸੀਂ ਐ ਪੁੱਠਾ ਕੀਤਾ। ਮਿੱਠਾ ਉਸਤਾਦ ਜੀ ਇੰਜ ਕਰਕੇ ਸ਼ੀਸ਼ੇ ਦੇ ਅੱਗੇ ਗਿਆ ਤੇ ਔਕਾਤ ਕਹਿੰਦੇ, ਕਹਿੰਦਾ ਯਾਰ ਸ਼ੁਕਰ ਹੈ ਤੂੰ ਆ ਗਿਆ, ਕਾਊਂਟਰ ਨੂੰ ਹੱਥ ਪਵਾ। ਘਾਤ ਕਹਿੰਦੇ ਮਿੱਠਾ ਸ਼ੀਸ਼ੇ ਅੱਗੇ ਖਲੋਤਾ, ਅੱਗੋਂ ਸਾਹਮਣਾ ਕਹਿਣ ਡਿਆ ਉਹ ਯਾਰ ਘਰ ਦੇ ਤੇ ਸਮਝਾ ਯਾਰ ਔਕਾਤ ਦਿਖਾਉਣੀ ਹੋਵੇ, ਇਹ ਵੀ ਹੋਣਾ ਫਿਊਚਰ ਤੇ ਕੰਮ ਤੇ ਵੀ ਯਾਰ ਐਸੀ ਗੱਲ ਆ। ਉਹ ਯਾਰ ਨਹੀਂ ਉਹ ਕਾ ਤਾਂ ਦਿਖਾਉਣੇ ਸਾਰਿਆਂ ਨੂੰ ਪਤਾ ਹੀ ਹੁੰਦੀ। ਨਹੀਂ ਮਤਲਬ ਇਹਦੀ ਕਾਤ ਕੀ ਜਿੰਨਾ ਮਰਜ਼ੀ ਬੰਨ ਸਮਰ ਲਵੋ, ਜੋ ਕਰਦੀ ਕਰ ਲਓ, ਔਕਾਤ ਤੇ ਬੰਦੇ ਨੂੰ ਪਤਾ ਹੀ ਹੁੰਦੀ ਹੈ, ਲੋਕਾਂ ਨੇ ਵੇਖੀ ਹੁੰਦੀ ਹੈ ਵੀ ਕੀ ਸੀ। ਨਹੀਂ ਉਸਤਾਦ ਜੀ ਮੇਨਾ ਦਾ ਪਤਾ ਤੁਹਾਨੂੰ? ਮੈਨਾ ਜਿਹੜੀ ਪਰਿੰਦਾ ਨਹੀਂ ਤੋਤਾ ਹੁੰਦਾ ਹੈ। ਹਾਂ, ਇੱਕ ਤੋਤਾ ਹੁੰਦਾ, ਇੱਕ ਜਿਹੜੀ ਤੋਤਾ ਪਰਿੰਦਾ ਨਹੀਂ ਹੁੰਦਾ, ਉਹਨੂੰ ਮੈਨਾ ਕਹਿੰਦੇ ਨੇ। ਹਾਂ ਉਹ ਹਨਾ ਉਸਤਾਦ ਜੀ ਪੁਰਾਣੇ ਵਕਤਾਂ ਦੇ ਵਿੱਚ ਨਾ ਜਿਹਨੇ ਤੋਤੀ ਰੱਖੀ ਹੁੰਦੀ ਸੀ, ਤੋਤਾ ਰੱਖੀ ਹੁੰਦਾ, ਮੈਨਾ ਲੜਾਈ ਕਰਾ ਦਿੰਦੀ ਹੁੰਦੀ ਸੀ, A to Z ਗੱਲਾਂ ਦੱਸਦੀ ਹੁੰਦੀ ਸੀ ਘਰ ਦੀਆਂ। ਅੱਜ ਉਹ ਫਲਾਣੀ ਆਈ ਸੀਗੀ, ਚਲਾਕੋ ਸੀ, ਫਲਾਣੀ ਨਾਲ ਤੇਰੀ ਔਰਤ ਨੇ ਇਹ ਗੱਲ ਕੀਤੀ, ਫਲਾਣੀ ਨੇ ਮੇਰੇ ਚਾਚੇ ਦੇ ਘਰ ਲੜਾਈ ਪਵਾਤੀ ਸੀ। ਜਿੱਦਾਂ ਸਿਆਣੇ ਬੰਦੇ ਕਹਿੰਦੇ ਕਿਸੇ ਬੰਦੇ ਨੂੰ ਨਾ, ਸਿਆਣੇ ਜਿਹੜੇ ਪੁਰਾਣੇ ਸਾਡੇ ਪੰਜਾਬੀ ਠੇਠ ਬੋਲਣ ਵਾਲੇ ਕਹਿੰਦੇ ਯਾਰ ਇਹਨੇ ਜਦੋਂ ਵੇਖਣਾ ਹੈਣਾ ਹੀ ਪਾਈ ਹੁੰਦੀ ਹੈ। ਹੈਣਾ ਦਾ ਮਤਲਬ ਹੈ ਨਹੀਂ ਮੇਰੇ ਕੋਲ ਹੈ ਨਹੀਂ, ਮੈਂ ਮਰ ਗਿਆ, ਮੇਰੇ ਕੋਲ ਮੁੱਕ ਗਏ। ਉਹਨੂੰ ਜਦੋਂ ਵੇਖ ਲਓ ਇਹਨੇ ਹੈਣਾ ਹੀ ਪਾਈ ਹੁੰਦੀ। ਆਹ ਲਫ਼ਜ਼ ਯੂਜ਼ ਕਰਦੇ ਹੈਣਾ। ਉਹ ਕਹਿੰਦਾ ਮੈਨਾ ਮੈਂ ਨਾ ਤੋਤੇ ਨੇ, ਉਹ ਤੋਤੀ ਨੂੰ ਕਹਿੰਦੇ ਮੈਨਾ। ਤੋਤੀ ਨੇ ਲੜਾਈ ਪਾਈ ਸੀ, ਉਹ ਕਰੈਕਟਰ ਇੱਕ ਲੈ ਕੇ ਆ ਨਾ ਆਪਣੇ ਘਰ, ਤੇ ਉਹਨੇ ਆਂਦੇ ਹੀ ਸਾਰੇ ਉਹਦੇ ਵੱਡੇ ਮੁੰਡੇ ਨੂੰ ਕਹਿੰਦੇ ਇਹਨੂੰ ਮੈਂ ਵੇਖਿਆ। ਉਹ ਯਾਰ ਉਹ ਬੜੇ ਸਾਰਿਆਂ ਜਾਨਵਰਾਂ ਦੀ ਇੱਕ ਕੋਣ ਜਿਹੜਾ ਐਂਬੂਲੈਂਸ ਦੀ ਆਵਾਜ਼ ਵੀ ਕੱਢੀ ਜਾਂਦਾ ਉੱਥੇ ਖਲੋਤਾ। ਹਾਂਜੀ ਉਹ ਬੜੀਆਂ ਉਹ ਹੋਰ ਪਰਿੰਦਾ ਦੇਖਿਆ ਤੂੰ? 8-9 ਆਵਾਜ਼ਾਂ ਕੱਢੀ ਜਾਂਦਾ ਉਹ। ਬੱਸ ਦਾ ਹਾਰਨ ਵੀ ਵਜਾਈ ਜਾਂਦਾ, ਉਹ ਜਾਨਵਰਾਂ ਹੋਰਾਂ ਦੀਆਂ ਆਵਾਜ਼ਾਂ ਵੀ ਕੱਢੀ ਜਾਂਦਾ। ਮਿਮਿਕਰੀ ਆ ਸਾਰੀ। ਮੈਂ ਬਿਕਰੀ ਸਹੀ ਗੱਲ। ਮੈਨੂੰ ਉਹ ਵੱਡਾ ਨਹੀਂ ਜਿਹੜਾ ਉਹ ਦਿੱਤਾ ਜਿਹੜਾ ਉਹ ਕਿਹੜਾ ਤੁਸੀਂ ਕਹਿ ਰਹੇ ਸੀਗੇ ਮੁਕਾਓ ਨਹੀਂ, ਮੁਕਾਓ ਤੋਂ ਵੀ ਉੱਪਰ ਲਿਆ ਕੋਈ, ਉਹ ਜਿਹਦੇ ਤਾਜ ਹੁੰਦਾ ਕੋਈ ਨਹੀਂ ਗਾ ਠੀਕ ਕਰਨ ਦੇ ਬਿੱਲ, ਉਹ ਕਰੈਕਟਰ ਹੈ ਨਾ, ਬਾਹਰ ਦਾ ਬਟਨ ਠੀਕ ਕਰਨ ਦੇ। ਉਹ ਕਰੈਕਟਰ ਮੈਨੂੰ ਦੇਣ ਡਿਆ ਗਿਫਟ, ਲੇਕਿਨ ਉਹ ਕਹਿਣ ਡਿਆ ਜੀ ਕਿ ਜਦੋਂ ਤੂੰ ਰੱਜ ਜਾਏ ਮੈਨੂੰ ਵਾਪਸ ਕਰਦੀ। ਮੈਂ ਕਿਹਾ ਕਿੰਨੇ ਆਪਾਂ ਦੇਖੇ ਸੀ ਉੱਥੇ, ਬਹੁਤ ਫ੍ਰੀ ਫਿਰਦੇ। ਕਿੰਨੇ ਸੀਗੇ ਮੈਂ ਤਾਂ ਫੜ ਵੀ ਲਿਆ ਸੀ ਉਹਦਾ ਤਾਜ। ਉਹਦੇ ਚੁੱਕ ਕੇ ਲੈ ਤੇ ਉਹਦੀ ਲੱਤ ਵਿਚਾਰੇ ਦੀ ਖਰਾਬ ਸੀ। ਇਹਨਾਂ ਨੇ ਤੋੜੀ ਸੀ ਲੱਤ। ਮਿੱਠੇ ਗੌਰ ਨਾਲ ਵੇਖ, ਉਹ ਜਿਹੜੇ ਇੱਕ ਦੂਸਰੇ ਵੱਲ ਨਹੀਂ ਦੇਖ ਕੇ ਪੀਪਲ ਪਾਰਟੀ ਵਾਲੇ ਗਾਣੇ ਤੇ ਨੱਚਦੇ, ਉਹ ਲੱਗਣ ਉਹੀ ਆ। ਉਹ ਸਾਡੀ ਸੀਰੀਅਸ ਹੋ ਗਏ ਇੱਕ ਦੂਸਰੇ ਵੱਲ ਦੇਖਣ। ਆਹੋ ਉਹ ਆਪਣਾ ਕੰਮ ਕਰ ਰਹੇ ਹੁੰਦੇ ਥੱਲੇ, ਉਹਨਾਂ ਨੂੰ ਕੋਈ ਨਹੀਂ ਗਰਜ ਹੁੰਦੀ ਵੀ ਅਸੀਂ ਕੀ ਕਰਨੇ। ਮਿੱਠੇ ਦੇ ਘਰ 2 ਤਲਵਾਰਾਂ ਟੰਗੀਆਂ। ਮੈਂ ਕਿਹਾ ਮਿੱਠੇ ਤੁਸੀਂ ਮੁਗਲ ਹੁੰਦੇ ਹੋ? ਕਹਿੰਦਾ ਨਹੀਂ ਯਾਰ ਭਰਾ ਮੇਰੇ ਬੜੇ ਡਾਂਸ ਕਰਤੇ ਤਲਵਾਰਾਂ। ਅੱਛਾ ਸ਼ੋਅ ਵਾਸਤੇ ਰੱਖੀਆਂ ਯਾਰ 2 ਤਲਵਾਰਾਂ ਘਰ ਟਾਂਕੇ ਵਿੱਚ ਅੱਬੇ ਦੀ ਫੋਟੋ ਲਾ ਕੇ ਥੱਲੇ ਕਿ ਡੇਂਜਰਸ।
ਯਾਰ ਭਾਈ ਫੈਸਲਾ ਗੈਟ ਬੈਸਟ ਹੈ, ਬਹੁਤ ਪਿਆਰਾ। ਭਾਈ ਫੈਸਲ ਦੇ ਘਰ 2 ਤਲਵਾਰਾਂ ਲੱਗੀਆਂ। ਮੈਂ ਕਿਹਾ ਇਹ ਕੀ? ਉਹ ਕਹਿੰਦਾ ਚਿਮਟਾ ਟੁੱਟ ਗਿਆ ਸੀ, ਅਸੀਂ ਫਿਰ ਇੰਜ ਲਾਤਾ। ਦੱਸ ਇਹਨੇ ਵੀ ਨਾ 2 ਤਲਵਾਰਾਂ ਰੱਖੀਆਂ, ਉਹਨੂੰ ਵੈਲਡ ਕਰਾ ਕੇ ਨਾ ਤੇ ਦੁੱਧ ਚੋੜਦੇ ਇੰਜ ਕਰਕੇ। ਇਹ ਕਿੱਦਾਂ ਚੋ ਉਸਤਾਦ ਜੀ ਸੱਚੀ ਮੁੱਚੀ ਨਾ ਉਹ ਮੈਨਾਂ ਨੇ ਨਾ ਲੜਾਈ ਕਰਾਤੀ, ਉਹ ਸਾਰੀਆਂ ਗੱਲਾਂ ਦੱਸਦੀ। ਮੈਂ ਤੋਤਾ ਜਿਹੜਾ ਰੱਖਿਆ ਸੀ ਉਹ ਮੇਰੀਆਂ ਗੱਲਾਂ ਦੱਸਦਾ ਸੀ। ਕਿਦਾਂ ਦੇ ਇਦਾਂ ਤੇ ਹੁਣ ਤੂੰ ਕਿਹਨੂੰ ਚੁਕਵਾਏਗਾ? ਆਹੋ ਨਹੀਂ ਸਾਜੀ ਤਰਬੀਅਤ ਦਾ ਅਸਰ ਹੋ ਜਾਂਦਾ ਉਹ ਮੇਰਾ ਤੋਤਾ ਉਹ ਗਾਲਾਂ ਕੱਢਣੀਆਂ ਸ਼ੁਰੂ ਕਰ ਗਿਆ ਉਸਤਾਦ ਜੀ ਕਸਮ। ਢਲ ਗਿਆ ਤੁਹਾਡੇ ਚ ਰਚ ਮਿਚ। ਹਾਂ ਇਹਨਾਂ ਦਾ ਤੋਤਾ ਵਿਚਾਰਾ ਵੈਸਾ ਹੀ ਕਰਦਾ ਵੀ ਕੱਖ ਨਹੀਂ, ਗੁਨਾਹਗਾਰ ਹੋ ਜਾਂਦਾ ਸੀ। ਤੇ ਉਹ ਹੁਣ ਉਹ ਤੋਤਾ ਜਿਹੜਾ ਹੁੰਦਾ ਨਾ, ਉਸਤਾਦ ਜੀ ਦੀ ਬੜੀ ਖੂਬਸੂਰਤ ਗੱਲ ਹੈ, ਮੈਂ ਪੱਲੇ ਬੰਨੀ। ਇਹ ਰਾਤ ਬੋਲਦਾ ਹੈ, ਜਿਹੜਾ ਕਾਠਾ ਹੈ ਨਾ ਉਹ ਜਦੋਂ ਬੋਲਣ ਦੇ ਆਏ ਤੇ ਫਿਰ ਕਈ ਰਾਵਾਂ ਤੇ ਭਾਰੀ ਆ। ਉਹ ਤੁਹਾਡੇ ਰਾਤ ਨਹੀਂ ਬੋਲਦਾ। ਮੇਰੇ ਕੋਲ ਜਿਹੜਾ ਰਾਹ ਸੀ ਉਹ ਬੋਲਣ ਲੱਗ ਪਿਆ। ਤੇ ਤੋਤੇ ਦੀ ਖੁਸੂਸੀਅਤ ਆ, ਉਹ ਦਰਵਾਜ਼ਾ ਖੜਕਾਏਗਾ ਨਾ ਤੇ ਸੇਮ ਖੜਕਾਏਗਾ। ਉਸਤਾਦ ਜੀ ਸੱਚੀ ਮੁੱਚੀ ਦੀ ਗੱਲ ਹੈ, ਉਹ ਬੈਲ ਕਿਸੇ ਵੀ ਆਵਾਜ਼ ਕੱਢੇਗਾ ਸੇਮ ਕੱਢੇਗਾ। ਤੇ ਉਹ ਹੁਣ ਗਾਲ ਕੱਢਦਾ ਸੀਗਾ ਮੇਰੇ ਮੁੰਡੇ ਦੀ ਆਵਾਜ਼ 'ਚ, ਗੰਦੀ ਜੀ ਗਾਲ ਕੱਢੀ ਤੇ ਮੈਂ ਉਹਨੂੰ ਫੜਨਾ। ਉਹ ਕਹਿੰਦੇ ਇੰਨੇ ਕੱਢੀ। ਮੈਂ ਕਿਹਾ ਯਾਰ ਦਿਮਾਗ ਖਰਾਬ ਆ। ਤੋਤਾ ਕਹਿਣ ਡਿਆ ਤੋਤਾ ਗਾਲ ਕੱਢਦਾ ਸੀ ਸਵੇਲ ਦੀ ਆਵਾਜ਼ 'ਚ। ਹਾਂਜੀ ਪ੍ਰੈਂਕ ਕਰਦਾ ਤੇ ਸਾਡੇ ਜੋ ਉਹਨੂੰ ਸਿਖਾਉਣਾ ਉਹਨੇ ਉਹੀ ਸਿੱਖਣਾ ਵਾ। ਵੀ ਅਗਲਾ ਸੇਬ ਦੀ ਡੰਡੀ ਲੈ ਕੇ ਇੱਥੇ ਫੇਰ ਕੇ ਕਹਿੰਦਾ ਸੀ ਤੋਤਾ, ਛੱਡਿਆ ਨਹੀਂ ਬੋਲਣ ਜੋਗਾ ਇਹਨੇ ਭਾਈ। ਠੀਕ ਹੈ, ਹੁਣ ਮੇਰੀ ਬੇਗਮ ਦੀ ਆਵਾਜ਼ ਕੱਢੇਗਾ ਨਾ ਮੈਨੂੰ ਗਾਲਾਂ ਕੱਢਣ ਡਿਆ ਤੇ ਮੈਂ ਬੇਗਮ ਨਾਲ ਲੜ ਪਿਆ ਤੁਹਾਡਾ। ਅੱਛਾ, ਇਸ ਸਾਰੀ ਗੱਲ ਦਾ ਕੀ ਮਕਸਦ ਸੀ? ਸਾਡੀ ਇਹ ਸਾਰੀ ਗੱਲ ਦਾ ਮਤਲਬ ਸੀ- 3-4 ਮਿੰਟ ਜਿਹੜੇ ਇਹਦਾ ਕੀ ਮਕਸਦ ਸੀ? ਇਹਦਾ ਮਕਸਦ ਉਸਤਾਦ ਜੀ ਪਿਛਲੀ ਗੱਲ ਨਾਲ ਜੋੜਿਆ, ਮੈਨੂੰ ਵਿੱਚ ਟੋਕ ਦਿੱਤਾ ਗਿਆ। ਨਹੀਂ ਕੀ ਤੂੰ ਮਤਲਬ ਸਾਨੂੰ ਕੀ ਮਸਲਾ ਇਹ ਸੀ ਉਸਤਾਦ ਜੀ ਕਿ ਮੈਂ ਅੱਕ ਗਿਆ ਮੈਂ ਇਸ ਜ਼ਿੰਦਗੀ ਤੋਂ। ਓਕੇ ਮੈਂ ਸੱਚੀ ਮੁੱਚੀ ਉਸਤਾਦ ਜੀ ਸਾਰਾ ਕੁਝ ਛੱਡਣਾ ਚਾਹੁੰਦਾ। ਤੇ ਨਹੀਂ ਇਹ ਮੈਨਾ ਜਿਹੜੀ ਇਹ ਲੜਾਈ ਕਰਾਉਂਦੀ ਇਹਦੇ ਨਾਲ ਇਹਦਾ ਕੀ ਤਲਕ ਆ? ਤੁਸੀਂ ਜਿਹੜੀ ਗੱਲ ਕਰਦੇ ਪਏ ਸੀ ਨਾ ਕੀ? ਜ਼ਮੀਰ ਵਾਲੀ ਤੇ ਉਹ ਸ਼ੀਸ਼ੇ ਵਾਲੀ, ਉਹਦੇ ਨਾਲ ਅਟੈਚ ਹੋਣ ਡਈ ਹੈ। ਹਾਂਜੀ। ਕਿ ਮੈਨਾ ਲੜਾਈ ਕਰਾ ਦਿੰਦੀ ਸੀ? ਹੈ ਨਹੀਂ, ਆਪਣੇ ਜ਼ਿਹਨ ਦੇ ਨਾਲ ਤੁਸੀਂ ਨਹੀਂ, ਸੋਚੋ। ਪਹਿਲੇ ਜਿਹੜੀ ਮੈਨਾ ਨੇ ਲੜਾਈ ਕਰਾਈ ਹੈ, ਮੈਨਾ ਜਿਹੜੀ ਹੁੰਦੀ ਨਾ ਉਸਤਾਦ ਜੀ, ਸਾਰਿਆਂ ਨੂੰ ਤੂੰ ਰੋਕ ਕੇ ਸਾਰਿਆਂ ਨੂੰ ਤੂੰ ਜ਼ੀਰੋ ਕਰਕੇ ਤੇ ਤੂੰ ਕਹਿ ਸਾਜੀ ਜਿਹੜੀ ਮੈਨਾ ਹੁੰਦੀ ਨਾ ਉਹ ਲੜਾਈ ਕਰਾ ਦਿੰਦੀ ਹੈ ਹਰ ਗੱਲ। ਨਹੀਂ। ਉਦੋਂ ਕੀ ਗੱਲ ਐਸੀ ਹੋ ਰਹੀ ਸੀ ਲੜਾਈ ਇਸੇ ਦਾ? ਗੱਲ ਤੇ ਉਸਤਾਦ ਜੀ ਮੈਂ ਕੀਤੀ ਗੱਲ। ਕੋਈ ਗੱਲ ਨਹੀਂ ਸੀ। ਉਸਤਾਦ ਜੀ ਮੈਨੂੰ ਕੋਈ ਗੱਲ ਨਹੀਂ ਸੀ। ਮੈਨੂੰ ਨਾ ਇੰਜ ਕਰਿਆ ਕਰੋ। ਕਿੰਨੇ ਸਾਲ? ਜਿੰਨੇ ਵੀ ਸਾਲ ਹੋ ਗਏ। 137 ਵੀ ਹੋ ਗਏ, ਤੈਨੂੰ ਤਾਂ ਵੀ ਨਹੀਂ ਸਮਝ ਆਉਣੀ। ਚਲੋ, ਐਡੀ ਕਿਹੜੀ ਗੱਲ, ਮੈਂ ਲੈ। ਤਾਂ ਬਸ ਹੀ ਛੱਡਣਾ ਚਾਹੁੰਦਾ ਕੰਮ। ਮੈਂ ਤਾਂ ਕੋਈ ਬਿਜ਼ਨਸ ਕਰਨਾ ਮੈਂ ਤੇ ਅੱਕ ਗਿਆ। ਪਤਾ ਨਹੀਂ ਇਹ ਕਦੋਂ ਸਾਨੂੰ ਇਹ ਕਦੋਂ ਮੈਂ ਛੱਡ ਖੁਸ਼ਖਬਰੀ ਦੇਣਾ। ਮਿਲਣੀ ਆ। ਕਈ ਜਾਨਾ ਤੇਰਾ ਪੱਗ ਨਾ ਬੋਲੋ, ਪੱਗ ਨਾ ਬੋਲੋ, ਜੋ ਛੱਡ ਦੇਣਾ ਕੰਮ। ਛੱਡ ਦਿਆ ਕਰੇ ਯਾਰ, ਕੀ ਗੱਲ ਫਲ ਦਾ ਕੰਮ ਸ਼ੁਰੂ ਕਰਨ ਲੱਗੇ? ਫਲ ਦਾ ਕੰਮ ਮੈਂ ਉਹ ਕਰ ਲੈਣਾ ਵਾ। ਕਈਆਂ ਬੁੱਢੀਆਂ ਨੂੰ ਆਉਂਦੀ ਨਾ, ਕਈਆਂ ਬੁੱਢੀਆਂ ਦੀ ਆਦਤ ਹੁੰਦੀ, ਮੈਂ ਮਰ ਗਈ ਨਾ ਵੇਖਣਾ ਫਿਰ ਤੁਸੀਂ ਮੈਨੂੰ ਲੱਭੋਗੇ। ਤੇ ਮਰਦੀ ਆਹੋ ਤੇ ਬੰਦੇ ਤੋਂ ਵੀ 29 ਸਾਲ ਬਾਅਦ ਮਰਦੀ ਇਹਦਾ ਉਹ ਹਿਸਾਬ ਆ। ਉਸਤਾਦ ਜੀ ਤੁਸੀਂ ਉਹ Song ਲਾ ਕੇ ਸੁਣਿਆ ਨਾ, ਯਾਦ ਕਰੇਗੀ ਸਾਨੂੰ ਦੁਨੀਆ, ਮੰਨਿਆ ਫਨਕਾਰ। ਕਿਦੋਂ ਜਦੋਂ ਉਹੀ ਲੈ ਨਹੀਂ ਅੱਕੇ ਕਾ ਤੋ ਕੀ ਮਸਲਾ ਰੌਲਾ ਉਹ ਕੀ? ਯਾਰ ਮੇਰਾ ਦਿਲ ਨਹੀਂ ਕਰਦਾ ਯਾਰ ਉਹ ਕਰਨ ਨੂੰ। ਬਸ ਯਾਰ ਬਸ ਹੋ ਯਾਰ ਗਿਆ। ਸਾਰੇ ਤੇ ਬਦਤਮੀਜ਼ੀ ਕਰੀ ਦੇ ਘਰੋਂ ਉਹ ਬਦਤਮੀਜ਼ੀ ਯਾਰ ਮੇਰੇ ਨਾਲ ਕਰ ਰਹੇ ਨੇ ਨਾ, ਤੈਨੂੰ ਮਸਲਾ ਕੋਈ ਸਹੇਲ ਵੀ ਬਦਤਮੀਜ਼ੀ ਕਰੀ ਜਾਂਦਾ ਵਾ ਸਾਰੇ। ਸੇਲ ਉਹ ਦਾ ਜ਼ਰੂਰਤ ਨਹੀਂ, ਰਾਈਟ ਬੜੀ ਅੱਛੀ ਤਰਬੀਅਤ ਆ। ਸੇਲ ਤੁਸੀਂ ਪਾਪਾ ਬਦਤਮੀਜ਼ੀ ਕਰ ਸਕਦਾ ਵਾ। ਹਾਂ ਬਿਲਕੁਲ ਰਾਈਟ ਸਰ। ਹਾਂ, ਸੇਲ ਤੇਰਾ ਪੁੱਤਰ ਆ, ਉਹਦੇ ਬਦਤਮੀਜ਼ੀ ਕਰ ਕੋਈ ਸਕਦਾ। ਗੈਰ ਮਹਿਰਮ ਕਰੇ ਸੋ ਦੱਸੋ। ਗੈਰ ਨੈਟਵਰਕ ਵਾਲਾ ਨਾ ਕਰੇ। ਮੈਂ ਉਸਤਾਦ ਜੀ ਸੱਚੀ ਮੁੱਚੀ ਕੰਮ ਤੋਂ ਅੱਕ ਗਿਆ ਹਾਂ। ਮੈਂ ਛੱਡਣਾ ਚਾਹ ਰਿਹਾ ਹਾਂ। ਮੈਂ ਕੋਈ ਬਿਜ਼ਨਸ ਕਰਨਾ ਚਾਹ ਰਿਹਾ ਹਾਂ। ਮੈਂ ਬਸ ਇੱਜ਼ਤ ਦਾ ਕੰਮ ਕਰਨਾ। ਤੋਲੀ ਯਾਰ ਅੱਲਾਹ ਤਾਲਾ ਨੇ ਰੋਜ਼ੀ ਰੋਟੀ ਲਾਈ ਆ, ਮਾਸ਼ਾਅੱਲਾ ਦੁਨੀਆ ਤੇ ਸਟਾਰ ਬਣ ਗਏ। ਉਹਨੇ ਤਾਂ ਪਾਸ ਦੇ ਵਿੱਚ ਤੁਸੀਂ ਉਹ ਮੂੜਾ ਜਿਹਾ ਰੱਖ ਕੇ ਉੱਪਰ ਚਣੇ ਵਾਲਾ ਥਾਰ ਰੱਖ ਕੇ ਤੁਹਾਡੇ ਖਲੋਤਾ ਨਹੀਂ ਜਾਣਾ। ਮਿਹਨਤ ਉਸਤਾਦ ਜੀ ਤੋਲੀ ਦਾ ਕੰਮ ਕਰਾਦਾ, ਤੋਲੀਆ ਬਣਵਾ ਕੇ ਮੈਂ ਆਪਣਾ ਜ਼ਾਤੀ ਬਿਜ਼ਨਸ ਕੋਈ ਛੋਟਾ ਜਿਹਾ ਕਰ ਲੈਣਾ ਕਿ ਯਾਰ ਜਿਹਦੇ 'ਚ ਮੈਨੂੰ ਪਤਾ ਹੋਵੇ ਛੋਟਾ ਯਾਰ ਸਾਰੇ ਹੀ ਗੰਭੀਰੀਆਂ ਲਾ ਲਓ ਫਿਰ, ਨਿੱਕੀਆਂ ਨਿੱਕੀਆਂ ਛੋਟਾ ਜਿਹਾ ਕੰਮ। ਨਹੀਂ ਪਾਪੜ ਵਿੱਚੋਂ ਕੰਮ ਕਰਨਾ ਕੋਈ ਬਿਜ਼ਨਸ ਕਰਨਾ, ਕੰਮ ਨਹੀਂ ਕਰਨਾ, ਬਿਜ਼ਨਸ ਕਰਨਾ। ਉਹ ਬਿਜ਼ਨਸ ਕਾਰੋਬਾਰ ਨੂੰ ਬਿਜ਼ਨਸ ਹੀ ਕਹਿੰਦੇ। ਨਹੀਂ, ਕਾਰੋਬਾਰ ਹੋ ਰਹੇ, ਕੰਮ ਹੋ ਰਹੇ, ਬਿਜ਼ਨਸ ਹੋ ਰਹੇ। ਅੱਛਾ, ਉਸਤਾਦ ਜੀ ਅੱਲਾਹ ਨੇ ਇੱਜ਼ਤ ਦਿੱਤੀ ਹੈ, ਚੁੱਪ ਕਰਕੇ ਕਰੀ ਜਾਣ। ਜਿੱਦਾਂ ਹੁਣ ਕਿ ਤੁਹਾਡੇ ਕੋਲ ਸਾਫਾ ਬਣ ਕੇ ਬੱਸਾਂ ਦੇ ਵਿੱਚ 6 ਝੰਗੜੀਆਂ ਨਹੀਂ ਵਿੱਚ ਜਾਣੀਆਂ। ਉਹ ਯਾਰ ਕੀ ਗੱਲ, ਮਿਹਨਤ ਦੇ ਵਿੱਚ ਚੋਰੀ ਮਿਹਣਾ ਹੀ, ਯਾਰੀ ਮਿਹਣਾ ਹੀ। ਮਿਹਨਤ 'ਚ ਕੋਈ ਮਿਹਣਾ ਨਹੀਂ ਮਿੱਟੇ। ਅਸੀਂ ਮੁਗਲ ਲੋਕ ਹਾਂ, ਅਸੀਂ ਨਹੀਂ ਮਿਹਨਤ ਤੋਂ ਨਸਦੇ। ਮੈਂ ਕੰਮ ਕਰਨਾ ਹੈ ਕੋਈ। ਚੱਲ। ਤੁਹਾਡੇ ਤੋਂ ਆ ਕੇ ਪੀੜੀ ਮੁਗਲਾਂ ਦੀ ਹੱਡ ਹਰਾਮ ਕਰਤੀ ਤੁਸੀਂ। ਕਿੰਨੇ ਤੁਸੀਂ ਮਿੱਠੇ ਨਹੀਂ ਉਹ Nature ਕਰਨਾ ਚਾਚਾ ਜੀ ਤੋਂ ਸ਼ੁਰੂ ਹੋਈ। ਅੱਛਾ ਹਾਂ, ਉਹ ਸਾਹਿਬ ਤੋਂ ਨੀਫ ਸਾਹਿਬ ਨੀਫ ਸਾਹਿਬ ਤੋਂ ਸ਼ੁਰੂ ਹੋਈ। ਸਾਹਿਬ ਇਹਨੇ ਉਹਨਾਂ ਨਾਲ ਬਹੁਤੀ ਮਿਹਨਤ ਕੀਤੀ ਜ਼ਿੰਦਗੀ 'ਚ। ਅੱਛਾ ਜੀ। ਉਹਨਾਂ ਨੇ ਤਾਂ ਸਿਰਫ ਇਹਨਾਂ ਨੂੰ ਚੋਇਆ ਬਸ। ਸਾਡੇ ਸਹਾਫੀ ਸੀ, ਤੁਹਾਨੂੰ ਪਤਾ ਨਹੀਂ, ਜਰਨਲਿਸਟ ਸੀਗੇ। ਇਹਨਾਂ ਦੇ ਵਾਲਾ ਸਾਹਿਬ ਦੇ ਘਰ ਜਦੋਂ ਬੱਚਾ ਹੁੰਦਾ ਸੀ ਨਾ, ਉਹ ਖੁਸ਼ੀ ਨਾਲ ਕਹਿੰਦਾ ਲਓ ਜੀ ਮੇਰਾ 4000 ਰੁਪਏ ਮਹੀਨਾ ਹੋਰ ਆ ਗਿਆ। ਕਿੰਨੇ ਬੱਚੇ? ਨਹੀਂ, ਹੁਣੇ ਵੀ ਦਿਆ ਕਰੂਗਾ। ਔਰ ਬੱਚਿਆਂ ਨੂੰ ਵੇਖ ਕੇ ਕਹਿੰਦੇ ਮੇਰੀ ਲੇਬਰ ਆਈ ਓਏ, ਮੇਰੀ ਲੇਬਰ ਆਈ। ਆਹੋ ਸਹੀ ਗੱਲ। ਔਰ ਸਹਾਫੀ ਭਲਾ ਕਿਹੜੇ ਸੀ? ਇੱਕ ਸਫੇ ਵਾਲੀ ਅਖਬਾਰ ਵਾਲੇ ਸੀ ਬਸ, ਇੱਕੋ ਸਵਾ ਸੁੱਟ ਕੇ। ਇਹ ਹੁਣ ਸਾਰਾ ਕੁਝ ਤੁਸੀਂ ਬਣਾ ਕੇ ਜਿਵੇਂ ਛੱਡ ਦੇਣਾ, ਇਦਾਂ ਥੋੜੀ ਹੁੰਦਾ ਫਸਲ ਭਾਈ, ਇਦਾਂ ਬੇਵਫਾਈ ਹੁੰਦੀ ਆ ਆਪਣੇ ਓਏ ਕੰਮ। ਭਰਿਆ ਮੇਲਾ ਛੱਡ ਦੇਣਾ ਮੈਂ। ਸਾਰਾ ਕੁਝ ਮੈਂ- ਬਣਾ ਲਿਆ, ਗੱਡੀ ਸਾਜੀ ਲੈ ਲਈ ਆ, ਠੀਕ, ਅੱਲਾ ਪਾਕ ਨੇ ਤੁਹਾਨੂੰ ਯਾਰ ਜਿੱਥੇ ਬੱਚਾ ਪੈਦਾ ਹੋ ਕੇ ਨਹੀਂ ਰੱਖਦੇ, ਹਾਂਜੀ, ਸ਼ੀਸ਼ੇ 'ਚ
ਉੱਥੋਂ ਉਹਨੂੰ ਕਹੀ ਜਾ ਰਿਹਾ ਤੂੰ ਔਰ ਤੇਰਾ ਸਾਰਾ ਮਾਲ ਤੇਰੇ ਬਾਪ ਕਾ ਹੈ। ਸਾਜੀ ਬੇਸ਼ੱਕ ਮੈਂ ਔਰ ਮੇਰਾ ਸਾਰਾ ਮਾਲ ਕੋਈ ਸ਼ੱਕ ਨਹੀਂ ਮੇਰੇ ਵਾਲਿदैन ਦਾ ਹੀ ਹੈ। ਓਏ ਤਾੜੀ ਯਾਰ ਉਹ ਬਾਪ ਦੀ ਇਕੱਲੇ ਦੀ ਬਾਪ ਦੀ ਗੱਲ ਹੈ। ਬਾਪ ਦਾ ਵੀ ਹੈ ਉਸਤਾਦ ਜੀ, ਮੇਰੇ ਵਾਲਿਦ ਮਾਂ ਦਾ ਹੋਰ ਰੁਤਬਾ ਹਿਸਾਬ ਕਿਤਾਬ ਹੈ। ਆਪਣੇ ਅੱਬਾ ਜੀ ਦੇ ਵਿਆਹ ਤੋਂ ਨਾ ਘਰ ਪੜਨ ਲੱਗੇ ਆ 3000 ਰੁਪਏ ਫੌਜੀ ਦੀ ਸਲੇਟ ਥੱਲੇ ਰੱਖ ਕੇ ਜਾਣ ਵੀ ਉਹਨਾਂ ਨੂੰ ਕੱਢ ਲਓ। ਬੇਟੇ ਤੇਰੇ ਵਾਲਿਦ ਸਾਹਿਬ ਤੇ ਸਲੂਟ ਮਾਰਦੇ ਗਏ ਆ ਨਾ ਤੁਹਾਨੂੰ, ਹਨਾ? ਚਲੋ ਜੋ ਵੀ ਜਿੱਦਾਂ ਇਹ ਜੋ ਹੀ ਨਹੀਂ ਸੀ ਅਸੀਂ ਤਾਂ ਕੁਝ ਇਹਦਾ ਅੱਬਾ ਕਹਿੰਦਾ ਤੂੰ ਔਰ ਤੇਰਾ ਸਾਰਾ ਮਾਲ ਤੇਰੇ ਬਾਪ ਕਾ ਹੈ। ਕਹਿੰਦਾ ਨਹੀਂ ਮਾਲ ਤੁਸੀਂ ਲੈ ਲਓ, ਬਾਪ ਮੇਰਾ ਬਰਫਾ ਲਈ। ਤੁਸੀਂ ਅੱਕੇ ਕਾਤੋਂ ਹੋਏ ਕੰਮ ਤੋਂ, ਕੀ ਵਜ੍ਹਾ? ਯਾਰ ਮਾਸ਼ਾਅੱਲਾ 15-20 ਲੱਖ ਰੁਪਏ ਮਹੀਨੇ ਦਾ ਕਮਾਉਣਾ ਹੈ। ਮੈਂ ਕਹਿੰਦਾ ਦਿਲ ਹੀ ਨਹੀਂ ਕਰਦਾ। ਲੇਕਿਨ ਉਹਨਾਂ ਦਾ ਪਲਾਨ ਅੱਛਾ ਵਾ ਉਸਤਾਦ ਜੀ, ਬਿਜ਼ਨਸ ਇੱਕ ਅੱਛੀ ਚੀਜ਼ ਆ, ਬਿਜ਼ਨਸ ਸਾਰੇ ਮੇਰਾ ਆਪਣਾ ਮੈਂ ਆਪ ਹੱਕ ਗਿਆ ਕੋਈ ਕਾਰੋਬਾਰ ਕਰੀਏ। ਕਾਰੋਬਾਰ ਹੋਣਾ ਚਾਹੀਦਾ। ਹਾਂ ਤੇ ਜਦੋਂ ਤੁਸੀਂ ਨੇ ਵਸਾਨ ਨੂੰ ਹਲਕਾ ਫੁਲਕਾ ਕਰ ਲੈਣੇ ਕੋਈ ਕਾਰੋਬਾਰ ਕਰਦੇ ਆ। ਮੈਂ ਸਾਈਕਲਾਂ ਦਾ ਕਰਾ ਦਿਓ ਬਸ। ਉਸਤਾਦ ਜੀ ਮੈਨੂੰ ਹੈ ਨਹੀਂ ਇਕੱਠੇ ਕਰਦੇ ਆ ਨਾ, ਤੈਨੂੰ ਕਾ ਉਹ ਨਹੀਂ ਮੈਂ ਤੁਹਾਡੇ ਨਾਲ ਰਹਾਂ ਕਿਆ ਬਾਤ ਯਾਰ ਤੈਨੂੰ ਕਿੰਨੇ ਪਾਗਲ ਆ ਤੂੰ। ਅੱਲਾਹ ਰਹਿਮ ਕਰੇ। ਅਸੀਂ ਰਲ ਕੇ ਕਰਨਾ ਵਾ। ਪੱਠਾ ਬਿਠਾਉਣ ਵਾਲੀ ਕੁਰਸੀ ਹੁੰਦੀ ਹੈ, ਅਸੀਂ ਲਹਿਦਾ ਕਰਨਾ। ਮੈਂ ਫੈਸਲ ਮਾਰਟ ਸ਼ੁਰੂ ਕਰਨ ਲੱਗਾ। ਕਿਹੜਾ? ਫੈਸਲ ਮਾਰਟ। ਉਸਤਾਦ ਜੀ ਮੈਂ ਕਲੀਨਾ ਦਾ ਕਰਨਾ, ਕਿਹਦਾ? ਕਲੀਨਾ ਦਾ। ਤੂੰ ਡਰਟੀਆਂ ਦਾ ਕਰ। ਮਾਸ਼ਾਅੱਲਾ ਜੀ ਕਲੀਨਾ ਦਾ ਕੰਮ ਕਰਨਾ ਉਸਤਾਦ ਜੀ ਮੈਂ। ਜਿਹਨੇ ਲਾੜ ਚੁੱਕੀ ਵਿੱਚ ਜੇ ਜੋ ਕਿਤੇ ਉੱਡਣ ਵਾਲੇ ਆ ਗਏ ਇਹਨਾਂ ਨੇ ਭੱਜਣਾ। ਪਤਾ ਕਿੰਨੇ ਕਿੰਨੇ ਯਾਰ ਮਿੱਠਾ ਜੀ ਉਹ ਕੋ ਬੌਂਗੀ ਨਹੀਂ ਮਾਰਨੀ। ਸਹੀ ਕਾਰੋਬਾਰ ਦੱਸਣਾ ਤੇ ਕਰਨਾ ਵਾ, ਸੱਚੀ ਕੋ ਬੌਂਗੀ ਨਹੀਂ ਮਾਰਨੀ। ਸੀਰੀਅਸਲੀ ਆਹੋ ਐਵੇਂ ਨਹੀਂ ਕਹਿਣਾ ਤੂੜੀ ਲੈਣੇ ਆ 50 ਦਾ ਪੈਕਟ ਬਣਾ ਕੇ ਵੇਚਾਂਗੇ, ਐਨੀ ਨਹੀਂ ਗੱਲ ਨਹੀਂ ਕਰਨੀ। ਅੱਛੇ ਵੀ ਭਾਈ ਮੈਂ ਤੇ ਭਾਈ ਨੂੰ ਅੱਧੀ ਗੱਡੀ ਨਾਲ ਸ਼ਰਾਦੀ ਕਰ ਕਵਰਾਂ ਦੀ ਮੰਗਾ ਦਿਓ। ਹਾਂ ਲੋ ਉਸਤਾਦ ਜੀ ਤੁਹਾਨੂੰ ਪਤਾ ਮਗਰ ਕਿੰਨੀ ਬਚਤ ਆ? 5 ਰੁਪਏ ਦਾ 5 ਰੁਪਏ ਬਚਣ ਹੈ, 10 ਰੁਪਏ ਦੇਣਾ 5 ਰੁਪਏ ਬਚਦਾ। ਕਾਮੇਡੀ ਅੱਧੋ ਅੱਧਾ ਕੰਮ ਆ। ਬਿਜ਼ਨਸ ਯਾਰ ਮਿੱਠੇ ਹਮੇਸ਼ਾ ਇੱਕ ਗੱਲ ਜ਼ਿਹਨ ਚ ਰੱਖੀ, ਵਿਲੀਅਮ ਸ਼ੇਕਸਪੀਅਰ ਸਾਹਿਬ ਜੋ ਵੀ ਚੜਦੇ ਮੈਂ ਹੁੰਦਾ ਕਿ ਸੋਚ ਛੋਟੀ ਸੋਚ ਔਰ ਪੋਵੇਂ ਮੋਚ ਇਨਸਾਨ को आगे नहीं बढ़ती, ਸੋਚ ਵੱਡੀ ਰੱਖਣੀ। ਅਸੀਂ ਕਾਰੋਬਾਰ ਉਹ ਕਰਨਾ ਵਾ ਜਿਹਦੇ ਚ ਸਾਰਿਆਂ ਨੂੰ ਰੋਜ਼ ਦਾ 50,000 ਬਚੇ। ਕਸੀਨੋ ਬਣਾ ਲਈਏ ਫਿਰ। ਵੀ ਇਹਨਾਂ ਨੇ ਕਸੀਨੋ ਖਾਣਾ ਤੂੰ ਮੇਰੇ ਕੋਲ। ਉਸਤਾਦ ਜੀ ਪੈਟਰੋਲ ਪੰਪ ਬਣਾਣੇ ਆ, ਹਾਂ ਨਹੀਂ ਬਣਿਆ ਬਣਾਇਆ ਲੈ ਲੈਣੇ। ਬਣਿਆ ਬਣਾਇਆ ਲੈ ਲਓ। ਠੇਕੇ ਉਸਤਾਦ ਜੀ ਪੈਟਰੋਲ ਮਹੀਨੇ ਦੇ ਤੋਂ ਠੇਕੇ ਤੇ ਲਓ। ਬਗੈਰ ਨਹੀਂ ਦੁਨੀਆ ਚੱਲਣੀ। ਪੈਟਰੋਲ ਪੰਪ ਦੇ ਪੈਸੇ ਰੱਖ ਲੈਣੇ ਬੈਂਕ 'ਚ, ਜਦੋਂ ਖੱਪ ਪੈਣ ਲੱਗੇਗੀ ਨਾ ਪੈਟਰੋਲ ਮਹਿੰਗਾ ਹੋਣਾ ਉਦੋਂ ਪੈਟਰੋਲ ਪੰਪ ਲੈ ਲਾਂਗੇ ਫੌਰਨ, ਤੇ ਜਦੋਂ ਮਹਿੰਗਾ ਹੋ ਜਾਏਗਾ ਉਦੋਂ ਵੇਚ ਦਾਂਗੇ, ਫਿਰ ਪੈਸੇ ਬੈਂਕ 'ਚ ਰੱਖ। ਤੇ ਜੇ ਉਹ ਨਾ ਹੋਇਆ ਫੇਰ ਕੀ ਸਾਡੀ ਕਿਸਮਤ ਇੰਜ ਦੀ ਜੇ ਨਾ ਹੋਇਆ ਮਹਿੰਗਾ? ਨਹੀਂ ਉਹ ਹੋਇਆ। ਕਹਿੰਦਾ ਵਾ ਮੈਂ ਜੈਨਮਨ ਕਹਿਣ ਡਿਆ ਉਹ ਛੱਡ ਦੇ ਤੂੰ। ਹੁਣ ਤੁਸੀਂ ਵੇਖੋ ਮੇਰੀ ਕਿਸਮਤ ਕਿੱਦਾਂ ਦੀ। ਮੈਂ ਲੋਹਰੋਂ ਸੱਚੀ ਮੁੱਚੀ 150 ਰੁਪਏ ਦੇ ਅੰਬ ਲੈ ਗਿਆ ਕਿਲੋ, ਠੀਕ ਹੈ? ਮੈਂ 10 ਕਿਲੋ ਲੈ ਲਏ, ਏਡੇ ਖੂਬਸੂਰਤ। ਇੱਥੇ ਵੀ ਇੰਨੇ ਦੇ ਸੀ ਮੇਰੀ ਕਿਸਮਤ। ਤੇ ਸਫ਼ਰ ਐਵੇਂ ਕਰਾਇਆ ਉਹਨਾਂ ਨੇ ਸਫਰ ਐਵੇਂ ਕਰਾ ਅੰਬਾਂ ਨੂੰ ਝੂਠਾ ਹੀ ਪਿਆ। ਤਾਂ ਕਰ ਰਿਹਾ ਕਿਸਮਤ। ਲਾਹੌਰ ਦੇ। ਲੇਕਿਨ ਐ ਨਾ ਤੂੰ ਲਾਹੌਰ ਦਾ ਅੰਬ ਖਾ ਰਿਹਾ। ਲੇਕਿਨ ਭਾਈ ਫੈਸਲ ਉਸਤਾਦ ਜੀ ਆਲ ਫੋਲ ਆ। ਉਹ ਅੰਬਾਂ ਦੇ ਵਿੱਚ ਜਿਹੜਾ ਪੈਲ ਪਾਉਣ ਵਾਸਤੇ ਮਸਾਲਾ ਨਹੀਂ ਹੁੰਦਾ, ਉਹ ਕਾੜੀ ਕੇ ਉਹਨੂੰ ਹੀ ਲਾਲਾ ਖਾਈ ਜਾਂਦੇ। ਉਹ ਪੈਲ ਵਾਸਤੇ ਹੁੰਦਾ। ਕਾਰੋਬਾਰ ਕੋਈ ਐਸਾ ਮੈਨੂੰ ਦੱਸਣਾ ਵਾ ਜਿਹੜਾ 50,000 ਰੁਪਏ ਰੋਜ਼ ਦਾ ਬਚਣਾ ਚਾਹੀਦਾ ਵਾ। ਲਓ ਇਹ ਕੰਮ ਐਕਸਪੋਰਟ ਐਸਾ ਕੰਮ ਆ ਕਿ ਜਿਹਦੇ ਚ ਇੰਨੇ ਪੈਸੇ ਆ ਸਕਦੇ। ਹਾਂ। ਐਕਸਪੋਰਟ ਕਾਰਾਂ ਦਾ ਕੰਮ ਉਸਤਾਦ ਜੀ ਕਰੋ। ਕਿਹੜਾ? ਕਾਰਾਂ ਦਾ ਉੱਚੀ ਥੋੜਾ ਬੋਲ ਲਾ ਉਸਤਾਦ ਜੀ। ਤੂੰ ਇਹ ਸਮਝ ਕੇ ਪਿੱਛੇ ਤੱਕ ਮੈਂ ਆਵਾਜ਼ ਪਹੁੰਚਾਉਣੀ ਹੈ ਸੀਟਾਂ ਤੇ। ਹਾਂ ਉਸਤਾਦ ਜੀ ਕਾਰਾਂ ਦਾ ਕੰਮ ਸ਼ੁਰੂ ਕਰੋ। ਹਾਂ 50 ਵਾਲੇ ਤੱਕ ਵੀ ਜਾਵੇ ਆਵਾਜ਼। 60 ਵਾਲੇ ਤੱਕ ਗੈਲਰੀ ਜੀ। 60 ਸੁੱਟ ਨਹੀਂ ਹੁੰਦੀ। ਚਲੋ 100 ਵਾਲਾ 200 ਵਾਲਾ ਕਰ ਲਓ। ਹਾਂ ਉਸਤਾਦ ਜੀ ਇਹਨਾਂ ਨੇ ਤਾਂ ਕੰਮ ਤੁਹਾਨੂੰ ਕੋਈ ਕਰਾਉਣਾ 50 ਨਹੀਂ। ਸੈਕਿੰਡ ਵਾਲਾ ਕਰ ਲਓ। ਆ ਚਲੋ ਇਦਾਂ ਕਰ ਚਲੋ ਆਖਰੀ ਜਿਹੜਾ ਨਾ ਸੀਟ ਵਾਲਾ ਉਹ ਡੱਬੇ 'ਚ ਬੈਠਾ ਹੁੰਦਾ ਉਹ ਤੱਕ ਵੀ ਜਾ। ਠੀਕ ਹੋ ਗਿਆ। ਕਿਹੜਾ? ਕਾਰਾਂ ਦਾ ਕੰਮ ਉਸਤਾਦ ਜੀ ਛੋਟੀ ਗੱਡੀ ਦੇ ਵਿੱਚੋਂ ਪੈਸੇ ਬਚਦੇ ਨੇ, ਵੱਡੀ ਗੱਡੀ ਚੋਂ ਵੀ ਪੈਸੇ ਬਚਦੇ। 1300 ਸੀਸੀ ਤੇ 796 ਸੀਸੀ ਸੀਸੀਆਂ ਦਾ ਹਿਸਾਬ ਹੁੰਦਾ। ਕੀ ਪੈਸੇ ਬਚਦੇ? ਗੱਡੀ ਲੈ ਕੇ ਵੇਚਣੀ? ਗੱਡੀ ਲੈ ਕੇ ਵੇਚਣੀ। ਅੱਛਾ ਗੱਡੀ ਲੈ ਕੇ ਨਹੀਂ ਵੇਚਣੀ। ਕਮਿਸ਼ਨ ਕਹਿੰਦੇ ਆ ਜਿਹੜਾ ਤੁਸੀਂ ਕਮਿਸ਼ਨ ਪਤਾ ਕੀ ਗੱਲ ਆ ਉਸਤਾਦ ਜੀ, ਕਰੰਟ ਇਸ਼ੂ ਦੇ ਕੰਮ ਤੁਹਾਨੂੰ ਹਮੇਸ਼ਾ ਮਿੱਠੇ ਨਹੀਂ ਦੱਸਿਆ ਵਾ। ਇਹਨਾਂ ਨੇ ਤੁਸੀਂ ਜ਼ਿੰਦਗੀ 'ਚ ਬੇਟਾ ਤੂੰ ਉਹ ਕੰਮ ਮੈਨੂੰ ਦੱਸਣਾ ਜਿਹ 'ਚ 450 500 ਰੁਪਏ ਬਚਣਾ ਰੋਜ਼ ਨਹੀਂ, ਦਾ। ਮੈਂ ਪਹਿਲੇ ਮੈਂਟਲੀ ਤੁਹਾਡੀ ਸੈਟੀਸਫੈਕਸ਼ਨ ਦੇਖੀ ਤੁਸੀਂ ਕਿੱਥੇ ਆ ਸਕਦੇ। ਇੱਧਰ ਉਸਤਾਦ ਜੀ ਸੱਚੀ ਚੀਜ਼ ਤੋਂ ਹਟ ਕੇ ਸਵਾਤੋਂ ਤੁਸੀਂ ਆੜੂ ਦੀਆਂ ਗੱਡੀਆਂ ਲੈਣੀਆਂ ਵਾ, ਸਵਾਤੋਂ ਆੜੂ ਚੈਰੀ ਤੇ ਖੁਰਮਾਨੀ। ਹਾਂਜੀ ਕੀੜਾ ਲੱਗ ਗਿਆ, ਦਾਗ ਹੀ ਨਿਕਲ ਆਇਆ। ਉਹ ਕੌਣ ਨਹੀਂ ਹੁੰਦਾ? ਦਾਦੀ ਨਹੀਂ ਹੁੰਦਾ ਹੁੰਦਾ ਦਾਗੀ ਉਹ। ਬਾਅਦ ਚੋਂ ਪੇਟੀ ਭਰ ਕੇ ਦੇ ਸਾਈ ਹਜ਼ਾਰ ਪੇਟੀ ਲੈ ਕੇ ਉਹ ਤੁਹਾਨੂੰ 200 ਦੀ 300 ਦੀ 400 ਰੁਪਏ ਤੱਕ ਪੇਟੀ ਛੂਟ ਮਿਲਦੀ ਹੈ। ਇੱਥੇ ਅਗਰ 500 ਰੁਪਏ ਐਕਸਟਰਾ ਪੇਟੀ ਦਾ ਮਿਲਦਾ, ਕਿਰਾਇਆ 2 ਤੋਂ 3,000 4,000 10,000 ਡਾਲਰ ਦਾ ਮਿਲਦਾ, 4-5 ਲੱਖ ਸਵਾਦ ਤੋਂ 2,000 3,000 4,000 10-15,000 ਰੁਪਏ 20,000 ਲੈ ਲੂਗਾ। 1000 ਪੇਟੀ ਤੁਸੀਂ ਪਾਉਣੀ ਹੈ, ਵੱਡਾ ਡਾਲਾ ਤੁੰਨ ਕੇ ਭਰ ਕੇ ਲਿਆਉਣਾ 1000 ਪੇਟੀ ਪਾਈ 20,000 ਕਰਾਇਆ ਕਿੰਨਾ ਪੈ ਗਿਆ ਪੇਟੀ ਤੇ? ਤੇ ਬਚਨ ਕੀ ਡਿਆ ਵਾ? ਪਰ ਪੇਟੀ 500 ਰੁਪਏ ਤੁਹਾਨੂੰ ਬਚਣ ਡਿਆ। ਤੇ ਪੇਟੀ ਇੱਕ ਨਿਕਲਦੀ ਦਿਹਾੜੀ ਚ ਇੱਕ ਮਸਾਲਾ ਜਾ, ਦੋ ਨਿਕਲ ਗਈਆਂ 1000 ਰੁਪਏ ਬਚਣਾ। ਸਹੀ ਗੱਲ ਆ ਹਜ਼ਾਰ ਤੋਂ ਜ਼ਿਆਦਾ ਪੈਟਰੋਲ ਲੱਗਣਾ ਵਾ ਸਵਾਦ ਤੋਂ ਇੱਥੇ ਇੱਥੇ ਗੱਡੀ। ਲਿਆਉਣ ਤੇ ਉਹ ਲਿਆਓ। ਵੀਰੇ ਮੈਂ ਕਦੋਂ ਕਹਿੰਦਾ ਝੋਲੀ ਰੱਖ ਕੇ ਲੈਣੀਆਂ, ਉਹ ਵੀ ਪੈਟਰੋਲ ਵਿੱਚ ਹੀ ਪਾਉਣਾ। ਬਿਜ਼ਨਸ ਉਹ ਕਰੋ ਜਿਹੜਾ ਰਿਸਕ ਫ੍ਰੀ ਹੋਵੇ, ਜਿਹਦੇ ਚ ਮਤਲਬ ਕਿ ਬੰਦਾ ਸਿਕਿਉਰ ਹੋਵੇ ਉਹਦੀ। ਹਾਂਜੀ। ਪੈਟਰੋਲ ਪੰਪ ਉਸਤਾਦ ਜੀ ਐਸੀ ਹੈ ਕਿ
ਚੱਲ ਹੀ ਰਿਹਾ। ਉਹਦੇ ਚ ਕਿੱਦਾਂ ਬਚੇਗਾ ਸਾਨੂੰ 50,000 50,000 ਨਹੀਂ ਨਾ ਕੁਛ ਥੋੜਾ ਬਚੇ ਵਾਲਾਂ ਦਾ ਸ਼ੁਰੂ ਕਰ ਦਿੱਤਾ ਕਿਹਦਾ ਵਾਲਾਂ ਦਾ ਵਾਲਾਂ ਦਾ ਨਾਲ ਪੁੱਟਣ ਦਾ। ਨਹੀਂ ਵਾਲ ਬੜੇ ਬੜੇ ਮਹਿੰਗੇ ਵਿਕਦੀ ਤੇ ਨਹੀਂ ਮੈਂ ਤੁਹਾਨੂੰ ਦੱਸਦਾ ਵਾਂ 100 ਨਸ਼ਈ ਪਾ ਲਓ ਕੰਮ 'ਚ ਅੱਛਾ ਸਹੀ ਜਿਨ੍ਹਾਂ ਦੇ ਵਾਲ ਸਹੀ ਆ ਉਹਨਾਂ ਨੂੰ ਨਸ਼ਾ ਪਿਆਈ ਜੋ ਤੇ ਉਹਨਾਂ ਨੂੰ ਉਹ ਵਿਟਾਮਿਨ ਦੀਆਂ ਗੋਲੀਆਂ ਖਵਾਈ ਜੋ ਜਿਹੜੇ ਵਾਲ ਲਗਾਉਣ ਵਾਲੀਆਂ ਮਹੀਨੇ ਬਾਅਦ ਉਹਦੇ ਵਾਲ ਕੱਟੀ ਜੋ ਵੇਚੀ ਜੋ ਲੇਕਿਨ ਮਹੀਨੇ ਬਾਅਦ ਸਾਰੇ ਨਸ਼ਈ ਟਿੰਡਾ 25 ਸਾਲ ਤੋਂ ਥੱਲੇ ਵਾਲੇ ਸਹੀ ਨੇ ਉਹ ਸਖਤ ਜੇਲ੍ਹ ਤੋਂ ਹੋਈ ਨਹੀਂ ਵਾਲ ਉਹਦੇ। ਹਾਂ ਲੇਕਿਨ ਯਾਰ ਅਸੀਂ ਉਹਨਾਂ ਨੂੰ ਕੋਈ ਐਸਾ ਕੰਮ ਜ਼ਰੂਰ ਕਰਾਣਾ, ਉਹਨਾਂ ਨੂੰ ਖਾਣਾ ਛਾਣਾ ਦਾਂਗੇ, ਉਸਤਾਦ ਜੀ, ਉਹਨਾਂ ਕੋਲ ਕੰਮ ਕਰਾਵਾਂਗੇ। ਖੇਤੀਬਾੜੀ ਸਾਡੀ ਫਸਲਾਂ ਫਿਰ ਰਹੀਆਂ ਨੇ ਬਾਹਰ ਹਾਂ। ਮੇਰੀ ਗੱਲ ਸੁਣੋ ਉਸਤਾਦ ਜੀ। ਮਹੀਨੇ ਪਹਿਲੀ ਤਰੀਕ ਤੇ ਸਾਰੀਆਂ ਟਿੰਡਾ ਹਾਂ ਐਂਡ ਆਖਰੀ ਦਿਨਾਂ ਦੇ ਵਿੱਚ ਮਹੀਨੇ 'ਚ ਅਸੀਂ ਕਹਿਣਾ ਲਓ ਜੀ ਸਾਡੀ ਫਸਲ ਪੱਕ ਰਹੀ ਹੈ ਤੇ ਹਾਂ ਅਸੀਂ ਕਿਸੇ ਨੂੰ ਖਾਰਸ਼ ਵੀ ਨਹੀਂ ਕਰਨ ਦੇ ਰਹੇ ਸਿਰ 'ਚ ਹੱਥ ਪਿੱਛੇ ਬੰਨੇ ਉਹਨਾਂ ਦੇ ਹੁਣ ਆਈਡੀਆ ਮੇਰਾ ਉਸਤਾਦ ਜੀ ਬੋਰਿਆਂ 'ਚ ਪਾ ਮਾਲ ਆ ਗਿਆ। ਆਹੋ ਉਹਦਾ 29 ਤਰੀਕ ਨੂੰ ਸਹੀ ਕਰਿਆ ਲੋ ਰਿਕਵਰੀ ਕਰਨ ਵਾਲੇ ਆ ਗਏ। ਮੈਂ ਉਹਦਾ ਸੀਈਓ ਹੋਣਾ ਮਾਜ਼ਰਤ ਨਾਲ ਮੇਰਾ ਆਈਡੀਆ ਕਿਹਦਾ ਇਹ ਜਿਹੜਾ ਕੰਮ ਉਸਤਾਦ ਜੀ ਕਿਉਂਕਿ ਆਈਡੀਆ ਮੇਰਾ ਵਾਲਾਂ ਦਾ 4 ਤੋਂ 5 ਮੈਨੂੰ ਲੇਬਰ ਦੇ ਬੰਦੇ ਚਾਹੀਦੇ ਨੇ, ਤੁਸੀਂ ਮੇਰੇ ਨਾਲ ਪਾਰਟਨਰ, ਤੁਸੀਂ ਡੇਲੀ ਸ਼ੈਂਪੂ ਵੀ ਕਰਨਾ, ਉਹਨਾਂ ਨੂੰ ਨਹਾਉਣਾ ਵੀ ਹੈ, ਠੀਕ ਹੈ ਠੀਕ ਹੈ ਨਾ? ਵਾਲ ਤੁਸੀਂ ਜਿਹਨੇ ਭੁੱਖੇ ਤੁਸੀਂ ਉਹਦੇ ਪਿੰਨੀਆਂ ਦੇ ਵਾਲ ਵੀ ਲਾ ਲੈਣੇ ਆ। ਕਿਉਂ ਉਹ ਵਿਚਾਰੇ ਤੁਸੀਂ ਛਿਛੜਾ ਬਣਾ ਦੇਣੇ ਵਿਚਾਰੇ ਉਹਨਾਂ ਦੇ ਇੰਨੇ ਵਾਲ ਲੈਣੇ ਕਿ ਦਿਲ ਵਾਲੇ ਨੂੰ ਵੀ ਹੱਥ ਪਾ ਦੇਣਾ। ਹਾਂ ਤਾਂ ਜੀ ਵਾਲ ਲਾ ਕੇ ਪੇਟ ਵਾਲੇ ਮੂੰਹ ਲਾ ਦੇਣੀ ਆਪਾਂ। ਇਹ ਜਾਣੀ ਕਿ ਹੋਰ ਕੋਈ ਨਾ ਤੂੰ ਜਾਂ ਇੱਥੇ ਨਿਸ਼ਾਨ ਲਾ ਲੈਣਗੇ ਵਾਲ ਲਾ ਕੇ। ਇਹ ਭਾਈ ਉਹ ਸਾਈ ਤੇਰੇ ਕੋਲ 40-50 ਲੱਖ ਰੁਪਏ ਹੈਗਾ, ਹੈਗਾ ਆਪਣਾ ਸਾਹਮਣੇ ਚੌਕ 'ਚ ਪਲਾਸਟਿਕ ਦਾ ਟੂਲ ਪਲਾਜ਼ਾ ਪਾ ਲਈਏ। ਉਂਗਲ ਨਾ ਮਾਰ ਦੇ, ਉਹ ਉੱਡ ਜਾਂਦਾ ਵਾ। ਕਿੱਥੇ ਪਲਾਸਟਿਕ ਦਾ ਛੋਟੀ ਗਲੀ 'ਚ ਲਓ ਜੀ ਪਲਾਸਟਿਕ ਦਾ ਟੂਲ ਪਲਾਜ਼ਾ ਪਾਉਣੇ ਦੋ ਆਪਣਾ ਡੰਡਾ ਲਾ ਲਈਏ ਗਰੀ ਦਾ ਆਪਣਾ 2 ਕੈਮਰਾ ਸ਼ੁਰੂ ਕਰ ਲੈਣੇ ਆ। ਆਸਤਾ ਤਾਲਾ ਰਿਜ਼ਕ ਦਈਏਗਾ ਕੋਈ ਨਹੀਂ। ਇੱਥੇ ਵੱਡੇ ਰੋਡ ਤੇ ਵੀ ਆਵਾਂਗੇ। ਓਏ ਯਾਰ ਉੱਤੇ ਚੁੱਕ ਕੇ ਲੈ ਜਾਣਾ। ਮੈਂ ਤੈਨੂੰ ਦੱਸਦਾ ਵਾਂ ਆ ਜਾਣਾ ਜਿੱਥੇ ਜੀਟੀ ਰੋਡ ਤੇ ਜਿੱਥੇ ਟੂਲ ਪਤਾ ਲੱਗਣਾ ਨਾ ਉਸ ਤੋਂ ਅੱਧਾ ਕਿਲੋਮੀਟਰ ਪਹਿਲੇ ਆਪਣਾ ਪਾ ਲਓ। ਉਹ ਸਿੱਧਾ ਸਿੱਧਾ ਜੁਰਮਾਨਾ ਆਪਾਂ ਇੱਥੇ ਆਪਣੇ ਸਾਹਮਣੇ ਘਰ ਦੇ ਲਾਉਣੇ ਆ। 2 ਕੈਮਰਾ ਵਾਲਾ ਮੈਂ ਬਹਿ ਜਾਊਂਗਾ ਕੋਈ ਕਿ ਲਾ ਕੇ ਡੰਡਾ ਚੁੱਕੇ ਸਾਈਕਲ ਲਗਾਓ, ਮੋਟਰਸਾਈਕਲ ਲਗਾਓ, ਵਾਕਰ ਲਗਾਓ, 25-25 ਰੁਪਏ ਲੈ ਜਾਓ। ਅੱਲਾ ਨੇ ਇੱਜ਼ਤ ਦੇਣੀ ਆ ਸਾਲ ਤੱਕ ਵੱਡੇ ਰੋਡ ਤੇ। ਬੇਟੇ ਸਾਜੀ ਕਈ ਬਦਤਮੀਜ਼ ਵੀ ਹੁੰਦੇ ਆ, ਉਹ ਇੰਜ ਮਾਰਦੇ ਆ ਪੈਸੇ, ਕੋਈ ਚੱਕੂਗਾ ਉਹ ਨਹੀਂ ਉਹ ਤਾਂ ਚੁੱਕ ਤੇਰੀ ਲੇਗਾ। ਅੱਖ 'ਚ ਵੱਜਣੇ ਆ। ਕੋਈ ਲੜ ਪਿਆ, ਕੋਈ ਐਸੀ ਵੈਸੀ, ਕੋਈ ਤੈਨੂੰ ਪਤਾ ਇਹੋ ਜਿਹੇ ਲੋਕ ਵੀ ਆਂਦੇ ਉਹ ਛੱਟਾ ਲਾ ਯਾਰ ਇਹ ਬੰਦਾ ਇਹ ਕਾਨੂੰਨ ਨੇ ਲਾਉਣ ਦੇਣਾ ਕਹਿੰਦਾ ਮੈਂ ਉਹੀ ਪਹਿਲੇ ਗੱਲ ਨਹੀਂ ਕੀਤੀ ਉਸਤਾਦ ਜੀ ਫਿਰ ਚਲੋ ਉਹੀ ਗੱਲ ਕੀਤੀ ਨਾ ਮੈਂ ਉਹੀ ਗੱਲ ਕੀਤੀ ਦੇਖੋ ਫਿਰ ਇੱਥੇ ਹੁਣ 6 ਪੈਕ ਮਟਾਉਣਾ ਜਿਮ ਪਾ ਲਈਏ। ਉਹ ਨਹੀਂ ਓਏ ਪਾਗਲ ਹੋ ਗਿਆ। ਹਾਂਜੀ ਸਾਜੀ ਚਾਈਨਾ ਮਾਲ ਪਾਉਂਦੇ ਉਹ ਯਾਰ ਨਹੀਂ ਯਾਰ ਮੈਂ ਮੇਲਾ ਮੰਡੀ ਯਾਰ ਬਹੁਤ ਆ ਕੰਮ। ਮੈਂ ਕਹਿ ਰਿਹਾ ਕੰਮ ਜਿਹੜਾ ਛੱਡੀਏ ਨਾ ਉਹਦੇ ਮੁਤਾਬਕ ਦਾ ਇੰਜ ਦਾ ਕਰੀਦਾ ਕਿ ਲੋਕ ਫਖਰ ਕਰਨ। ਤੁਹਾਨੂੰ ਮੋਟਰਸਾਈਕਲ ਚਲਾਣੀ ਆਂਦੀ? ਮੌਤ ਦਾ ਖੂਹ ਮਿਠਾਈ। ਹਾਂ ਮੁੰਡੇ ਬੇਰੋਜ਼ਗਾਰ ਵੀ ਨਹੀਂ ਰਹਿਣੇ। ਪਤਾ ਕੀ ਗੱਲ ਆ ਮੇਰੀ ਸੁਣੋ ਗੱਲ। ਮਿੱਠਾ ਜੀ ਗੱਲ ਸੁਣੋ, ਮੌਤ ਦੇ ਖੂਹ ਚਲਾਉਣੇ ਘਰਾਂ ਦੇ ਘਰ ਵੇਲੇ ਹੋ ਜਾਂਦੇ ਭਾਈ ਇਹ ਸੌਖੇ ਨਹੀਂ। ਜੀ ਗੇਮ ਸਮਝੋ ਨਾ ਸਾਨੂੰ ਯੂਜ਼ ਕਰਕੇ ਸੇਲ ਨੂੰ ਸਿਰਫ ਲਾਂਚ ਕਰਨਾ। ਹਾਂ, ਬਸ ਉਸਤਾਦ ਜੀ ਨੈਪੋਟਿਜ਼ਮ ਫਲਾ ਰਹੇ, ਬੱਚਾ ਹਿੱਟ ਕਰਾਣਾ ਚਾਹੁੰਦੇ। ਪੈਸਾ ਸਾਡਾ ਹਾਂਜੀ ਕੀ ਬਾਤ ਹੈ। ਹਾਂਜੀ ਉਸਤਾਦ ਨਾ ਜੀ ਜੀ ਤੁਸੀਂ ਸਿਰਫ ਮੋਟਰਸਾਈਕਲ ਚਲਾਣੀ ਤੇ ਥੱਲੇ ਚਾਰ ਮਾਲ, ਮੈਂ ਮਿੱਠਾ ਅਸੀਂ ਥੱਲੇ। ਮੈਂ ਕਾਊਂਟਰ ਤੇ ਬੈਣਾ ਭਾਈ, ਮੈਂ ਸਿਰ ਉਹੀ ਕਹਿਣਾ ਫੁੱਲ ਡੱਬਾ ਪ੍ਰੋਗਰਾਮ ਹੈ ਜੀ। ਹਾਂ ਮਿੱਟੇ ਤੂੰ ਹੋ ਗਿਆ। ਉਹੀ ਕਹਿਣਾ ਬਸ। ਫੁੱਲ ਡੱਬਾ ਪ੍ਰੋ ਹਾਂ ਉਹ ਤੂੰ ਬੋਲੇਗਾ ਬਸ। ਕਿਉਂਕਿ ਉੱਥੇ ਤਾਂ ਚੁੱਪ ਕਰਨ ਵਾਲਾ ਬੰਦਾ ਨਹੀਂ ਉਹ ਸਾਡੇ ਕੋਲ ਬਿਹਤਰੀਨ ਉਹ ਇਹਦਾ ਕੋਈ ਨਹੀਂ ਬੋਲਿਆ ਜਾਣਾ ਸਾਹਿਬ। ਉਹ ਬੋਲਿਆ ਕੋਈ ਜਿਹੜਾ ਅਰਥ ਹੋਣਾ ਮਾਗ ਦੇ ਵਿੱਚ। ਮਿੱਠਾ ਜਾਂ ਦਰਾ ਸਲਾ ਕਮੈਂਟਰੀ ਫੁੱਲ ਡੱਬਾ ਪ੍ਰੋਗਰਾਮ ਦੇ ਲਓ ਜੀ ਮੇਰੇ ਵੀਰ ਜੀ, ਤੁਹਾਡੇ ਸਾਹਮਣੇ ਤੁਹਾਡੀ ਅੱਖਾਂ ਦੇ ਸਾਹਮਣੇ ਮੈਡਮ ਸ਼ੀਲਾ ਪਰਫਾਰਮ ਕਰਕੇ ਦਿਖਾਉਣਗੇ ਮੇਲਾ ਸ਼ਾਲਾ ਮਾਰਕਾ ਦੇ ਵਿੱਚ। ਅੱਜ ਕੀ ਕੋਈ ਧੋਖਾ ਕੋਈ ਫਰੇਮ ਨਹੀਂ। ਇੱਕ ਵਾਰੀ ਜਰਾ ਜ਼ੋਰਦਾਰ ਤਾੜੀ ਲਾ ਦਿਓ, ਸਾਰੀ ਲੇਡੀ ਸਾਹਮਣੇ ਆ ਜਾਓ। ਕੰਮ ਕਰਕੇ ਕਰਾਂ ਕੰਮ ਕਰਕੇ। ਤੇ ਤਾੜੀ ਲੱਗਦਾ ਲੈ ਆਪਣੇ ਮੂਹਰੇ ਜਾਬ ਲੋ ਤੈਨੂੰ ਤਾੜੀ। ਲੋਕ ਉਹ ਵੀ ਕਹਿੰਦੇ ਨੇ ਨਹੀਂ ਚਲੋ ਮੌਤ ਤੇ ਕੁਝ ਕਰਨਾ ਕੀ ਮੋਟਰਸਾਈਕਲ ਚਲਾਉਣੀ ਹੈ ਤੁਸੀਂ ਮੋਟਰਸਾਈਕਲ ਚਲਾਣੀ, ਅੱਗੋਂ ਥੱਲੇ ਅਸੀਂ ਆਰੇ ਲਾਈ ਰੱਖਣਾ ਸਾਰਿਆਂ ਨੂੰ। ਡਾਂਸ ਟੈਪ ਅੱਜ ਇਹ ਗੱਡੀਆਂ ਘੁੰਮ ਰਹੀਆਂ ਨੇ ਥੱਲੋਂ ਐਵੇਂ ਸਾਜ ਮੰਨੀ ਗਾ ਸਾਜ ਮੰਦੀ ਇਹ ਗਾਣਾ ਉਹ ਗਾਣਾ ਚੱਲਦਾ ਹੁੰਦਾ ਉੱਥੇ ਕਿਹੜਾ? ਸਾਜ ਮੰਨੀ ਸਾਜ ਐ ਕਰ ਨਾਲ ਵੱਜਦੇ ਵੀ ਹੁੰਦੇ ਕੁਛ ਯਾਦ ਆ ਅਕਸਰ ਦਿਲਬਰ ਗਾਣਾ ਵੀ ਚੱਲਦਾ ਸਾਜੀ, ਬੜਾ ਚੱਲਦਾ ਦਿਲਬਰ। ਹਾਂ ਦਿਲਬਰ ਉਹ ਗਾਣਾ ਬਹੁਤ ਚੱਲਿਆ। ਹਾਂ ਫਿਰ ਇੱਕ ਹੋਰ ਚੱਲਦਾ ਹੁੰਦਾ। ਪਹਿਲੇ ਚੱਲਦਾ ਹੁੰਦਾ ਸੀ ਸਾਤ ਸਮੁੰਦਰ ਪਾਰ ਮੈਂ ਤੇ ਉਹ ਵੀ ਚੱਲਦਾ ਹੁੰਦਾ ਸੀ ਉਸਤਾਦ ਜੀ ਜਮਾ ਦੋਗੇ ਆ ਚੱਲਦੇ ਸੀ ਅਗਰ ਤਾਂ ਤੁਹਾਨੂੰ 40-50 ਲੱਖ ਰੁਪਏ ਹੈਗਾ ਆਪਣੇ ਸਿਰ ਨੂੰ ਕੱਢ ਲਓ ਜਾਨੀ ਨਾਰ। ਜਾਨੀ ਨਾਰ ਜਾਨੀ ਨਾਰ ਤੋਂ ਬਾਅਦ ਟੈਲਰ ਬੰਦ ਹੋ ਗਈ, ਉਹ ਜਗ੍ਹਾ ਜਾਨੀ ਨਾਰ ਲਿਆਉਂਦੇ। ਯਾਰ ਡਬਲ ਸ਼ਾਹ ਨਹੀਂ ਸੀਗਾ, ਇਹ ਡਬਲ ਸ਼ੇਕ ਕਰ ਲੈਣ। ਡਬਲ ਸ਼ੇਪ ਮੈਂ ਜੈਨੂਨ ਕਹਿਣ ਡਿਆ। ਉਹ ਸ਼ੀਸ਼ੇ ਨਾਲ ਨਿੱਕੇ ਨਿੱਕੇ ਵੱਡੇ ਨਜ਼ਰ ਹੁੰਦੇ ਆ। ਉਹ ਲੱਕੀ ਵਾਲੇ ਸਰਕਲ ਨਹੀਂ ਵੜਦੇ ਹੁੰਦੇ ਸੀਗੇ। ਨਹੀਂ ਇਹਨੂੰ ਆਪਾਂ ਲਾ ਲੈਣੇ ਆਪਣਾ ਆਜੋ ਵੀ ਆਜੋ ਵੀ ਆ ਜਾ ਵੀ ਆਜੋ ਵੀ ਤੇਰਾ
ਥੋੜੀ ਦੇਰ ਮੁਗਲ ਮੇਲਾ ਦੇਖੋ ਵੀ, ਆ ਜਾਓ ਵੀ ਮੁਗਲ ਮੇਲਾ ਦੇਖੋ ਥੋੜੀ ਦੇਰ। ਗੂਗਲ ਮਿਲ ਉਸਤਾਦ ਜੀ ਵੈਸੇ ਉਹ ਵੀ ਕੰਮ ਮਾੜਾ ਨਹੀਂ ਹੈਗਾ ਜਿਹੜੇ ਇਹਨੇ ਦੱਸਿਆ, ਤੁਸੀਂ ਜਾਨਵਰ ਪਾਉਣੇ ਆ। ਮੁਗਲ ਨਾਲ ਮੁਗਲ ਗੱਲ ਰਹੀ ਯਾਰ, ਮੇਰੀ ਗੱਲ ਸੁਣ ਲੈ ਇੱਕ ਮਿੰਟ। ਤੁਸੀਂ ਜ਼ਿੰਦਗੀ 'ਚ ਕਦੀ ਕੁਝ ਨਹੀਂ ਕਾਰੋਬਾਰ ਕਰ ਸਕਦੇ, ਮੈਂ ਤਾਂ ਬਾਤ ਕਰੋ ਤੁਸੀਂ, ਹਾਮੀ ਤੇ ਭਰੋ। ਮੈਂ ਹਾਂ ਕਹਿੰਦਾ ਹਾਮੀ ਆ, ਉਹ ਕਹਿੰਦਾ ਆਓ ਕਰ ਲਓ, ਨਹੀਂ, ਉਸਤਾਦ ਜੀ ਕਹਿੰਦਾ ਮੈਨੂੰ 50 ਲੱਖ ਦੇ ਕਵਰ ਸਟਾ ਦਿਓ, ਸਵਾਤੋਂ ਆੜੂ ਚੁੱਕ ਲਿਆਓ। ਉਸਤਾਦ ਜੀ ਠੀਕ ਹੈ ਜੀ। ਜਿਹੜਾ ਆਈਡੀਆ ਮਾੜਾ, ਤੁਸੀਂ ਹੁਣ ਆਪਣੇ ਨਾਂ ਦਾ ਬੈਂਕ ਪਾ ਲਓ, ਜਾਨੀ ਕਮਰਸ਼ੀਅਲ ਬੈਂਕ ਪਾ ਲਓ, ਪ੍ਰਾਈਵੇਟ ਲਿਮਿਟਿਡ ਪ੍ਰਾਈਵੇਟ ਲਿਮਿਟਡ ਐਸਜੇ। ਕਮਰਸ਼ੀਅਲ ਬੈਂਕ। ਹਾਂ ਹੁਣ ਮਾੜਾ ਵਾ, ਤੁਸੀਂ ਰੁਪਈਆ 40-50 ਲੱਖ ਕਰਨਾ ਵਾ ਤੁਹਾਡਾ, ਮੈਂ ਕਾਹਤੋਂ ਕਰਨਾ ਵਾ? ਬਿਲਡਿੰਗ ਹੀ ਲੈਣੀ ਹੈ, ਪੈਸੇ ਲੋਕਾਂ ਨੇ ਜਮ੍ਹਾਂ ਕਰਾਉਣੇ। ਉਹਨੇ ਜਮ੍ਹਾਂ ਕਰਾਉਣਗੇ, ਆਪਾਂ ਹਫ਼ਤੇ ਬਾਅਦ ਦੌੜ ਜਾਵਾਂਗੇ। ਨਹੀਂ ਹਾਂ ਇਹ ਵੀ ਸਹੀ ਹੈ। ਜੇ ਉਹ ਲੋਕੀ ਪੁੱਛਣਗੇ ਕਿੱਥੇ ਗਏ ਸੀਗੇ, ਹਾਲਾਤ ਨੇ ਕਹਿਣ ਬਾਦਤ ਆ। ਜੇ ਪੁੱਛਣਗੇ ਕਿੱਥੇ ਗਏ, ਤੁਸੀਂ 7 ਆੜੂ ਲੈਣਗੇ ਅਸੀਂ। ਹਾਂ ਹਾਂ ਬੈਂਕ 'ਚ ਜਦੋਂ ਦੇਖੋ ਨਾ ਕਿ 50-60 ਲੱਖ ਜਮ੍ਹਾਂ ਹੋ ਗਿਆ, ਉਹ ਉੱਥੋਂ ਕੱਢੋ, ਉਹਦਾ ਇੱਕ ਹੋਰ ਬਿਜ਼ਨਸ ਕਰ ਲਓ। ਇਹ ਹੀ ਬੈਂਕਿਜ਼ਮ ਆ ਬੈਂਕ ਕਰਦੀ ਹੈ ਇੰਜ। ਸਰ ਜੀ, ਇਦਾਂ ਹੀ ਚੱਲ ਰਿਹਾ ਬੈਂਕਿੰਗ ਦਾ ਸਿਸਟਮ। ਹਾਂ ਉਸਤਾਦ ਜੀ ਸਿਲਵਰ ਕਢਾ ਲਓ, ਠੀਕ ਹੈ, ਉਹਦੇ ਵਿੱਚੋਂ ਸਾਈਜ਼ ਦੋਵਾਂ ਉਸਤਾਦ ਸੀਰੀ ਤੇ ਭਾਈ ਸਾਹਿਬ ਨਹੀਂ ਮੇਰੇ ਕੋਲ ਨਹੀਂ ਨੰਗਿਆ ਜੀ। ਉਸਤਾਦ ਜੀ ਕੋਲ ਉਹ ਸਿਲਵਰ ਖੋਲੀ ਜਾਂਦਾ ਉਸਤਾਦ ਜੀ, ਇਹ ਬੜੀ ਗੇਮ ਆ ਉਸਤਾਦ ਜੀ ਕੜਿਆ ਤੋਂ ਅੱਗੇ ਨਿਕਲ ਚੁੱਕੇ ਆ ਜੀ। ਹਾਂ ਮਤਲਬ ਹੋਰ ਨੇ। ਮੈਂ ਅੰਗੂਠੀ ਚੋਂ ਨੰਗਣ ਨੂੰ ਫੇਰ ਰਿਹਾ ਹੁਣ। ਕਿਹੜੇ ਕੋਲ ਨੰਗੇ ਹਾਂ ਉਹ ਮੌਤ ਦਾ ਖੂਬ ਬਿਲਕੁਲ ਸਹੀ। ਓਏ ਹਾਂਜੀ ਆ ਗਿਆ ਮੇਰੇ ਜ਼ਿਹਨ 'ਚ ਕੰਮ। ਅੱਛੀ। ਉਹ ਜਿਹੜੀ ਮੈਂ ਤੈਨੂੰ ਚੱਦਰ ਨਹੀਂ ਸੀ ਦੱਸੀ, ਜਿਹੜੀ 5 ਲੱਖ ਦੀ ਵਿਕਦੀ ਆ, ਉਹ ਜਿਹੜੀ ਅੰਗੂਠੀ ਚੋਂ ਲੰਘ ਜਾਂਦੀ ਪੂਰੀ। ਹਾਂਜੀ 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 ਹਾਂਜੀ, ਉਹ ਭੇਡ ਜਿਹੜੀ ਹੁੰਦੀ ਨਾ, ਉਹਦੀ ਹੋਣੀ। ਭੇਡ ਦਾ ਨਹੀਂ ਭੇਡ ਦੀ ਉਹਨਾਂ ਦਾ ਨਹੀਂ ਹੁੰਦਾ, ਭੇਡ ਦੇ ਪੇਟ 'ਚ ਜਿਹੜਾ ਬੱਚਾ ਹੁੰਦਾ ਨਾ, ਜਦੋਂ ਉਹ ਐਡਾ ਕੁ ਹੋ ਜਾਂਦਾ ਨਾ ਕਿ ਜਦੋਂ ਪੈਦਾ ਹੁੰਦੇ ਕੋਲ ਹੁੰਦਾ ਉਹਦੇ ਵਾਲ ਆ ਜਾਂਦੇ ਨੇ ਅੰਦਰ, ਹਾਂਜੀ ਉਦੋਂ ਉਹਨੂੰ ਜ਼ਿਬਾ ਕਰਨਾ ਵਾ, ਜ਼ਿਬਾ ਕਰਦੇ ਆ, ਉਦੋਂ ਉਹ ਬੱਚਾ ਅੰਦਰੋਂ ਕੱਢਦੇ ਆ, ਤੇ ਉਹ ਜਿਹੜੇ ਬੱਚੇ ਦੇ ਵਾਲ ਹੁੰਦੇ ਉਹ ਕਿੰਨੇ ਕੁ ਸੌਫਟ ਹੁੰਦੇ ਹੋਣਗੇ, ਜਿਹੜਾ ਹਲੇ ਪੈਦਾ ਹੋਣਾ ਜਿਹਨੇ, ਤੇ ਅੰਦਰ ਉਹਦੇ ਵਾਲ ਆ ਗਏ ਨੇ, ਜਿਵੇਂ ਇਨਸਾਨ ਦਾ ਬੱਚਾ ਪੈਦਾ ਹੁੰਦਾ ਝੰਡ ਆਈ ਹੁੰਦੀ ਨਾ, ਹਾਂਜੀ ਹਾਂਜੀ ਹਾਂਜੀ। ਇੰਜ ਉਹ ਜਿਹੜੇ ਉਹਦੇ ਉਹ ਵਾਲ ਆ, ਉਹਨਾਂ ਵਾਲਾਂ ਦੀ ਉਹ ਬਣਦੀ ਹੈ ਚੱਦਰ। ਲੇਕਿਨ ਸਰ ਜੀ ਕਿੰਨੇ ਹਿੰਮਤ ਕਿੰਨੇ ਕਰਨੀ ਸੀ ਬਸ। ਜ਼ੁਲਮ ਨਹੀਂ ਹੈਗਾ, ਉਹ ਜ਼ੁਲਮ ਉਹਦੇ ਮੂੰਹ 'ਚ ਹੱਥ ਪਾ ਕੇ ਅੰਦਰੋਂ ਵਾਲ ਖਿੱਚ ਲਿਆ ਕਰਾਂਗੇ। ਅੰਦਰੋਂ ਢੇੜ ਲਿਆ। ਹਲ ਖੁੱਲਾ ਕੇ ਬੱਚਾ ਉੱਤੇ ਛੱਡਤਾ। ਆਜੀ ਉਹ ਮੁੰਦਰੀ ਦੇ ਵਿੱਚੋਂ ਪੂਰੀ ਚੱਦਰ ਮੁੰਦਰੀ ਚੰਜ ਕਰਕੇ ਬਾਹਰ ਆਈ, ਇੰਨੀ ਸੌਫਟ ਹੁੰਦੀ, 4 ਲੱਖ 5 ਲੱਖ ਰੁਪਏ ਦੀ। ਹਾਂਜੀ 27 ਸਾਡੇ ਕੋਲ ਐਡਾ ਮੋਟਾ ਕੇਸ ਆ, ਉਹ ਪੁੱਤਰੀ ਚੋਂ ਲੰਘ ਜਾਂਦਾ ਵਾ। ਉਹ ਮੁੰਦਰੀ ਵੀ ਏਡੀ ਇਹ ਹੋਣੀ। ਨਹੀਂਗਾ, ਉਹ ਛਾਪਰ ਆ ਭਾਜੀ। ਇਹ ਕੋਈ ਫਨਕਾਰੀ ਤੇ ਤੁਸੀਂ ਨਹੀਂ ਟਾਇਰ ਦੇ ਉੱਤੇ ਨਗੀਨਾ ਲਾਇਆ ਹੋਇਆ ਉਹ। ਹਾਂਜੀ ਡੱਬੀਆਂ ਵਾਲਾ ਐਡੀ ਮੋਟੀਆਂ ਡੱਬੀਆਂ ਵਾਲਾ ਕੇਸ ਆ, ਕਰਕੇ ਮੁੰਦਰੀ ਕੱਢੋ, ਬਲਕਿ ਮੁੰਦਰੀ ਛੋਟੀ ਵੀ ਗੱਲ ਹੋ ਚ ਨਿਕਲ ਜਾਂਦਾ। ਸਰ ਜੀ ਰਕਸ਼ੇ ਦੇ ਟਾਇਰ ਤੇ ਮਾੜਾ ਜਿਹਾ ਨਗ ਰੱਖ ਕੇ ਕਹਿੰਦੇ ਸਾਡੀ ਮੁੰਦਰੀ। ਉਸਤਾਦ ਜੀ ਨਹੀਂ ਮੁੰਦਰੀ ਤੁਹਾਡੀ ਫਲੈਕਸੀਬਲ ਹੋਣੀ ਹੈ, ਜਦੋਂ ਥੋੜਾ ਜਿਹਾ ਉਹਨੂੰ ਜ਼ੋਰ ਪੈਂਦਾ ਨਾ ਖੁੱਲ ਜਾਂਦੀ ਹੋਣੀ। ਪਤਾ ਨਹੀਂ, ਮੈਂ ਕਦੇ ਮੈਂ ਦੂਰੋਂ ਦੇਖੀ ਮੈਂ ਏਦਾਂ ਹੀ ਲੱਗ ਕੇ ਮਿੱਠਾ ਗਿਆ। ਨਾ ਮਿੱਟੀ ਦਾ ਤੇਲ ਪਾ ਕੇ ਨਾ ਉਹ ਨਹੀਂ ਕਰਦੇ। ਮੂੰਹ ਚੋਂ ਤੇ ਬੱਚੇ ਕਹਿੰਦੇ ਸਾਡਾ ਮੂੰਹ ਚੋਂ ਅੱਗ ਕੱਢਦਾ। ਕਹਿੰਦੇ ਕਿਆ ਕੰਮ ਕਰਦੇ? ਕਹਿੰਦਾ ਮੂੰਹ ਚੋਂ ਅੱਗ ਕੱਢਦਾ। ਮਿੱਟੀ ਦੇ ਤੇਲ ਆ ਕੇ ਨਹੀਂ ਕੱਢੀ ਦੀ, ਆਗੂ ਕੱਢ ਕੇ ਤੇ ਉਸੇ ਪੈਟਰੋਲ ਨਾਲ ਗਰਾਰੇ ਕੱਢ ਰਿਹਾ, ਗਲਾ ਚੱਟ ਕੇ। ਕਾਲੂ ਮਿੱਟੀ ਦਾ ਤੇਲ ਪਾ ਕੇ ਮੂੰਹ ਚੋਂ ਅੱਗ ਕੱਢ ਰਿਹਾ, ਤੇ ਛੋਟਾ ਕਾਲੂ ਡੱਬੇ ਨੂੰ ਪਲਾਸ ਪਾ ਕੇ ਸਾਫ। ਉਹ ਬੱਸ ਕਰਦੇ ਯਾਰ, ਤੂੰ ਕੀ ਕਸਮ ਹੈ ਖੁਦਾ ਦੀ। ਸਰ ਜੀ ਜਿੱਥੇ ਅੱਗ ਬਲੇਗੀ ਉੱਥੇ ਡੱਬਾ ਪਹੁੰਚੇਗਾ। ਨਹੀਂ ਉਸਤਾਦ ਜੀ ਮੌਤ ਦਾ ਖੂਹ ਫਿਰ ਨਹੀਂ ਮੇਰਾ ਤਾਂ ਆਈਡੀਆ ਸੀ ਮੋਟਰਸਾਈਕਲ ਨਹੀਂ ਯਾਰ, ਉੱਤੇ ਤੱਕ ਆ ਦਸਾਂ ਦੇ ਨੋਟ ਵੀ ਤੁਹਾਨੂੰ ਹੱਥ 'ਚ ਫੜਾਣੇ ਅਗਲੇ ਆ। ਕਰੋੜ ਰੁਪਈਆ ਨਾ ਇਕੱਠਾ ਕਰਕੇ ਨਾ, ਚਾਈਨਾ ਚੋਂ ਇੱਕ ਬੰਦਾ ਜਾਵੇ ਚਾਈਨਾ, ਹਾਂ ਉੱਥੋਂ ਕੋਈ ਪ੍ਰੋਡਕਟ ਬਣਵਾ ਕੇ ਲਿਆਓ, ਇੱਥੇ ਲਾਂਚ ਕਰੋ, ਜਿਵੇਂ ਪਾਵਰ ਬੈਂਕ ਆ, ਫਿਰ ਆਪਾਂ ਸਾਰੇ ਇੱਕ ਇੱਕ ਮਸ਼ਹੂਰੀ ਬਣਾਵਾਂਗੇ, ਜਿਵੇਂ ਚੱਲਦੀਆਂ ਨੇ ਮਸ਼ਹੂਰੀਆਂ, ਪਿੱਛੇ ਢੇਰ ਲੱਗਾ ਹੁੰਦਾ ਚਾਰਜਰਾਂ ਦਾ ਅੱਗੇ ਖਲੋ ਕੇ, अस्सलाम वालेकुम, ये हमने चार्जर बनवाया है, ये चार्जर ऐसा इदा करके सारे सोशल मीडिया ਤੇ ਪਾਵਾਂਗੇ। ਚੀਜ਼ ਬਣਾਉਣੇ ਨਵੀਂ ਜਿਹਦੀ ਲੋਕਾਂ ਨੂੰ ਜ਼ਰੂਰਤ ਆ। ਫਿਰ ਜੇ ਲੋਕਾਂ ਨੂੰ ਜ਼ਰੂਰਤ ਵਾਲੀ, ਹੁਣ ਦੇਖੋ ਤੁਸੀਂ ਟਾਇਲ ਪੱਥਰ ਵਿਕਦਾ ਵਾ, ਲੈਂਟਰ ਵਿਕਦਾ, ਨਹੀਂ। ਟੀਅਰ ਗਾਰਡਨ ਵਿਕਦਾ। ਨਹੀਂ। ਮੈਂ ਮੇਰੀ ਗੱਲ ਸੁਣੋ, ਉਹ ਮੈਂ ਕਹਿੰਦਾ ਨਿੱਕੇ ਪ੍ਰੋਡਕਟਸ ਚਾਈਨਾ ਤੋਂ ਬਣਵਾਓ, ਆਪਣੀਆਂ ਕਸਟਮਾਈਜ਼ ਕਰਕੇ ਕਿ ਸਾਨੂੰ ਇਹ ਚੀਜ਼ ਬਣਾ ਕੇ ਦਿਓ ਇਸ ਕੰਮ ਵਾਸਤੇ। ਉਹ ਇਹ ਤਾਂ ਹਰ ਬੰਦਾ ਕਰ ਲੂਗਾ। ਐਸਜੇ ਵਾਲ ਬਣਾਓ, ਆਪਣੀ ਕੰਧਾਂ ਬਣਾਓ, ਆਪਣੇ ਕੰਧਾਂ ਬਣਾਓ, ਐਸਜੇ ਵਾਲ, ਆਹੋ ਪੂਰੀ ਬਣੀ ਕੰਧ ਹੋਵੇ, ਐਸਜੇ ਵਾਲ ਖਾਬ ਵੀ ਨਾ ਗੁਜ਼ਰਨੇ ਪਾਏ। ਹੈ ਜਿੱਦਾਂ ਤਿਆਰ ਛੱਤੇ ਹੁੰਦੀ ਹੈ, ਖਾਬ ਵੀ ਨਾ ਗੁਜ਼ਰਨੇ ਪਾਏ, ਇਹ ਬਾਤ ਮਸ਼ਹੂਰੀ ਤੁਸੀਂ ਐਸੀ ਤਿਆਰ ਛੱਤਾਂ। ਹਾਂਜੀ ਉਹ ਫਰਕ ਨੇ। ਘਰ ਇੱਕ ਵਾਰੀ ਜ਼ਿੰਦਗੀ 'ਚ ਬਣਦਾ, ਕੰਮ ਉਹ ਕਰੋ ਜਿਹੜਾ ਡੇਲੀ ਚੱਲੇ। ਤੁਸੀਂ ਜਿਹੜਾ ਜੇ ਚਾਈਨਾ ਜੀ ਕਰੋੜ ਰੁਪਏ ਲਾਣਾ ਨਾ, ਤੁਸੀਂ ਘੜੀ ਬਣਾਓ, ਜਾਨੀ ਦੀ ਘੜੀ। ਦੀ ਘੜੀ ਜਾਨੀ ਦੀ ਘੜੀ ਮੁੜੀ, ਜਾਨੀ ਦੀ ਘੜੀ ਦੀ ਘੜੀ। ਠੀਕ ਹੈ, ਘੰਟੇ ਬਾਅਦ ਉਹ ਜੁਗਤ ਮਾਰੇ ਟਾਊਨ ਨਾਲ ਹੀ। ਉਹ ਯਾਰ ਕੀ ਬਕਵਾਸ ਆ ਯਾਰ ਤਾਂ ਤੁਸੀਂ। ਨਹੀਂ ਆਰਟੀਫੀਸ਼ੀਅਲ ਜੁਐਲਰੀ ਦਾ ਕੰਮ ਕਰ ਲੈਂਦੇ, ਨਿੱਕੇ ਪੀਸ ਆ ਲੜਕੀਆਂ ਪਾਉਂਦੀਆਂ ਨੱਕ 'ਚ ਵੀ, ਆ ਕੋਕੇ ਆ, ਨਥਰੀਆਂ, ਜੇ ਉਹ ਨੈਕਲਸ, ਇਹ ਕੰਮ ਬਹੁਤ ਆ ਸਾਜੀ। 12 ਪੀਸ 200 ਦਾ ਆ ਜਾਣਾ ਵਾ, ਇੱਕ ਪੀਸ 100 ਦਾ ਵੇਚਿਆ, 1000 ਰੁਪਏ ਬਚ ਗਿਆ। ਇਹ 50,000 ਵਾਲਾ ਆਈਡੀਆ ਹੈ ਕਿ ਹਾਂਜੀ ਕੀ ਹੋ ਗਿਆ ਸਰ ਜੀ, ਕਿੰਨੀਆਂ ਆਈਟਮਾਂ ਅੰਗੂਠੀਆਂ ਹੋ ਗਈਆਂ, ਬੜਾ ਨਾਮ, ਬ੍ਰੈਸਲੇਟ, ਛੱਲੇ, ਪਜ਼ੇਬਾਂ।
ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਲੱਖ 1.5 ਲੱਖ ਰੁਪਏ ਦੀ ਤਰ ਲੈਣੀ ਆ ਆਣੀ ਤਲਵਾ ਨੂੰ ਲਾ ਕੇ, ਜਿਹੜੀਆਂ 5-7 ਵੀ ਸਵੇਰੇ ਪਾਈਆਂ ਹੁਣ ਹਫਤੇ ਤੁਹਾਨੂੰ ਰੁਪਇਆ 5-7 ਲੱਖ ਪੈ ਜਾਣਾ ਤੁਸੀਂ ਕੁਝ ਵੀ ਨਹੀਂ ਕਰਾ, ਤੁਸੀਂ ਬਸ ਯਾਰ ਤਾਰ ਸਵਾਤੋਂ ਆੜੂ ਮੈਂ ਕੀ ਤਰ੍ਹਾਂ ਕਰਨੀ ਆ 40 ਲੱਖ ਤੁਸੀਂ ਕੀ ਕਰਨੀ ਆ? ਤੁਸੀਂ ਤਰ੍ਹਾਂ ਲੈ ਲਵਾਂ ਮੈਂ ਇਨਵੈਸਟ ਕਰਨੀ, ਤੁਸੀਂ ਰਹਿ ਕੇ ਜਿਹੜਾ ਸਵੇਰੇ ਓਏ ਕਿੰਨੀ ਮਾਲ ਪਾਇਆ ਗਿਆ ਤੇਰੀ ਜਿਹੜੀ ਤੇ ਐ ਸ਼ਾਮ ਨੂੰ ਅਗਰਾਈ ਮੈਂ ਜਾਂਦੀ ਤਾਂ ਜੀ ਆ- ਖਬਰਦਾਰ ਵਾ ਸਿਰ ਜਿਹੜੀ ਸਾਜੇ ਬੋਰਡ ਨਹੀਂ ਹੁੰਦੇ, ਬੋਰਡ ਮਦਰ ਬੋਰਡ ਜਿਹਨੂੰ ਕਹਿੰਦੇ, ਉਹਨਾਂ ਚੋਂ ਸੋਨਾ ਨਿਕਲਦਾ ਤੁਹਾਨੂੰ ਪਤਾ। ਉਹ ਲੋਕੀ ਇਸਤਰੀ ਜੋ ਟਾਂਕਾ ਸੋਨੇ ਦਾ ਕਰ ਓਏ ਮੈਂ ਤੁਹਾਨੂੰ ਦੱਸਦਾ ਵਾਂ ਕਾਰੋਬਾਰ ਜੀ ਬਾਬਾ ਜੀ, ਯਾਨੀ 2 ਗਲੀਆਂ ਨਾ 3 ਗਲੀਆਂ, ਇੱਕ ਮਹੱਲਾ, ਇੱਕ ਮਹੱਲੇ ਦੇ ਪੂਰੀ ਜਿੰਨੇ ਇੱਕ ਮਹੱਲੇ ਦੇ ਯੂਨਿਟ ਚੱਲਦੇ ਆ, ਇੰਨਾ ਕਿਸੇ ਲਾਗੇ ਖੁੱਲੀ ਜਗ੍ਹਾ ਤੇ ਨਾ ਫਸਲਾਂ 'ਚ ਉਹ ਲਾ ਲਓ। ਪਾਵਰ ਹਾਊਸ ਹਾਂ ਉਹ ਜਿਹੜਾ ਬਿਜਲੀ ਬਣਾਉਣ ਵਾਲਾ ਸੋਲਰ ਹਾਂ ਸੋਲਰ ਲਾ ਕੇ ਉੱਥੋਂ ਮਹੱਲੇ ਨੂੰ ਕਨੈਕਸ਼ਨ ਦੇ, ਉਹਨਾਂ ਕੋਲ 2-2 ਰੁਪਏ ਮਹੀਨੇ ਦਾ ਲਓ ਸਾਰਿਆਂ, ਐ ਆਈਡੀਆ ਬਹੁਤ ਅੱਛਾ, 5-5 ਰੁਪਏ ਲੈ ਲਓ ਭਾਵੇਂ ਜਿਨ੍ਹਾਂ ਦੇ ਏਸੀ ਲੱਗੇ। ਆਈਡੀਆ ਬਹੁਤ ਅੱਛਾ। ਸਾਡੀ ਹਕੂਮਤ ਨਾਲ ਟਕਰਾਣਾ ਪੈਣਾ ਨਾ। ਜਦੋਂ ਹਕੂਮਤ ਨੂੰ ਪਤਾ ਲੱਗਣਾ ਟਕਰਾਉਣ ਲੱਗੂਗੀ, ਉਦੋਂ ਪੁੱਟ ਕੇ ਕਿਤੇ ਹੋ ਜਾ ਉਸਤਾਦ ਮੁਹਤਰਮ ਹੋ ਕੇ ਮਾਫੀ ਮੰਗ ਲਾਂਗੇ। ਹਾਂ ਮਾਫੀ ਮੰਗ ਤੁਸੀਂ ਮਾਜ਼ਰਤ ਉਹ ਕਹਾਂਗੇ ਤੁਹਾਡਾ ਹੀ ਹੈ ਸਰਕਾਰ। ਜੇ ਕੰਪੀਟੀਸ਼ਨ ਕਰਨਾ ਨਾ ਤੇ ਫਿਰ ਮੇਰੀ ਮੰਨ, ਲਾਰੀ ਦੇ ਸਾਹਮਣੇ ਜਗ੍ਹਾ ਲਓ, ਛੋਟੇ ਵੱਡਾ 50 ਰੁਪਏ, ਅਸੀਂ 10 ਅਸੀਂ ਥੋੜਾ ਜਿਹਾ ਅਸੀਂ ਬਰਫ ਪਾ ਦੇ ਤੈਨੂੰ ਜੈ ਸੀ ਮੈਂ ਤੈਨੂੰ ਡਿਸਪੋਜ਼ੇਬਲ ਬਣਾ ਕੇ ਦਿੰਦਾ ਵਾ, ਉਹਦੇ ਥੱਲੇ ਟਾਇਰ ਵੀ ਲੱਗੇ ਹੋਣਗੇ। ਤੇਰੀ ਗੱਲ ਸੁਣ, ਔਰ ਆਨਲਾਈਨ ਸਰਵਿਸ ਦੇ ਲੋਕੀ ਕਹਿਣਗੇ ਯਾਰ ਮੈਂ ਇੱਥੇ ਬੱਸ ਸਟੈਂਡ ਤੇ ਖੜਾ ਵਾਂ, ਮੇਰੀ ਬੱਸ ਲੇਟ ਆ, ਇੱਥੇ ਵਾਸ਼ਰੂਮ ਹੈ ਨਹੀਂ, ਉਹ ਲੋਕੇਸ਼ਨ ਲਾਏਗਾ ਤੇ ਉਹ ਤੈਨੂੰ ਆ ਕੇ ਓਬਰ ਕਰੀਬ ਵਾਂਗੂ ਆਏਗਾ ਵਾਸ਼ਰੂਮ ਲੈ ਕੇ, ਔਰ ਅੱਛਾ ਔਰ ਉਹ ਡਬਲ ਵਾਸ਼ਰੂਮ ਬਣੇਗਾ, ਥੱਲੇ ਟਾਇਰ ਅੱਗੇ ਹੈਂਡਲ ਲੱਗਾ ਹੋਏਗਾ, ਉਹ ਆਏਗਾ ਫੈਸਲ ਸਾਹਿਬ ਆ ਜਾਓ। ਔਰ ਸਤਾਰੀ ਜਿਹੜੀ ਤਰ੍ਹਾਂ ਵਾਜਾ ਲਾਉਣ ਜਾਣ ਜਿੱਦਾਂ ਸੌਰਾਵਾਦੀ ਕੁਲਫੀ ਮਿਲਦੀ ਇਹ ਆ ਜਾਓ ਛੋਟਾ ਵੱਡਾ ਕਰਾ ਲਓ ਜੇ ਕਰੀਏ ਫਿਰ ਰਹੇ। ਮੈਂ ਤੈਨੂੰ ਬਣਾ ਕੇ ਦਿੰਦਾ ਉਹ ਬਣਾ ਲਈ ਤੇ ਉਹਨੂੰ ਵਾਲਸ ਵਾਲਾ ਮਿਊਜ਼ਿਕ ਲਾ ਕੇ ਮੱਲੇ ਚ ਉਹਦੀ ਕੀ ਤੇ ਗਾਹਕ ਅੱਛਾ ਔਰ ਉਹ ਲੈ ਕੇ ਫਿਰ ਤੇ ਗਾਹਕ ਜਿਹੜੇ ਬੂਹਾ ਖੋਲ ਕੇ ਫਿਰਨ ਡਏ ਆ, ਫਿਰ ਕੋਈ ਨਹੀਂ ਆਇਆ ਵਿੱਚ। ਤੇ ਕੇਸ ਬਣਵਾਈ ਹੈ ਕਿਸਮ ਨਾਸ਼ਤੇ ਦੇ ਟਾਈਮ ਲੋਕ ਦੇਖਦੇ ਪ੍ਰੋਗਰਾਮ। ਸਾਜੀ ਉਹਦੀ ਕੇਸ ਬਣਵਾਈ ਵਿੱਚ ਬੋਲਿਆ ਛੋਟੇ ਵੀਰ ਦਾ ਛੋਟਾ ਵੱਡਾ, ਛੋਟੇ ਵੀਰ ਦਾ ਛੋਟਾ ਵੱਡਾ, ਹੁਣ ਸਵੇਰੇ ਕੰਮ ਹੋਰ ਸੀ, ਸ਼ਾਮ ਨੂੰ ਕੰਮ ਹੋਰ ਆ, ਸ਼ਾਮ ਨੂੰ ਬਾਜ ਰਾਤੀ ਛੋਟੇ ਵੀਰ ਦਾ ਛੋਟਾ ਵੱਡਾ ਕਰ ਲਓ ਬਈ। ਉਹ ਸ਼ਾਮ ਨੂੰ ਆਵਾਜ਼ ਹੋਰ ਲਾ ਡਿਆ, ਇਹਨੂੰ ਵੀ ਦੇ, ਇਹਨੂੰ ਵੀ ਦੇ, ਉਹਨੂੰ ਵੀ ਦੇ। ਉਹ ਸ਼ਾਮ ਨੂੰ ਬਾਜ ਇੱਧਰ ਭਾਜੀ ਨੂੰ ਅੰਦਰ ਵਾੜੋ, ਭਾਜੀ ਨੂੰ ਅੰਦਰ ਵਾੜੋ, ਇਹ ਭਾਜੀ ਨੂੰ ਕੋਪੜੋ ਵੀਰ। ਸ਼ਾਮ ਨੂੰ ਬਾਜ ਹੋਰ ਕੀ ਦਸਾਂ ਦੋਵੇਂ ਕਰ ਲਓ, ਦੋਵੇਂ ਕਰ ਲਓ। ਸ਼ਾਮ ਨੂੰ ਜ਼ਰਾ ਥੋੜਾ ਸ਼ਾਮ ਨੂੰ ਘਰ ਜਾਣ ਲੱਗਿਆ ਕੀ ਬਾਤ ਲਾ ਰਿਹਾ, ਦਸਾਂ ਦੋਵੇਂ ਕਰ ਲਓ। ਛੋਟੇ ਵੱਡੇ ਦਾ ਬੱਚਾ ਫਰੀ, ਛੋਟੇ ਵੱਡੇ ਦਾ ਬੱਚਾ free। ਲੈ ਵੱਡੇ ਨਾਲ ਬੱਚਾ ਫਰੀ, ਬੱਚੇ ਨਾਲ ਵੱਡਾ ਫਰੀ, ਹਣਾ? ਅੱਛਾ ਉੱਥੇ ਰੇੜੀ ਲਾ ਆਪਣਾ ਅੱਡਾ ਲਾ ਕੇ ਨਾ ਸਾਹਮਣੇ ਹਲੀ ਵਾਲੀ ਰੇੜੀ ਤੇ ਰੋਟੀ ਖਾਣ ਦਾ, ਇੱਕ ਬੰਦਾ ਕਹਿੰਦਾ ਉਹ ਗਿਆ, ਕਹਿੰਦਾ ਅੰਦਰ ਯਾਰ ਭਾਈ ਗਿਆ ਤੇ ਰੋਟੀ ਖਾਣੀ। ਉਹ ਮੋਬਾਈਲ ਵਾਸ਼ਰੂਮ ਲੈ ਕੇ ਨਹਿਰ ਤੇ ਫਿਰਦੇ, ਕਹਿੰਦੇ ਅੱਜ ਬੜਾ ਕੰਮ ਸੀ ਭਾਈ, ਬਾਲਟੀਆਂ ਭਰ ਕੇ। ਉਹਨਾਂ ਨੇ ਕਿਹਾ ਕੀ ਕਰਦਾ, ਕਹਿੰਦਾ ਜੀ ਮੈਂ ਗੋਬਰ ਕਰੀਮ ਦਾ ਕੰਮ ਸ਼ੁਰੂ ਕੀਤਾ। ਉਸਤਾਦ ਜੀ ਲੋਕ ਕਿਸਮ ਖਾਣੇ ਦੇ ਟਾਈਮ ਤੇ ਅੱਛਾ ਰਾਤ ਨੂੰ ਨਹਾ ਧੋ ਕੇ ਐਜ ਫਰੈਸ਼ ਹੋ ਕੇ ਪਰਫਿਊਮ ਲਾ ਕੇ ਨਿਕਲਿਆ, ਮੈਂ ਕਿਤੇ ਯਾਰ ਇੱਕ ਵਿਆਹ ਤੇ ਸਟਾਲ ਲਾਉਣ। ਅਰੇ ਭਾਜੀ ਯਾਰ ਰਾਤੀ ਮਾਸ਼ਾਅੱਲਾ ਦਿਹਾੜੀ ਚੰਗੀ ਲੱਗ ਗਈ, ਇੱਕ ਫੌਤਗੀ ਤੇ ਮੇਰੇ 8 ਲੈਟਰਿੰਗਾਂ ਲੱਗੀਆਂ ਬਾਹਰ ਪੂਰੀਆਂ ਮਤਲਬ ਉੱਥੇ ਕੰਮ ਤੇ ਜਿਵੇਂ ਕਹਿੰਦਾ ਯਾਰ ਮੇਰਾ ਸਾਊਂਡ ਸਿਸਟਮ ਲੱਗਾ ਉੱਥੇ। ਅਬਰਾਰ ਪਾਤਸ਼ਾਹ ਤੇ ਖੜੇ, ਮੈਂ ਕਿਹਾ ਇੱਥੇ ਖੜੇ, ਕਹਿੰਦਾ ਯਾਰ ਉਹ ਸੇਲ ਹੈਗਾ, ਮੈਂ ਇੱਕ ਮਹਿਫਲ ਤੇ ਆਰਡਰ ਲਾਇਆ ਹੋਇਆ। ਜਲਸੇ ਤੇ ਜਾ ਰਹੇ ਭਾਈ, ਜਲਸੇ ਤੇ 18 ਵਾਸ਼ਰੂਮ ਲੱਗੇ। ਸਾਡੀ ਜਨਰੇਟਰ ਵਾਲੇ ਤਰ੍ਹਾਂ ਵੱਡੀ ਜੀਪ ਆ ਤੇ ਪਿੱਛੇ ਲੈਵਨ ਸਿਰਾ। ਓਏ ਓਏ ਯਾਰ ਆਹ ਕੰਮ ਸਹੀ ਹੈ ਫਿਰ, ਮਵੇਸ਼ੀ ਮੰਡੀ ਦੇ ਬਾਹਰ ਖਲਾ ਰਿਹਾ ਵਾ ਮੋਬਾਈਲ। ਆਹ ਕੰਮ ਸਹੀ ਕਰ ਯਾਰ ਉਸ ਨੂੰ ਅੱਛਾ ਬਣਾਤਾ ਨਾ। ਨਹੀਂ ਯਾਰ ਬੇਟਾ, ਜਿਹੜੇ ਤਵਾਰ ਬਾਜ਼ਾਰ ਲੱਗਦੇ ਉੱਥੇ ਵੀ ਬੜਾ ਕੰਮ ਚੱਲਦਾ। ਤੇ ਕਪੜਾ ਲੈ ਕੇ ਮੱਕੀਆਂ ਵੀ ਚੱਲ ਰਿਹਾ ਤੇ ਨਾਲ ਕਹੀ ਯਾਰ ਇਹ ਗੰਦਾ ਠਾਰ ਹੈ, ਗੰਦਾ ਠਾਰ ਹੈ, ਗੰਦਾ ਠਾਰ ਓਏ ਉੱਤੋਂ ਛਾਤੀ ਮਾਰ ਕੇ ਖੜਾ ਭਾਜੀ ਠਾਰ ਆਟੋਮੈਟਿਕ ਗੰਦਾ ਠਾਰ। ਇੱਕ ਚੌਂਕ ਚ ਆਪਣਾ ਲੈ ਕੇ ਖਲੋਤੇ ਨਿਜ਼ਾਮ ਤੇ ਇੱਕ ਬੰਦਾ ਕਹਿੰਦੇ ਓਏ ਉਹ ਅੱਗੇ ਬੰਦੇ ਡਿੱਕਦੇ ਤੈਨੂੰ ਚਾਹ ਜਲਦੀ। ਯਾਰ ਗੰਦਾ ਟਾਇਰ ਜੀ ਹੈ ਯਾਰ ਜੀ ਕਸਮ ਜਿੱਥੇ ਸਟਾਲ ਆ ਤੇ ਮਹਿਮਾਨ ਮਿਲਣ ਲੱਗੇ ਤੇ ਮਹਿਮਾਨ ਨੇ ਬੈਠਣ ਕਰ ਓਏ ਹੋਇਆ ਅੰਦਰੋਂ ਕੋਈ ਨਹੀਂ, ਤਾਂ ਚਾਚੂ ਦਾ ਵਾ ਹੋਇਆ। ਨਹੀਂ ਉਹਦਾ ਰਿਸ਼ਤਾ ਜੋ ਆ ਰਿਹਾ ਤੇ ਕੀ ਕਹਿਣਗੇ ਉਹਦੇ ਘਰ ਲੈ,
ਕੀ ਕੰਮ ਕਰਦਾ? ਯਾਰ ਮੁੰਡੇ ਉਹਦਾ ਵਿਆਹ ਵਾ ਤੇ ਉਹਨੂੰ ਕੁੜੀ ਵਾਲੇ ਪੁੱਛ ਰਹੇ ਮੁੰਡਾ ਕੀ ਕੰਮ ਕਰਦਾ? ਕੁਝ ਮੁੰਡਾ ਕੰਮ ਨਹੀਂ ਕਰਦਾ, ਕੰਮ ਲੋਕੀ ਕਰਦੇ, ਮੁੰਡਾ ਸਿਰਫ ਲੈ ਕੇ ਜਾਂਦਾ ਉੱਥੇ। ਆਪਣਾ ਦਾਤੀ ਪੈਸੇ ਲੈਂਦੇ ਆਹੋ ਭਾਜੀ ਮੁੰਡਾ ਪੈਸੇ ਫੜਦਾ ਜੀ। ਹਾਂਜੀ ਹੁਣ ਹੱਥ ਵਾਲੇ ਵਾਸ਼ਰੂਮ ਦੇ ਬਾਹਰ ਨੋਟ ਚੈੱਕ ਕਰਨ ਲਈ ਆਡੀ ਟੰਗੀ ਹੋਈ ਚੱਕਰ यार उन्होंने उर्दू च दसन दे लड़के का सफरी बैतुल खुला है। ਇੱਕ ਦਿਨ ਪਤਾ ਹੀ ਲੱਗਾ ਬੰਦਾ ਅੰਦਰ ਬੈਠਾ ਵਾ ਸ਼ਬਰਦਮ ਕਰ ਰਿਹਾ, ਉਹਨੂੰ ਰੋੜੇ ਰੇੜ ਕੇ ਘਰ ਵੀ ਲੈ ਅੰਡਾ ਬੰਦ ਕਰਨ ਲੱਗੇ। ਉਹ ਨਹੀਂ ਬੈਠਾ ਵਿਚਾਰਾ ਭਾਜੀ ਉਹ ਬੰਦਾ ਅੰਦਰ ਬੈਠਾ ਵਾ ਰੇਟ ਤੇ ਉਹ ਕਹਿੰਦੇ ਤੂੰ ਪਟਾਕੇ ਬੰਦ ਕੀਤੇ ਹੋਏ। ਉਹ ਬੰਦਾ ਅੰਦਰ ਬੈਠਾ ਸਵੀਟ ਦੇ ਕੇ ਤੈਨੂੰ ਘਾਤਾ ਹੋ ਰਿਹਾ ਤੇ ਸਪੀਡ ਬ੍ਰੇਕਰ ਤੋਂ ਕੋਲ ਸਪੀਡ ਬ੍ਰੇਕਰ ਤੋਂ ਕੋਲ ਛੱਲ ਵੀ ਆਉਂਦੀ। ਆ ਯਾਰ ਸਪੀਡ ਬ੍ਰੇਕਰ ਦੇ ਵਿੱਚ ਉਹ ਪੈਰਾਂ ਭਰ ਬੈਠਾ ਛਾਤਰਾ ਵੱਜ ਕੇ। ਉਹ ਮੇਰੀ ਉਹ ਸੱਚੀ ਸਤਾਜੀ ਕਹਿੰਦੇ ਇਹ ਗੰਦਾ ਉਠਾ ਰਿਹਾ, ਕਹਿੰਦਾ ਯਾਰ ਕਿਵੇਂ ਠੰਡਾ ਉਠਾ ਕਹਿੰਦਾ ਯਾਰ ਆਪਣੀ ਗੱਲ। ਅੱਛਾ ਅੰਦਰ ਕਮੋਡ ਵੀ ਲਾਇਆ ਇੱਕ, ਤੇ ਕਮੋਡ ਬੰਦਾ ਬੈਠਾ ਤੇ ਬਾਹਰੋਂ ਉਹਦਾ ਦਰਵਾਜ਼ਾ ਖੋਲ ਕੇ ਗਡੇਰੀਆਂ ਦਾ ਛਾਪਰ ਉਹਦਾ ਗਡੇਰੀ ਕੁਲਫੀ ਵੀ ਅੰਦਰ ਕਰੀ ਜਾ। ਜੂਸ ਉਹ ਛੋਟੀ ਜਿਹੀ ਨਾ ਬਾਰੀ ਵੀ ਬਣਾਈ ਜਿੱਥੋਂ ਦਾ ਪਤਾ ਲੱਗੇ ਵੀ ਅੰਦਰ ਬੰਦਾ ਵਾ। ਉਹ ਬਾਰੀ ਦਾ ਨੇ ਕੁਲਫੀ ਇਹ ਜੂਸ ਵਾਲੇ ਡੱਬੇ ਵੀ ਤੂੰ ਹਲੇ ਬੰਦਾ ਕਰਕੇ ਫ੍ਰੀ ਵੀ ਨਹੀਂ ਹੁੰਦਾ, ਕਾਰ ਵਾਲੀ ਮਸ਼ੀਨ ਅੱਗੇ ਕਰਨ ਦੇ ਹਾਂ ਕਾਰ ਭਾਜੀ। 6 ਬਣਾਏ ਇੰਜ ਗੋਲ ਇੱਕੋ ਰੇੜੀ ਤੇ ਉਹਨਾਂ ਦੇ ਸਿਆਲਕੋਟ ਲਾਹੌਰ ਕਰਾਚੀ। ਇਹ ਵਿੱਚ ਪਰਦਾ ਵੀ ਕੋਈ ਨਹੀਂ, ਸਾਰੇ ਆਪਸ ਚ ਵੇਖੋ ਭਾਜੀ ਤੁਸੀਂ ਕਿਤੇ ਗੱਲਬਾਤ ਵੀ ਰਿਹਾ ਕਿਤੋਂ ਫੈਸਲਾ ਬੰਦੋ ਮੈਂ ਕਸੂਰੋ ਭਾਜੀ। 2-4 ਬੰਦੇ ਕਬਜ਼ ਵਾਲੇ ਤੇ ਕਹਿੰਦਾ ਕੰਮ ਹੀ ਹੈ ਨਹੀਂ ਭਾਜੀ। ਕਹਿੰਦਾ ਮੈਂ ਪੈਸੇ ਨਹੀਂ ਦੇਣੇ, ਮੈਂ ਕੀ ਸੀ ਕਰਨੀ। ਆਸਟ੍ਰੇਲੀਆ ਇੱਥੇ ਸੀਗੇ ਤੇ ਸਕੂਲ ਵੀ ਲਿਆਏ ਸੀਗੇ। ਆਹੋ ਨਹੀਂ ਹੁੰਦੇ ਆ ਹੁੰਦੇ ਉਹ ਨਹੀਂ ਉਸਤਾਦ ਜੀ, ਉਹ ਹੁੰਦੇ ਹੁੰਦੇ ਆ। ਆਸਟ੍ਰੇਲੀਆ ਦੇ ਸ਼ਾਦੀਆਂ ਜਿੱਥੇ ਬਰਾਤਾਂ ਨਹੀਂ ਹੁੰਦੀਆਂ ਗਰਾਊਂਡ 'ਚ, ਮਤਲਬ ਕਿ ਇੱਕ ਸਾਲ ਇੰਤਜ਼ਾਮ ਕੀਤਾ ਸ਼ੋਅ ਆ ਕੋਈ ਗਰਾਊਂਡ 'ਚ, ਉਹਦੇ ਬਾਹਰ ਲੱਗੇ ਹੁੰਦੇ ਪਲਾਸਟਿਕ ਦੇ ਹੁੰਦੇ। ਪਲਾਸਟਿਕ ਦੇ ਸਾਰੇ ਬਣੇ ਹੁੰਦੇ, ਉਹ ਜੈਨੂਨ ਹੁੰਦੇ ਆ ਇਹ। ਭਾਜੀ ਕਰਾਓ ਭਾਈ ਫੈਸਲ ਨਹੀਂ ਕੰਮ ਕਰਾਓ। ਉਹ ਚੱਲ ਭਾਈ ਕੰਪਨੀਆਂ ਕੰਮ ਕਰਦੀਆਂ ਨੇ, ਤੁਸੀਂ ਬਣਵਾ ਲਓ ਇੱਥੇ, ਆਪਣੇ ਬਾਹਰ ਬਣਵਾ ਲਾ ਚਾਰ। ਸਹੀ ਹੋ ਗਿਆ। ਕੀ ਹੋ ਗਿਆ ਤੈਨੂੰ ਯਾਰ? ਮੈਂ ਤੇ ਮੇਰਾ ਫਾਇਦਾ ਹੀ ਆ ਭਾਜੀ। ਬੜੀਆਂ ਸਾਰੀ ਹਾਂਜੀ ਜਾਣਾ ਵੀ ਕੁਝ ਉਹ ਲੈਦਾ ਹੁੰਦੇ ਨੇ, ਹੱਥ ਧੋਣ ਵਾਲੇ ਵਾਸ਼ਰੂਮ ਛੋਟੇ ਛੋਟੇ ਲੈਦਾ ਹੁੰਦੇ ਨੇ, ਐਦਾਂ ਹੀ ਤੁਸੀਂ ਹੱਥ ਪਲਾਸਟਿਕ ਦੇ ਬਣੇ ਕਿ ਤੁਸੀਂ ਅੰਦਰ ਚੱਲ ਜਾਓ, ਤੁਸੀਂ ਉਹਦੇ ਬੇਸਨ ਦੇ ਹੱਥ ਧੋ ਗਿਆ ਜੋ। ਸਾਈਡ ਤੁਸੀਂ ਹੱਥ ਧੋਣ ਵਾਲਾ ਕਰ ਲਓ। ਇਸ ਤਰ੍ਹਾਂ ਹੀ ਜਾਣਾ ਵੀ ਹੱਥ ਨੂੰ ਧੋਣ ਵਾਲਾ, ਨਹਾਉਣ ਵਾਲਾ, ਆਹੋ ਆਣੀ ਇਹ ਸਕ੍ਰੈਪ ਜਾਂਦਾ ਕਿੱਥੇ ਉਹ ਭਾਜਨ ਪੂਰਾ ਸਿਸਟਮ ਉਹਨਾਂ ਨੇ ਕੀਤਾ ਹੁੰਦਾ ਵਾ, ਉਹਦੀ ਜੇਕਰ ਤੁਹਾਡੇ ਕੋਲ ਰਿਸਾਈਕਲਿੰਗ, ਸਾਫ਼ ਪਾਣੀ, ਸਾਰਾ ਉਹਨਾਂ ਦਾ ਇੰਤਜ਼ਾਮ ਹੁੰਦਾ ਵਾ। ਨਿਸਤਾਜੀ ਕੋ ਹੋਰ ਕੰਮ ਕਰਵਾਇਆ ਨਹੀਂ ਚਾਹੀਦਾ ਭਾਈ ਕੋ ਨਹੀਂ ਹੋਣਾ। ਇਹ ਤੇ ਮਿਹਨਤ ਬਹੁਤ ਆ, ਕਿੱਥੇ ਬੰਦਾ ਰੈਡੀ ਮਿਲੇ। ਉਸਤਾਦ ਜੀ ਮੈਂ ਤੁਹਾਨੂੰ ਸਹੀ ਦੱਸਾਂ ਸੀਰੀਅਸਲੀ, ਆਪਾਂ ਕੈਸ਼ ਦਾ ਕੰਮ ਕਰੀਏ, ਜਿਹੜਾ ਖੁਸਰਿਆਂ ਮਗਰ ਕੈਸ਼ ਚਲਾਈਦਾ। ਕੈਸ਼ ਐਂਡ ਕੈਰੀ ਕਰ ਲੋ ਕਰ। ਉਸਤਾਦ ਜੀ ਹੁਣ ਦੇਖੋ ਤੁਸੀਂ 1000 ਰੁਪਏ ਦੇਣਾ, ਤੁਸੀਂ 900 ਤੁਹਾਨੂੰ ਪਾਉਣਾ, 800 ਰੁਪਿਆ ਹੁਣ 800 200 ਤਾਂ ਉੱਥੇ ਬਚਤ ਆ। ਸਿੱਧੀ ਸਿੱਧੀ ਤੁਹਾਡਾ ਲੱਖਾਂ ਰੁਪਏ ਕੈਸ਼ ਚੱਲਦਾ। ਮੈਂ ਆਪ ਮੇਰੇ ਹਿਸਾਬ ਨਾਲ ਗੱਲ ਕਰਦਾ ਭਾਈ, ਆਪ ਮੇਰੇ ਲਈ ਨਹੀਂ, ਉਹ ਬੜਾ ਲੱਖਾਂ ਰੁਪਏ ਦਾ ਕੈਸ਼ ਚੱਲਦਾ। 5 ਜਾਣੇ ਕਿਤਾ 50 ਹਜ਼ਾਰ ਰੋਜ਼ ਦਾ ਬਚੇ ਮੈਂ ਦੱਸਦਾ ਉਹਨਾਂ ਨੂੰ ਕਰੋੜ ਰੁਪਏ ਉਤੋਂ ਹੁੰਦਾ ਵਾ। ਇੱਕ ਸ਼ੋਅ 'ਚ। ਉਤੋਂ ਹੋ ਗਿਆ। ਫੇਰ ਹੁਣ 200 ਰੁਪਏ ਤੁਹਾਨੂੰ ਫੀ ਕਾਪੀ ਆ ਗਿਆ, ਕਿੰਨਾ ਹੋ ਗਿਆ? 2 ਕਰੋੜ ਹੋ ਗਿਆ। ਹੱਟੀ ਵੀ ਲਾ ਲਾਂਗੇ। ਹਲੋ ਹਲੇ ਕਿੰਨਾ ਬਚ ਗਿਆ? ਮੈਂ ਕੀ ਕਰਾਂ ਇਹਨਾਂ ਦਾ ਯਾਰ। ਭਾਈ ਮੈਂ Serious ਗੱਲ ਆ। ਰੁਪਈਆ ਤੁਸੀਂ ਕਰਨਾ ਵਾ 1 ਕਰੋੜ, ਸਕੂਲ ਦੀ ਫਰੈਂਚਾਈਜ਼ ਲੈਣੀ, ਮੈਂ ਲੈ ਦੇਣਾ। ਹਾਂ ਬਿਜ਼ਨਸ ਕਰਨਾ ਤੇ ਫਿਰ ਉਹ ਕਰੋ ਜਿਹੜਾ ਕਿਹਦੀ? ਨਹੀਂ ਰੁਕਣਾ। ਕੋਈ ਸਕੂਲ ਬਣਾਣੇ ਉਸਤਾਦ ਜੀ, ਤੁਸੀਂ ਉਹਦੇ ਹੈੱਡ ਆਫ ਡਿਪਾਰਟਮੈਂਟ, ਪ੍ਰਿੰਸੀਪਲ ਵੀ ਰੱਖੇ ਜਾਂਦੇ, ਸਾਰੇ ਟੀਚਰ, ਕੁਆਲੀਫਾਈਡ ਸਟਾਫ ਰੱਖੋ। ਉਹ ਸਕੂਲ ਫਿਰ ਤਾਂ ਚੱਲਣਾ ਸੀ, ਲਾਗੇ ਤੱਕ ਫੜ ਕੇ ਵੀ ਨਾ ਸਾਡੇ ਬੁੱਗੇ ਨਹੀਂ ਤਮਾਦ ਵਾਲੇ ਉਸਤਾਦ ਜੀ ਕਰ ਸਕਦੇ, ਸਾਡਾ ਨਹੀਂ ਹੋਣਾ। ਅਸੀਂ ਉੱਧਰ ਕੀ ਲੈਣ ਜਾਣਾ? ਹੁਣ ਕਹਾਂ ਤੁਸੀਂ ਬੱਚੇ ਟੈਰਰਿਸਟ ਬਣਾਉਣੇ ਗਰੀਬ ਕੀ ਤੜੀ ਇਸਦਾ ਉਹ ਕਹਿੰਦੇ ਸਟਾਰਟਿਸਟ ਬਣਾ ਰਹੇ। ਬੁੱਗੇ ਤਾਂ ਦੇਖ ਸਕਦੇ ਕੈਸੇ ਸਾਡੇ ਕੋਲ ਸਾਡੇ ਬੱਚੇ ਨਹੀਂ ਪੜ੍ਹਦੇ। ਇਹ ਗੱਲ ਸਹੀ ਗੱਲ ਹੈ। JPS ਉਹਦਾ ਨਾਮ ਰੱਖਾਂਗੇ, ਜਾਂਦੀ ਪਬਲਿਕ ਸਕੂਲ, ਤੇ ਉਹਦੀ ਯੂਨੀਫਾਰਮ ਹੋਏਗੀ ਪੂਰਾ। ਉਸਤਾਦ ਜੀ ਮੁਆਸ਼ਰੇ 'ਚ ਵੀ ਇਲਮ ਵੰਡੀਏ। ਹਾਂ ਮਾਫੀ ਦੇ ਜਿੱਥੇ ਕਹਿ ਦੇ ਸਾਡੀ ਫੋਟੋ ਲਾਈ ਦੇ ਉਸਤਾਦ ਜੀ ਨੇ ਰਫੀ ਸਾਹਿਬ ਦੀ ਲਾ ਲੈਣੀ ਹੈ ਜੋ ਹੋਰ ਪਾਸੇ ਲੈ ਕੇ। ਨਹੀਂ ਉਸਤਾਦ ਜੀ ਨੇ ਤਲੀਮ ਤੋਂ ਪਹਿਲੇ ਕਿਸ਼ੋਰ ਕੁਮਾਰ ਦਾ ਸੁਣਿਆ ਹੈ। ਸੁਬਹ ਅਸੈਂਬਲੀ ਹੋ ਰਹੀ ਹੈ ਤੇ ਉੱਥੇ ਮਹਿਬੂਬਾ ਆ ਤੇ ਉਹ ਝੋਲ ਵੀ ਪਾਉਣੀ ਪੂਰੀ। ਕੋਈ ਹੋਰ ਸਹੀ ਕਰ ਲੈਂਦੇ ਨਾ ਤੁਹਾਡੇ ਕੋਲ ਹੋ ਜਵੇ। ਮਿਲ। ਉਸਤਾਦ ਜੀ ਇੱਕ ਐਸਾ ਬਿਜ਼ਨਸ ਹੈ, ਕੋਈ ਵੀ ਮੈਨੂਫੈਕਚਰਿੰਗ ਯਾਨੀ ਕਿ, ਤੇ ਤੁਸੀਂ ਬੈਠੇ ਹੋ ਆਮ ਕੰਮ ਕਰ ਰਹੀ। ਆਟੋ ਤੇ ਲੱਗਾ ਕੰਮ। ਹਾਂਜੀ,
ਉਹ ਸਭ ਤੋਂ ਬੈਸਟ ਆ, ਕਿਉਂਕਿ ਤੁਸੀਂ ਈਜ਼ੀ ਫੀਲ ਆਪਣੇ ਆਫਿਸ 'ਚ ਬੈਠੇ ਹੋ ਦਿਨੇ 11-12 ਵਜੇ, ਮੇਨ ਮੈਨੇਜਰ ਨੇ ਤੁਹਾਨੂੰ ਜਵਾਬ ਦੇਣਾ। ਉੱਥੇ ਲੋਕੀ ਕੰਮ ਕਰਦੇ ਕਿਉਂਕਿ ਉਹ ਕਿਹੜੇ ਆਰਟਿਸਟ ਹੁੰਦੇ, ਉਹ ਮਜ਼ਦੂਰ ਹੀ ਹੁੰਦੇ। ਉਹ ਤੁਹਾਨੂੰ ਸਿਸਟਮ ਚੱਲੇਗਾ। ਫਲੋਰ ਮਿਲ ਬਣਾ ਲਓ, ਸ਼ੂਗਰ ਮਿਲ ਬਣਾ ਲਓ, ਹੋਜ਼ਰੀ ਬਣਾ ਲਓ ਸਾਹ ਜੀ। ਮੈਨੂਫੈਕਚਰਿੰਗ ਜਿਹੜੀ ਨਾ ਉਸਤਾਦ ਜੀ, ਤੁਸੀਂ ਉਹਦੇ ਚ ਤੁਹਾਨੂੰ ਮੈਨੂਫੈਕਚਰਿੰਗ ਮੁੰਨੀ ਆਏ ਨੂੰ ਮੈਨੂਫੈਕਚਰਿੰਗ ਮੁੰਨੀ ਬਦਨਾਮ ਤੋਂ ਇਨਫੈਕਸ਼ਨ ਵੀ ਹੋ ਗਈ। ਕੱਪੜੇ ਦਾ ਕਰ ਲਓ ਉਸਤਾਦ ਜੀ, ਹੈ ਕੱਪੜੇ ਵੱਡੇ ਕੱਪੜੇ ਟੋਟੇ ਦੇ ਕੰਮ ਚ ਕੁਦਰਤੀ ਬੜੀ ਬਰਕਤ। ਹਾਂਜੀ ਉਸਤਾਦ ਜੀ, ਵੱਡੇ ਟੋਟੇ ਲੈਦਾ, ਛੋਟੇ ਟੋਟੇ ਲੈਦਾ, ਦਰਮਿਆਨੇ ਕੋਰੇ ਕੱਪੜੇ 'ਚ ਉਸ ਤੋਂ ਵੱਡੇ ਟੋਟੇ ਲੈਦਾ। ਸਰ ਜੀ ਲੋਇਆ ਤੁਹਾਨੂੰ ਰਾਸ ਆ? ਹੈ ਲੋਇਆ ਰਾਸ ਆ ਤੁਹਾਨੂੰ? ਯਾਰ ਆਸਰ ਉਸਤਾਦ ਜੀ ਦਾ ਗਰਮ ਕਰਕੇ ਲਾ ਕੇ ਚੈੱਕ ਕਰ ਲੈ। ਮੈਂ ਕਦੀ ਪੀਤਾ ਨਹੀਂ, ਉਹਨੂੰ ਤਜਰਬਾ ਨਹੀਂ ਕੀਤਾ। ਕੀ ਕਰਾਂ ਮੈਂ, ਕਿੱਦਾਂ ਪਤਾ ਲੱਗੂ ਰਾਸ ਸਕਦੀ? ਕੋਈ ਲੋਹੇ ਦੀ ਪ੍ਰੋਡਕਟ ਕੋਰੇ ਗੱਡੀ ਤੁਹਾਡੇ ਨਾਲ ਸਾਥ ਨਿਭਾਇਆ ਉਹਨੇ? ਨਹੀਂ, ਉਹ ਮੈਨੂੰ ਲੋਇਆ ਨਹੀਂ ਰਾਸ ਜੀ, ਇਸ ਪਾਸੇ ਤੋਂ ਉਹਨਾਂ ਦੇ ਫੇਰ ਨਹੀਂ ਰਾਸ। ਬਸ ਫੇਰ ਨਹੀਂ, ਇਹਨੂੰ ਰਾਸ ਆ। ਫਿਰ ਪਲਾਸਟਿਕ ਦੀਆਂ ਕੁਰਸੀਆਂ ਦਾ ਕੰਮ ਸ਼ੁਰੂ ਕਰ ਦਿਓ। ਉਹ ਫਿਰ ਲੋਹੇ ਦੇ ਵਿੱਚ ਕੀ ਆ ਗਏ। ਯਾਰ ਇਹ ਕੀ ਲੋਜਿਕ ਹੈ ਲੋਇਆ ਰਾਸ, ਮਤਲਬ ਉਹ ਵੈਸੇ ਚੜਦੀ ਉਹਦੇ ਨਾਲ। ਬੇਸ ਨਹੀਂ ਨਹੀਂ ਮੁਸੀਬਤ ਦੀ ਗੱਲ ਵੀ ਹੁੰਦੀ ਹੈ। ਲੋਹਾ ਰਾਸ ਨਹੀਂ ਹੁੰਦਾ ਕਈਆਂ ਨੂੰ, ਜਿਹਨੇ ਗੱਡੀ ਲਈ ਉਹਦੀ ਗੱਡੀ ਵਿਕ ਗਈ ਹੈ, ਕੁਛ ਵੀ ਲਿਆ ਵਿਕ ਗਿਆ। ਅੱਛਾ, ਇਹਦੇ ਚ ਕੋਈ ਹਕੀਕਤ ਹੁੰਦੀ ਵੀ ਲੋਇਆ ਰਾਸ ਆ ਤੈਨੂੰ ਕਿ ਨਹੀਂ ਰਾਸ? ਮਤਲਬ ਇਹਦੇ ਚ ਕੋਈ ਤੂੰ ਮੰਨਦਾ ਇਸ ਗੱਲ ਨੂੰ? ਨਹੀਂ ਉਸਤਾਦ ਜੀ, ਸੁਣਿਆ ਹੀ ਆ ਕਿ ਕੋਈ ਬੰਦੇ ਦਾ ਲੋਹੇ ਦੇ ਰਿਲੇਟਡ ਕੰਮ ਚੱਲ ਯਾਰ ਰਿਹਾ। ਕਿਸੇ ਦਾ ਕੋਈ ਵੀ ਕੰਮ ਚੱਲ ਜਾਏ ਨਾ, ਲਾਈਕ ਇਹ ਤੇ ਗੱਲ ਆ ਨਾ ਕਿ ਤੂੰ ਕਿੰਨੇ ਕੰਮ ਕੀਤੇ ਆ, ਤੇ ਤੂੰ ਲੋਹੇ ਦਾ ਕੀਤਾ, ਕਬਾੜ ਦਾ ਕੀਤਾ, ਜਾਂ ਗੱਡੀਆਂ ਲਈ ਵਿੱਚ ਕੀਤੀਆਂ, ਤੇ ਉਹ ਚ ਅੱਲਾ ਨੇ ਬਰਕਤ ਪਾਤੀ ਤੇ ਤੂੰ ਕਿ ਮੈਨੂੰ ਲੋਹਾ ਰਾਸ ਆ ਗਿਆ। ਤੇ ਹੁਣ ਜੇ ਤੂੰ ਕਿੰਨੇ ਕੰਮ ਕੀਤੇ ਆ ਤੇ ਤੂੰ ਲੋਹੇ ਦਾ ਕੋਈ ਕੀਤਾ ਤੇ ਤੈਨੂੰ ਨਹੀਂ ਰਾਸ, ਤੂੰ ਕਹਿੰਦਾ ਮੈਨੂੰ ਲੋਹਾ ਰਾਸ ਹੀ ਨਹੀਂ। ਤੇ ਇਹਦੇ ਚ ਉਹਦਾ ਕੀ ਕਸੂਰ ਆ? ਤੂੰ ਤੇ ਆਪਣਾ ਸਿੱਧਾ ਕੀਤਾ ਹਿਸਾਬ ਕਿਤਾਬ ਵੀ ਜੇ ਚੱਲ ਪਿਆ ਤਾਂ ਮੈਂ ਕਹਿਣਾ ਰਾਸ ਆ, ਜੇ ਨਾ ਚੱਲਿਆ ਤਾਂ ਮੈਂ ਕਹੂੰਗਾ ਨਹੀਂ ਰਾਸ। ਮੇਰਾ ਚਾਚਾ ਸਿੰਗਰ ਹੈ, ਨਹੀਂ ਬਣਿਆ ਲੋਹੇ ਦੀ ਰਾਸ ਹੈ। ਇਹਦਾ ਕਜ਼ਨ ਕੇਲ ਨੰਗਾ ਗਿਆ ਸੀ। ਆਹੋ, ਉਹਦੀ ਲੋਹੇ ਕੀ ਆਵਾਜ਼ ਹੋਣੀ ਨਾ। ਨਹੀਂ ਉਹ ਚਿਮਟਾ ਉਹ ਲੋਹਾਰ ਸੀ ਨਾ। ਅੱਛਾ, ਹਾਂ ਲੋਹਾ ਹਾਂ। ਨਹੀਂ ਤਾਂ ਮੁਗਲਾਂ ਨੂੰ ਰਾਸ ਨਹੀਂ, ਉਹ ਕਈਆਂ ਮੁਗਲਾਂ ਨੂੰ ਨਹੀਂ ਲੋਹਾ ਰਾਸ ਹੁੰਦਾ। ਇਹਦਾ ਕਜ਼ਨ ਜਿਹੜਾ ਪੰਪ ਲਾਉਂਦਾ ਫੜਿਆ ਗਿਆ, ਕਹਿੰਦਾ ਲੋਹੇ ਰਾਸ ਦੀਆਂ। ਹਾਂ, ਦੱਸ ਕੈਸੀ ਗੱਲ। ਸਾਜੀ ਨਿੱਕਾ ਭਤੀਜਾ ਕਿੰਨ ਖਾ ਗਿਆ, ਕਢਾਣ ਹੀ ਨਹੀਂ ਦੇ, ਕਹਿੰਦਾ ਇਹਨੂੰ ਲੋਇਆ ਰਾਸ। ਆ ਲੈ, ਇਹਦੇ ਕੋਲ ਘਰ ਦੇ ਬਾਹਰੋਂ ਗੱਡੀ ਚੁੱਕੀ, ਕਹਿੰਦਾ ਲੋਹਾ ਨਹੀਂ ਰਾਸ ਸਾਨੂੰ। ਨਹੀਂ ਇਹ ਜਿਹੜੀ ਗੱਲ ਆ ਨਾ, ਕਈ ਬੰਦੇ ਭਲੇ ਵੇਚਣ ਦੇ, ਉਹਨੂੰ ਮਸਲਾ ਕੋਠੀਆਂ ਪਾਈਆਂ ਵਾ, ਕਈ ਬੰਦੇ ਟੋਕਿਆਂ ਦਾ ਕੰਮ ਕਰਦੇ, ਕਈ ਬੰਦੇ ਸਕ੍ਰੈਪ ਦਾ ਕਰਦੇ ਆ, ਨਹੀਂ ਚੱਲਦਾ। ਗੱਲ ਹੈਗੀ ਮੁਕੱਦਰ ਦੀ, ਮਿਹਨਤ ਦੀ, ਨਸੀਬ ਦੀ। ਤੁਸੀਂ ਮਿਹਨਤ ਕਰਨੀ ਹੈ, ਖਾਸਾ ਤੁਹਾਨੂੰ ਭਾਗ ਲੱਗਣੇ। ਇਦਾਂ ਤੂੰ ਕੱਪੜੇ ਦੇ ਕੰਮ ਦੇ ਬਾਰੇ ਸੋਚ ਲੈ। ਕੱਪੜਾ ਜਿਹਨੂੰ ਰਾਸ ਆ ਜਾਵੇ, ਇਹ ਉੱਤੇ ਤੂੰ ਅਪਲਾਈ ਕਰ ਲਾ। ਤੂੰ ਕੱਪੜੇ ਦਾ ਕੰਮ ਕਰ, ਜੇ ਚੱਲ ਪਿਆ ਤਾਂ ਤੂੰ ਖਾਪਾ ਦੀ, ਤੂੰ ਕਿ ਕੱਪੜਾ ਰਾਸ ਆ ਗਿਆ ਮੈਨੂੰ। ਹਾਂਜੀ, ਨਾ ਚੱਲਿਆ ਤੂੰ ਕਿ ਕੱਪੜਾ ਰਾਸ ਹੀ ਨਹੀਂ ਆਇਆ। ਇਹਦੇ ਕਿਸੇ ਦੇ ਵੀ ਤੂੰ ਅਪਲਾਈ ਕਰ ਲੈ। ਇਹ ਜਿਹੜੀ ਕੈਟਾਗਰੀ ਲੱਕੜੀ ਦੇ ਇੱਕ ਨੀਂਦ ਲਾ ਕੇ ਫੜਨ ਡਿਆ, ਕਹਿੰਦਾ ਮੈਨੂੰ ਕੱਪੜਾ ਹੀ ਨਹੀਂ ਰਾਸ। ਨਹੀਂ ਕੰਮ ਦਾਰਸ਼ ਉਹ ਕਰ ਸਕਦਾ ਜਿਹੜਾ ਸਾਰੀ ਜਿਹੜੇ ਲੱਗੇ ਵੀ। ਹੁਣ ਤੁਸੀਂ ਅਗਰ ਕਹੋ ਨਰਸਰੀ ਪਾਲੇ ਪੌਦਿਆਂ ਦੀ, ਉਹ ਤਾਂ ਲੱਗਣਾ ਨਹੀਂ। ਅਗਰ ਤੁਸੀਂ ਕੋਈ ਕੱਪੜੇ ਦਾ ਕਵੇ, ਉਹ ਵੀ ਨਹੀਂ ਲੱਗਣਾ। ਕੰਮ ਹਲਕਾ ਫੁਲਕਾ ਜਿਹਾ ਕੋਈ ਕਰੇ, ਖਾਣ ਪੀਣ ਦਾ ਵੀ ਨਾ ਕਰੇ, ਕਿਉਂਕਿ ਲੋਕਾਂ ਨੂੰ ਕਰੈਟ ਪਾਉਣੀ ਨਹੀਂ ਲੈਣਾ। ਕੰਮ ਰਹਿਣ ਨਹੀਂ ਦਿੰਦੇ ਆ ਫਿਰ। ਖਾਣ ਪੀਣ ਵਾਲਾ ਨਾ ਕਰੀ ਤੂੰ, ਖਾਣ ਪੀਣ ਵਾਲੇ ਤਾਂ ਚੱਲਣਾ ਹੀ ਨਹੀਂ। ਇਹਨੇ ਆਪਣੀ ਗੁਰਕੀ ਆਪਣੇ ਹੱਥ ਨਾਲ ਨਹੀਂ ਪਾਉਣੀ। ਸਿਰਫ ਨਾ ਮਿੱਠਾ ਜੀ, ਤੂੰ ਮੇਰੇ ਕੋਲੋਂ ਕੰਮ ਕਰਾਉਣਾ ਹੀ ਨਹੀਂ ਚਾਹੁੰਦਾ। ਗੱਲ ਜਿਹੜੀ ਵਾਜ਼ੇ ਹੈ, ਤੂੰ ਟੀਅਰ ਗਾਰਡਰ ਦਾ ਕਰ ਲਾ, ਏਦਾਂ ਦਾ ਕੁਝ ਹਿਸਾਬ। ਲੋਇਆ ਰਾਸ ਉਹੀ ਤਾਂ ਲੋਹੇ ਰਾਸ ਰਕਸ਼ਾ ਚਲਾ ਲਾ, ਔਰ ਤਿੰਨਾਂ ਲੇਡੀਜ਼ ਨਹੀਂ ਬਹਿਣੀ, ਬਿਲਕੁਲ ਖਾ ਲਾ, ਤਿੰਨਾਂ ਮਜ਼ਦੂਰ। ਇਹ ਤਰ੍ਹਾਂ ਬਹਿਣੀ ਆ, ਸੇਫ ਸਮਝਣਾ ਉਹਨਾਂ ਨੇ। ਉਹਨਾਂ ਨੇ ਕਹਿਣਾ ਹਾਂ ਵੀਰਾਂ ਵਰਗਾ ਮੂੰਹ ਹੈਗਾ। ਇਹ ਤੇਰਾ ਭੁਲੇਖਾ ਹੈ, ਬਹਿ ਜਾਏਗੀ ਸਵਾਰੀ, ਕਿਤੇ ਵੀ ਲੱਭ ਸਕਦੀ। ਮੇਰੇ ਕੋਲ ਸੱਚੀ ਤੂੰ ਕਿਤੇ ਪੰਪ ਤੇ ਲੱਗ ਜਾ, ਤੇਰਾ ਰਾਤ ਸ਼ਾਮ ਤੱਕ 1 ਲੀਟਰ ਵੇਗੇ ਸਾਨੂੰ ਫੜ ਲਈ, ਤੇਰੇ ਨਾਲ ਆਉਣੇ ਕਿਸੇ ਨੇ ਨਹੀਂ। ਵੀ ਭਾਈ ਵੀ ਇਹਦੇ ਲੱਗ ਪਏ ਨਹੀਂ ਭਾਈ, ਪੈਟਰੋਲ ਹੀ ਐਸਾ ਪਾਉਣਾ ਨੇ। ਪੈਟਰੋਲ ਪੰਪ ਦੇ ਮਾਲਕਾਂ ਨੂੰ ਨਹੀਂ ਨਜ਼ਰ ਆਣਾ ਕਿ ਇਹਨੂੰ ਅੱਗ ਪਈ ਹੋਣੀ। ਲੇਕਿਨ ਟੋਲ ਤੂੰ ਲੌਜੀਕ ਵਾਲੇ ਪਾਸੇ ਨਾ ਜਾ ਫਿਰ। ਕਿਸ਼ਤੀ ਅੱਲਾ ਉਹ ਆਹੋ, ਤੂੰ ਫੀਲ ਕਰ। ਉਸਤਾਦ ਜੀ ਆਪਣਾ ਬੈਂਡ ਬਣਾਓ। ਸਹੀ ਗੱਲ। ਠੀਕ ਹੈ ਜੀ ਆਪਣਾ ਕਿਸ ਚੀਜ਼ ਦਾ ਬੈਂਡ ਹੈ? ਬੈਂਡ ਕਿਹੜਾ ਹੁੰਦਾ ਤੁਹਾਨੂੰ ਲੈਣਾ? ਬੈਂਡ ਦੋ ਤਿੰਨ ਕਿਸਮ ਦੇ ਹੁੰਦੇ। ਰਬਰ ਬੈਂਡ, ਰਬੜ ਬੈਂਡ ਹੁੰਦਾ, ਵਾਜਿਆਂ ਦਾ ਬੈਂਡ ਹੁੰਦਾ, ਮਿਊਜ਼ੀਕਲ ਬੈਂਡ ਹੁੰਦਾ, ਬ੍ਰੇਕ ਬੈਂਡ ਹੁੰਦਾ। ਨਹੀਂ ਉਸਤਾਦ ਜੀ, ਜਿਹੜਾ ਅਲੀ ਜ਼ਫਰ ਹੋਰਾ ਸਾਹਿਬ ਦਾ ਆਤਿਫ ਅਸਲਮ ਹਾਂ, ਉਹ ਬੈਂਡ ਹੈ ਮਿਊਜ਼ੀਕਲ। ਬਣਾਓ ਉਸਤਾਦ ਜੀ। ਅਸੀਂ ਸਾਈਡ ਤੇ ਕੰਨੀ ਤੇ ਉਹ ਲਹਿਦਾ ਮੈਂ ਉਹ ਉਹਨਾਂ ਦੇ ਬੈਂਡ 'ਚ ਕਿਦੋਂ ਕੰਨੀ ਵਾਲੇ ਤੇ ਕਵਾਲ ਹੁੰਦੇ ਆ। ਅੱਛਾ ਕਿਹੜਾ ਯਾਰ ਗੱਲ। ਚਲੋ ਰਹਿਣ ਦਿਓ। ਉਸਤਾਦ ਜੀ ਆਖਰੀ ਅਗਰ ਤੁਹਾਡੇ ਕੋਲ ਰੁਪਿਆ 5-7 ਲੱਖਾਂ ਦਾ ਕਰਾ ਦੇਵਾਂ ਸ਼ੁਰੂ, ਹੈ ਸਰਦੀਆਂ 'ਚ ਹੋਣਾ ਕੰਮ ਸ਼ੁਰੂ। ਸਰਦੀਆਂ 'ਚ ਮੂੰਗਫਲੀ ਕਹੇਗਾ ਤੂੰ? ਨਹੀਂ ਆਂਡਿਆਂ ਦਾ। ਆਂਡਿਆਂ ਦਾ, ਸਰਦੀਆਂ 'ਚ ਭੋਲਾ ਮੇਰਾ ਯਾਰ ਯਖਣੀ। ਨਹੀਂ, ਪਟਕ ਲੈ ਜੀ। ਸਰਦੀਆਂ 'ਚ ਆਪਾਂ ਬਰਫ਼ ਲੈ ਕੇ ਸਟਾਕ ਕਰਨੀ ਹੈ, ਗਰਮੀਆਂ 'ਚ ਆਪਾਂ ਮਹਿੰਗੀ ਕਰਕੇ ਵੇਚਣੀ। ਇਹ ਤਾਂ 25 ਸਾਲ ਪਹਿਲੇ ਦਾ ਕਾਰੋਬਾਰ ਤੋਂ ਸੁਣਿਆ ਨਹੀਂ ਕਿਤੇ? ਤੈਨੂੰ ਨਜ਼ਰ ਨਹੀਂ ਆ ਰਿਹਾ ਕਿਤੇ ਟੀਵੀ 'ਚ ਸੁਣਿਆ ਹੋਵੇ? ਕਈ ਮੈਂ ਸੁਣਿਆ ਹੋਵੇ, ਮੇਰੇ ਤਾਂ ਜੇਨ 'ਚ ਆਇਆ ਸੀ। ਬਰਫ ਆਪ ਗਈ ਸਰਦੀਆਂ 'ਚ ਬਰਫ਼ ਲੈ ਲਾ, ਗਰਮੀਆਂ 'ਚ ਵੇਚਦੀ। ਸ਼ਾਪਰਾਂ ਦਾ ਕਾਲੀ ਦਾ ਜੀ।
ਅੱਗੇ ਪਿਛਾਪਰਾ ਦੇ ਕਰਦੇ ਹੋ। ਉਸਤਾਦ ਜੀ ਵੱਡਾ ਬਿਜ਼ਨਸ ਆ ਗਿਆ ਵਾ ਪੈਦਲ ਕਿਹੜਾ? ਤੁਹਾਡੇ ਦਿਲ ਨੂੰ ਵੀ ਲੱਗੇਗਾ। ਹਾਂ ਵੀਆਈਪੀ ਬੱਸਾਂ ਨਹੀਂ ਆ ਜਿਹੜੀਆਂ ਕੋਚਿਸ ਚੱਲਦੀਆਂ ਲਾਹੌਰ ਇਸਲਾਮਾਬਾਦ ਉਹ ਇੰਪੋਰਟ ਕਰਾਓ 5-6 ਆਪਣੀ ਟਰਾਂਸਪੋਰਟ ਚਲਾਓ ਹਾਂ ਸੱਚੀ ਮੁੱਚੀ ਪੈਸਾ ਹੀ ਪੈਸਾ। ਤੇ ਜੇ ਰਾਜ ਲੋਇਆ ਨਾ ਰਾਸ ਆਇਆ ਫੇਰ ਕੀ ਕਰਨਗੇ? ਯਾਰ ਸੀਟਾਂ ਤੇ ਰਾਸ ਆ ਸਕਦੀਆਂ। ਉਹ ਬੱਸ ਪਲਾਸਟਿਕ ਨਹੀਂ ਬਣਵਾ ਲੈਣ, ਜਿੱਥੇ ਲੋਹਾ ਨਾ ਰਾਸ ਪਲਾਸਟਿਕ ਦੀ ਬੱਸ ਕੱਢ ਲਈ। ਹੁਣ ਕਿਹਦਾ ਪਲਾਸਟਿਕ ਦੀ ਬੱਸ ਕੱਢੋ, ਲੋਹਾ ਨਹੀਂ ਰਾਸ ਹੈ। 5 ਕਰੋੜ ਨਾਲ ਹੋ ਜਾਏਗਾ। ਹਾਂਜੀ 5 ਕਰੋੜ ਨਾਲ 6 ਤੇ 5 ਕਰੋੜ ਕਿੱਥੋਂ ਹੋਏਗਾ? 5 ਕਰੋੜ ਹੈ ਹੁਣ। ਇਹ ਤੇ ਕੰਮ ਆ। ਉਸਤਾਦ ਜੀ ਤੁਸੀਂ ਅਗਰਬੱਤੀ ਦਾ ਕਰੋ, ਦਰਬਾਰਾਂ ਦੇ ਬਾਅਦ ਬਹੁਤ ਵਿਕਣ ਰਹੀ ਹੈ। ਅਗਰ ਮੈਂ ਬੱਤੀ ਦਾ ਨਾਂ ਕੀਤਾ ਤੇ ਇਹ ਉਸਤਾਦ ਜੀ ਅਗਰਬੱਤੀ ਬਹੁਤ ਨਿਆਬ ਹੋ ਗਈ ਹੈ। ਵੇਖ ਯਾਰ ਉਹ ਪ੍ਰੋਜੈਕਟ ਕਿਹੜੀ ਦੱਸ ਰਿਹਾ? ਤੂੰ ਮਗਰਬੱਤੀ ਦਾ ਕੰਮ ਕਰ। ਉਸਤਾਦ ਜੀ ਸੀਰੀਅਸਲੀ ਮੈਂ ਦੇਖਿਆ ਵਾ, ਜਦੋਂ ਲੇਡੀਜ਼ ਇੱਕ ਸਟਾਲ ਤੇ ਖਲੋਦੀ ਨਾ 4-5 ਕੈਚਰ ਲੈ ਹੀ ਲੈਣੀਆਂ। ਕੈਚਰਾਂ ਦਾ ਕਰ ਲਈਏ। ਓਏ ਉਹ ਤਾਂ ਅੱਗੇ ਮੈਂ ਦੱਸ ਗਿਆ ਸਾਡੀ ਤੁਸੀਂ ਆਪਣਾ ਬਣਾਓ ਪ੍ਰੋਡਕਸ਼ਨ ਹਾਊਸ, ਆਪ ਕਦ ਆ ਅੱਛੀ ਗੱਲ ਆ। अपना बनाओ प्रोडक्शन हाउस। हर किस्म का काम तसल्ली बख्श किया जाता है। शादी ब्याह Production की तकरीबा पे हमारी खिदमत हासिल। वो प्रोडक्शन की शादी ब्याह पे कैमरे वीडियो सारा ये वो नहीं 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 शादी ब्याह ਦੀ ਜਿਹੜੀ ਵੀਡੀਓ ਨਹੀਂ ਹੁੰਦੀ ਉਹ ਤੇ ਡਬਿੰਗ ਕਰਨੀ। अच्छा ਨਾਲਾ ਆ ਰਿਹਾ ਤੇ ਤੁਸੀਂ ਉੱਚ ਕੀ ਕਰੋਗੇ? ਅਸੀਂ ਇੱਕ ਧਰਨਾ ਅਸੀਂ ਤਾਂ ਦਰਾਜ ਦਰਾਜ ਸੀਨ ਆ ਗਿਆ। ਉਸਤਾਦ ਜੀ ਉਹਨੇ ਪ੍ਰੋਡਕਸ਼ਨ ਹਾਊਸ ਬਣਾਵਾਂਗੇ ਉਸਤਾਦ ਜੀ। ड्रामे बनाने ना। ਵੱਡੀ ਸਟੇਜ ਵੱਡੇ ਡਰਾਮੇ ਫਿਲਮ ਬਣਾਈ ਉਸਤਾਦ ਜੀ। ਨਹੀਂ ਮੈਨੂੰ ਇੱਥੇ ਵੀਡੀਓ ਖਰਚਾ ਰੱਖ ਹੋਊਗਾ। ਉਸਤਾਦ ਜੀ ਤੁਹਾਡਾ ਪੈਸਾ ਕੋਈ ਨਹੀਂ ਲੱਗਣਾ। ਮਟਨ ਦੇ ਭਾਅ ਚਾਰਾ ਕੁੱਤਾ ਲੈਣ ਡਿਆ ਵਾ। ਜੋ ਸੇ ਤੇ ਮਟਨ ਦਾ ਭਾਅ ਉੱਥੇ ਉਹੀ ਚਾਰ ਨੇ ਮਾਰਾ ਕੁੱਤਾ ਲੈਣਾ ਵਾ। ਆਪਾਂ ਗੱਡੀਆਂ ਭਰ ਦੇਣੀਆਂ ਸਿਰਫ ਕਾਲੂ ਵਰਗਾ ਸਾਨੂੰ ਭੇਜੋ ਨੈਟ ਮੱਥੇ ਤੇ ਲੈਟਾ ਲਾ ਕੇ ਕੁੱਤਾ ਲਪੀਰਾ ਹੈ। ਅੱਛਾ ਅੱਛਾ ਲੱਭਣ ਵਾਲਾ ਮੈਂ ਕਿਹਾ ਪਤਾ ਨਹੀਂ ਕਹਿੰਦਾ ਕਾਲੂ ਵਰਗਾ। ਬੋਲੀ ਤਾਂ ਨਹੀਂ ਕਰਦਾ। ਉਸਤਾਦ ਜੀ ਸਿਆਹਤਾਂ ਦਾ ਕਰੀਏ ਆਪਾਂ। ਸਿਆਹਤਾਂ ਉਹ ਸਿਆਹਤ ਉਹ ਕਰਨ ਹੁੰਦੇ ਜਿਹੜੇ ਉਹਨਾਂ ਦਾ ਹੋਟਲ ਬਣਾਉਂਦੇ ਨੇ। ਉਹਦੀ ਗੱਲ ਨੂੰ ਫੋਲੋ ਕਰੋ ਤੇ ਵੀ ਆਪਣਾ ਛੋਟਾ ਮਰੀ ਪਾਲ ਗਿਆ ਇੱਥੇ ਹੀ 40 ਬੰਦੇ ਦਾ ਹੋਟਲ ਬਣਾ ਕੇ ਉਹਨਾਂ ਨੂੰ ਕਿਰਾਏ ਦੇ ਕਮਰੇ ਦਿੰਦੇ। ਐਤੇ ਪਹਾੜੀ ਬਣਾਉਣੇ ਮਰੀ ਬਣਾਉਣੇ ਬਰਫਬਾਰੀ ਅਸੀਂ ਸਪਰੇਆਂ ਤੋਂ ਛਿੜਕਾਂਗੇ। ਲੋਕੀ ਕਹਿੰਦੇ ਸਨੋਫਾਲ ਹੋਣੀ ਹੈ, ਰੁਪਈਆ 20 ਫੜਿਆ ਤੋਂ ਕਹੋ ਗਿਆ। ਉਸਤਾਦ ਜੀ ਆਪਣੀ ਐਮਰਜੈਂਸੀ ਵਾਰਡ ਪਾ ਲਓ। ਦਾਖਲ ਹੋਤੇ ਅਲਰਟ ਹੋ ਗਏ। ਆਪਰੇਸ਼ਨ ਇੱਥੇ ਕੀਤਾ। ਫਿਜ਼ੀਸ਼ੀਅਨ ਐਂਡ ਸਰਜਨ ਅਸੀਂ ਹੋ ਜਾਾਂਗੇ। ਬਾਕੀ ਦੇਖ ਲਓ ਐਮਬੀਬੀਐਸ ਤੁਸੀਂ 2 ਲੱਖ ਲਓ। ਜਦੋਂ ਉਹਨੇ ਆਪਰੇਸ਼ਨ ਕਰਦਾ ਵੇ ਕਿਸੇ ਦਾ ਲੰਮਾ ਕਿਉਂ ਮੈਂ ਇਸ ਭਾਈ ਨੇ ਇੱਕ ਬੰਦੇ ਦਾ ਆਪਰੇਸ਼ਨ ਕਰਨ ਦੇ ਢਿੱਡ ਮਾਰ ਕੇ ਤਾਂ ਮੰਜਾ ਹੀ ਬਾਹਰ ਲੈ। 2 ਟਾਂਕੇ ਲੈ ਭੁੱਲ ਗਿਆ ਉੱਥੇ ਐਂ ਕੰਮ। ਹੁਣ ਕੀ ਕਰਨਾ ਹੈ? ਅੱਧੀ ਨਹਿਰ ਉਸਤਾਦ ਜੀ ਠੇਕੇ ਤੇ ਲਵੋ ਜਾਂ ਪੂਲ ਬਣਾ ਲਓ। ਹਾਂ ਪੂਲ ਸਹੀ ਰਹਿਣਾ। ਪੂਲ ਬਣਾ ਲਓ। ਲੇਕਿਨ ਪੂਲ ਯਾਰ ਮੈਂ ਕਹਿੰਦਾ ਡੀਸੈਂਟ ਜਿਹਾ ਸਨੋਕਰ ਕਲੱਬ ਹੋਵੇ। ਓਏ ਹਾਏ ਉਸਤਾਦ ਜੀ ਇਹਨਾਂ ਨੇ 10-10 ਲੱਖ ਵਾਲਾ 15-15 ਲੱਖ ਵਾਲਾ ਟੇਬਲ ਰੱਖਿਆ ਹੋਵੇ। 에ਅਰ ਕੰਡੀਸ਼ਨ ਚੱਲ ਰਹੇ ਹੋ 에ਅਰ ਕੰਡੀਸ਼ਨ ਚੱਲ ਰਿਹਾ ਹੁਣ ਵੀਆਈਪੀ ਲੋਕਾਂ ਵਾਸਤੇ ਹੋਵੇ। ਅੰਦਰ ਕੈਂਟੀਨ ਕੈਫੇ ਸ਼ੈਫੇ ਪੂਰਾ 5000 ਰੈਂਟ ਹੋਵੇ ਇੱਕ ਟੇਬਲ। ਹਾਂਜੀ ਉਸਤਾਦ ਜੀ ਹਲਕੀਆਂ ਦੇ ਅੰਦਰ ਅਗਰ ਲੂਰੀ ਹਰ ਕੰਮ 'ਚ ਇੰਟਰਫੇਅਰ ਕਰ ਸਕਦੀ ਕੋਈ ਇਸ਼ੂ ਨਹੀਂ ਹੈ। ਅੰਦਰ ਲੂਰੀਆਂ ਰੱਖੀਆਂ ਹੁਣ। ਕੈਬ ਲਾ ਕੇ ਆਪ ਦਵੇ ਹਾਂ ਪੂਰੀ ਕੈਬ ਲਾ ਨਹੀਂ ਮੈਂ ਇੱਥੇ ਤੱਕ ਨਹੀਂ ਸੀ ਕਿਹਾ ਬਸ। ਸਾਡੇ ਉੱਥੇ ਅਰਮੀਨਾ ਕਲੱਬ ਸੀਗਾ ਉਸਤਾਦ ਜੀ। ਕਿਹੜਾ? ਅਰਮੀਨਾ ਕਲੱਬ ਸੀਗਾ ਸਤਿਆਨੇ ਰੋਡ ਤੇ। ਉਹਨਾਂ ਦਾ ਦੂਜੇ ਤੀਜੇ ਦਿਨ ਬਾਅਦ ਮੰਨਾ ਚੁੱਕਿਆ ਜਾਂਦਾ ਸੀ। ਇਹਨੇ ਸਿਰ ਸਨੋਕਰ ਕਲੱਬ ਪਾਉਣਾ। ਕਿਊਬਾਲ ਨੂੰ ਮੰਨਾ ਕਹਿ ਰਹੇ। ਉਸਤਾਦ ਜੀ ਮੰਨਾ ਹੀ ਕਹਿੰਦੇ ਆ। ਮੰਨਾ ਟੈਗਰ ਕਿਊਬਾ ਤੇ ਹੁਣ ਆਏ ਆ। ਯਾਰ ਮੰਨਾ ਹਮੇਸ਼ਾ ਬੈਂਟਿਆਂ 'ਚ ਕਹਿੰਦੇ ਹੁੰਦੇ ਸੀ। ਬਿਲੀਅਰਡ ਲੋਵਾ ਮੰਨਾ ਉਹਨੂੰ ਹੀ ਕਹਿੰਦੇ ਨਾ ਜਿਹਦੇ ਨਾਲ ਮਾਰੀਦਾ ਵਾ। ਲੱਗੂਆ। ਬੇਸਿਕਲੀ ਉਹਨੂੰ ਹੀ ਕਹਿੰਦੇ ਨਾ। ਉਹ ਕੈਰਮ ਨੂੰ ਵੀ ਕਹਿ ਲੈਂਦੇ ਆ, ਉਹਨੂੰ ਵੀ ਕਹਿ ਸਟੈਕਰ ਨੂੰ ਵੀ ਕਹਿ ਲੈਂਦੇ, ਉਹਨੂੰ ਵੀ ਕਹਿ ਲੈਂਦੇ। ਲੇਕਿਨ ਮੰਨਾ ਜਿਹੜਾ ਨਾ ਇਹ ਉਹਦੇ 'ਚ ਹੁੰਦਾ ਸੀ। ਹਾਂਜੀ ਬੈਂਟੇ ਲੋਵਾ ਮੰਨਾ ਚਿੱਦੀ ਹੁੰਦੀ ਸੀ ਚਿੱਦੀ ਨਿੱਕੀ। ਹਾਂਜੀ ਜਿਹਦੀ ਨਾਲ ਕੜੀ ਦਾ ਉਸਤਾਦ ਜੀ ਸਟੈਗਰ ਤਾਂ ਕਹਿੰਦੇ ਕਿ ਇਹਦਾ ਅਸਲ ਨਾਮ ਆ ਸਟ੍ਰਾਈਕਰ। ਉਹਨੂੰ ਸਟੈਗਰ ਕਹਿਣ ਲੱਗ ਹਾਂ, ਪਏ। ਮੰਨਾ striker। ਕਹਿਣ ਲੱਗ ਪਏ। ਮੰਨਾ ਵਾਕਟ ਹੋ ਗਿਆ। ਕਿਊਬਾਲ। ਹਾਂਜੀ ਕਿਉਂ ਬਾਰ ਅਸਲ ਨਾਮ ਹਾਂ ਉਹਦਾ ਡੇਲੀ ਚੁੱਕਿਆ ਜਾਂਦਾ ਸੀ ਉੱਥੋਂ ਤੇ ਉਹ ਮੁੰਡਾ ਜਿਹੜਾ ਚੁੱਕਦਾ ਸੀ ਨਾ ਉਹ ਉਹਨਾਂ ਨੂੰ ਵੇਚ ਜਾਂਦਾ ਸੀ ਯਾਰ। ਤੂੰ ਇਹਨਾਂ ਦੱਸ ਦੇ ਬਿਲੀਅਰਡ ਤੇ ਟੋਟਲ ਬਿਲੀਅਰਡ ਜਿਹੜੀ ਹੁੰਦੀ ਹੈ ਜਿਹੜੀਆਂ ਪੀਸਾਂ ਦੇ ਉੱਤੇ ਗਿਣਤੀ ਲਿਖੀ ਹੁੰਦੀ ਗੋਲ ਗੋਲ 8 ਨੰਬਰ ਪੀਸ ਪਾ 7 ਨੰਬਰ ਪਾ 1 ਨੰਬਰ ਹਾਂਜੀ ਉਹ ਟੋਟਲ ਕਿੰਨੀਆਂ ਪੀਸਾਂ ਹੁੰਦੀਆਂ ਬਿਲੀਅਰਡ ਤੇ? 26 ਕਿਉਂ ਜੀ? ਬਾਲਾਂ ਪੁੱਛਿਆ ਉਹਨਾਂ ਨੇ। ਕਿੰਨੀਆਂ ਬਾਲਾਂ ਟੋਟਲ ਕਿੰਨੀਆਂ ਬਾਲਾਂ ਹੁੰਦੀਆਂ? ਜਿਹਨੂੰ ਬਹਾਫ ਕਹਿੰਦੇ ਆ। ਉਹ ਯਾਰ ਨਹੀਂ ਟੋਟਲ ਕਿੰਨੇ ਹੁੰਦੀ ਬਾਲ ਬਿਲੀਅਰਡ ਦੇ ਉੱਤੇ? ਤੇ 26 ਸਾਲ ਜੀ ਨਹੀਂ ਬਣਾਦਾ ਪਾ। ਕਿੰਨੀਆਂ? 16 16 ਹੀ ਹੁੰਦੀਆਂ ਸਾਰੀ। ਬਹੁਤ ਖੇਡੇ। ਮੰਨਾ ਪਾ ਕੇ 17 ਤੇਰੇ ਮੰਨਾ ਨਹੀਂ ਦਿਮਾਗ ਚੋਂ ਨਿਕਲਣਗੇ। 17 ਸਟੈਗਰ ਪਾ ਕੇ 17 ਨਾ ਪਾ ਕੇ 16 ਹੁੰਦੀਆਂ। ਉਹ 26 ਤੱਕ ਨੰਬਰ ਸਾਈਜ਼ ਲਿਖਿਆ ਹੁੰਦਾ ਜੀ। 15 ਦਾ ਚੈਪ ਲੱਗਦਾ ਵਾ। ਇੱਕ ਮੰਨਾ ਵਾ। ਇੱਕ ਮੰਨਾ ਤੇ ਜਿਹੜੀ ਕੁਈਨ ਵਿੱਚ ਹੀ ਆਉਂਦੀ ਦਾ 16 ਗਿਆ ਜੀ। ਫੈਸਲ ਦਾ ਚੁੱਪ ਕਰਕੇ ਇਹੀ ਕੰਮ ਕਰੀ ਜਾਓ ਕਿ ਅਸੀਂ ਕੁਝ ਨਹੀਂ ਕਰ ਸਕਦੇ। ਮੈਂ ਉਹ ਨਹੀਂ ਨਹੀਂ ਦੱਸਿਆ ਉਸਤਾਦ ਜੀ ਮੈਂ ਜੈਨੂਨ ਕਹਿਣ ਮੈਂ ਤਾਂ ਕੋਈ ਸਕੂਨ ਵਾਲਾ ਕੰਮ ਲੱਭ ਰਿਹਾ ਹਾਂ। ਕੰਮ ਪਤਾ ਕੀ ਉਸਤਾਦ ਜੀ 10 ਦਿਨ ਕੰਮ ਤੇ 20 ਛੁੱਟੀਆਂ ਉਹ ਕੰਮ
ਇਹ ਨਹੀਂ ਕੰਮ ਕਿ ਤੁਸੀਂ ਕੰਮ ਨਹੀਂ ਕਰੀਓ। ਬਿਜ਼ਨਸ ਵੀ ਉਹ ਕਿ ਤੁਸੀਂ ਸ਼ਾਮ ਨੂੰ 10 ਦਿਨ ਕੰਮ ਤੇ 20 ਛੁੱਟੀਆਂ। ਹਾਂਜੀ ਸਰ। ਨਹੀਂ ਫਨਕਾਰ ਬੰਦੇ ਨੂੰ ਇਦਾਂ ਨਹੀਂ ਹੋਣਾ ਚਾਹੀਦਾ, ਇੰਨਾ ਕੁ ਹੋਣਾ ਚਾਹੀਦਾ ਕਿ ਡੇਲੀ 2 ਘੰਟੇ ਕਰ ਲਿਆ ਬਸ ਰਿਲੈਕਸ। ਹਾਂਜੀ ਮਿੱਠਾ ਜੀ 20 ਦੂਸਰੇ ਛੁੱਟੀਆਂ ਕਰਕੇ ਤਾਂ ਆਮਦ ਬੰਦ ਕਰਨ ਵਾਲੀ ਗੱਲ ਆ ਉਹ ਨਹੀਂ 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 ਮਿੱਠਾ ਜੀ ਵੇਖੋ, ਕੰਮ ਹੋਵੇ ਬਿਜ਼ਨਸ ਹੋਵੇ ਕਿ ਤੁਸੀਂ ਸਵੇਰੇ ਸੁਤੇ ਹੋ, ਸ਼ਾਮ ਨੂੰ 4 ਵਜੇ ਨਾ ਉੱਠੇ 2 ਘੰਟੇ ਜਾ ਕੇ ਵਰਕਰਾਂ ਕੋਲ ਹਿਸਾਬ ਸੁਬ ਲੈ ਕੇ ਆ ਗਏ। ਨਹੀਂ ਹਿਸਾਬ ਕਿਉਂ ਲੈਣਾ? ਹਾਂ। ਤੁਸੀਂ 3-4 ਵਜੇ ਉੱਠੋ, ਆਓ ਆਪਣਾ ਆਰਾਮ ਨਾਲ ਸਕੂਨ ਨਾਲ ਆਪਣਾ ਪਰਫਾਰਮ ਕੀਤਾ, ਮਜ਼ਾ ਲਿਆ, ਯਾਰਾਂ ਦੋਸਤਾਂ ਨੂੰ ਮਿਲੇ, 2-3 ਘੰਟੇ ਸ਼ੋਅ ਕਰਕੇ ਚਲੇ ਗਏ। ਜੇ ਤੁਸੀਂ ਘਰ ਬਹਿ ਕੇ 20 ਛੁੱਟੀਆਂ ਕਿਸ ਘਰ ਤੇ ਆਮਦ ਬੰਦ ਹੋਈ ਨਹੀਂ, ਤੁਸੀਂ ਕਿਵੇਂ ਬਣਾ? ਉਹ ਨਹੀਂ ਨਹੀਂ ਇਹ ਗਰਮੀਆਂ ਤੈਨੂੰ ਪਤਾ ਕੱਲ ਮੇਰਾ ਦਿਲ ਘਟ ਗਿਆ। ਓਏ ਹੋਏ ਸੁੰਗੜ ਗਿਆ। ਕੀ ਰੇਟ ਮੇਰਾ ਦਿਲ ਘਟ ਗਿਆ ਸੀ ਸਾਜੀ, ਇੰਨੀ ਗਰਮੀ ਤੁਹਾਨੂੰ ਪਤਾ 45 ਡਿਗਰੀ ਦਰਜਾ ਹਰਾਰਤ ਸੀਗਾ। ਜ਼ਿਆਦਾ। ਤੂੰ ਕਿੱਥੇ ਸੀ? ਇੱਥੇ ਦਫ਼ਤਰ ਸੀਗਾ। ਅੱਛਾ, ਹਾਂ ਸਾਜੀ ਮੰਡੀ ਦਾ ਕੰਮ ਕਿਸੇ ਨੇ ਸੋਚਿਆ ਹੀ ਨਹੀਂ। ਮੰਡੀ ਦਾ ਬੜਾ ਕੰਮ। ਹਾਂ ਮੰਡੀ ਮੰਡੀ ਦਾ ਹੀ ਦੱਸਣ ਦਿਆ ਸੀ ਉਹ ਸਾਰਾ। ਓ ਯਾਰ ਨਹੀਂ ਅੱਛਾ, ਮੰਡੀ ਰੱਖੋ ਬਸ। ਉਹ ਕੰਮ ਆ। ਲੇਕਿਨ ਸਾਜੀ ਮੈਂ ਸੱਚੀ ਮੁੱਚੀ ਮੈਂ ਕੋਈ ਬਿਜ਼ਨਸ ਚਾਹ ਰਿਹਾ ਉਹ ਮੈਨੂੰ ਦੱਸ ਦਿਓ ਕੋਈ ਨਾਰਮਲ ਜੇ ਬਜਟ ਚ ਬਿਜ਼ਨਸ ਸ਼ੁਰੂ ਹੋ ਜਾਏ। ਉਹ ਜਿਹੜੀਆਂ ਮਛਲੀਆਂ ਹੁੰਦੀਆਂ ਜਿਹਦੇ ਅੰਦਰੋਂ ਮੋਤੀ ਲੱਭਦੇ ਆ, ਹਾਂਜੀ ਉਹ ਸਮੁੰਦਰ ਤੇ ਜਾ ਕੇ ਜਾਲ ਸਿੱਟੋ, ਮਛਲੀਆਂ ਫੜੋ, ਕੱਟੀ ਜੋ, ਜਿਹਦੇ ਵਿੱਚੋਂ ਅੰਗੂਠੀ ਨਿਕਲੇ, ਕਿਸੇ ਚੋਂ ਅੰਗੂਠੀ ਸਿੱਪੀਆਂ ਸਾਜੀ। ਸਿੱਪੀ ਨਿਕਲੇ, ਕਿਸੇ ਚੋਂ ਹੀਰਾ ਨਿਕਲ ਆਇਆ। ਉਹ ਕੀਤਾ ਸੀਗਾ, ਹੁਣ ਉਹ ਮੱਛੀਆਂ ਚੋਂ ਨਟ ਕਾਬਲੇ ਨਿਕਲਣ ਡਏ ਆ, ਉਹ ਮੱਛੀਆਂ ਸੂਈਆਂ ਨਿਕਲ ਬੱਚੀ ਆਈਆਂ। ਨੇ ਲਾਰੀ ਅੱਡੇ ਉਹ ਫਿਰ ਗਈ ਆ। ਉਸਤਾਦ ਦੇ ਮੁਹਤਰਮ ਫਿਰ ਜੇ ਐਨਜੀ ਆ ਰਹੇ ਹੋ ਤਾਂ ਫਿਰ ਤੁਸੀਂ ਲੈਣਾ ਇੱਕ ਡਿਟੈਕਟਰ। ਉਹ ਕੀ ਹੁੰਦਾ? ਮੈਂ ਤੁਹਾਨੂੰ ਦੱਸਣਾ ਗੋਲਡ ਡਿਟੈਕਟਰ ਨਹੀਂ ਮੈਟਲ ਡਿਟੈਕਟਰ। ਹਾਂ, ਮੈਟਲ ਡਿਟੈਕਟਰ। ਉਹ ਬੱਸਾਂ ਤੇ ਤਲਾਸ਼ੀ ਲੈਣ ਵਾਲਾ। ਨਹੀਂ 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 ਉਹ ਵੀ ਨਹੀਂ ਕਹਿੰਦੇ ਨਹੀਂ ਭਰਾਵਾ, ਉਹਨੂੰ ਕਹਿੰਦੇ ਨੇ ਆਲਾ ਸਮਾਤ। ਆਲਾ ਸਮਾਰਟ। ਕੰਨ ਵਾਲਾ ਹੁੰਦਾ ਹੀ। ਆਲਾ ਨੋ ਉਹ ਜਿਹੜਾ ਇੰਜਨ ਚੈੱਕ ਕਰੀਦਾ ਉਹਨੂੰ ਆਲਾ ਸਮਾਤ ਉਹਨੂੰ ਕਹਿੰਦੇ। ਮੈਟਲ ਡਿਟੈਕਟਰ। ਚਲੋ ਜੋ ਵੀ ਹੈ ਉਹ ਮੈਟਲ ਡਿਟੈਕਟਰ ਆਣਾ ਤੁਸੀਂ ਉਹ ਗੋਲ ਜਿਹਾ ਹੁੰਦਾ, ਸੋਟੀ ਉਹਦੇ ਨਾਲ ਲੱਗਦੀ ਜੇ ਹੈ, ਤੁਸੀਂ ਜ਼ਮੀਨ ਤੇ ਮਾਰਨਾ, ਜਿੱਥੇ ਉਹ ਹੋਏਗਾ ਨਾ ਸੋਨਾ ਉਹ ਟੂ ਬੋਲ ਪਏਗਾ। ਬੋਲੇਗਾ, ਤੁਸੀਂ ਨਾਲ ਹੀ ਕਈ ਨਾ ਓਏ ਉਹ ਭਾਈ ਸੋਨੇ ਓਏ ਐਟਮ ਬੰਬ ਲੱਭਦਾ ਵਾ। ਉਹ ਡਿਸਪੋਜ਼ਲ ਕਹਿੰਦੇ ਬੰਬ ਡਿਸਪੋਜ਼ਲ। ਨਾ, ਨਹੀਂ ਉਹ ਵੀ ਲੱਭਦੇ ਆ। ਉਹ ਵੀ ਭਾਈ ਸੋਨਾ ਵੀ ਲੱਭਦੇ, ਲੋਹਾ ਫਿਕਸ ਕਰ ਲਓ ਉੱਥੇ ਤੁਸੀਂ ਜੋ ਵੀ ਕੰਪਿਊਟਰ ਤੇ ਸੋਨਾ ਚਾਂਦੀ ਜੋ ਵੀ 골ਡ ਉਹਨੇ ਉੱਥੇ ਹੀ ਤੁਹਾਨੂੰ ਦੱਸਣਾ ਕਿ ਇੱਥੇ ਵੀ। ਮਿੱਠੇ ਕੋ ਵੀ ਸਾਜੀ ਉਹ ਮਸ਼ੀਨ ਹੈ ਨਹੀਂ ਸੀ ਨੇ ਤਵੇ ਨਾਲ ਬਾਂਹ ਬੰਨ ਕੇ ਤੇ ਉਸ ਭਾਈ ਫੈਸਲਾ ਸੋਨਾ ਫਿਕਸ ਕਰਕੇ ਨਾ ਅੱਜ ਕਰਕੇ ਮਸ਼ੀਨ ਸ਼ੁਰੂ ਕੀਤੀ, ਉਹ ਇਹਦੇ ਘਰ ਟਰੰਕਾਂ ਨੂੰ ਜਾਈ ਜਾਵੇ। ਭਾਈ ਭਾਬੀ ਨੇ ਕੱਢ ਲਿਆ ਤਾਂ। ਖਜ਼ਾਨਾ ਲੱਭਣ ਵਾਲਾ ਐ ਕਰਕੇ ਲਈ ਜਾਂਦੇ, ਉਹਨੇ ਕਿਤੇ ਬੰਬ ਤੇ ਰੋਕਦੀ ਐ, ਸੱਬਲ ਮਾਰਿਆ ਠਾ। ਯਾਰ ਸਾਰੇ ਜਿਹੜੇ ਸੋਨਾ ਫਿਕਸ ਕਰਕੇ ਫਿਰਦੇ ਨੇ, ਗਾਹ ਕੇ ਨਹੀਂ ਕੋਈ ਆ ਕੇ ਤਾਂ ਲੱਭਾ ਹੀ ਨਹੀਂ। ਲੋਹਾ ਕੀਤਾ ਤੇ ਖਰਚਾ ਨਾ ਚਿਮੜਣੀ ਫਟਾਫਟ ਉੱਥੋਂ ਵੀ ਆਇਆ ਉੱਥੋਂ ਵੀ ਆ ਗਿਆ। ਲੇਕਿਨ ਇੱਕ ਹੋਰ ਜੇ ਮੈਗਨੇਟ ਡਿਟੈਕਟਰ। ਹਾਂ, Smoke detector। ਮੈਗਨੇਟ ਡਿਟੈਕਟਰ ਉਹ ਤੁਸੀਂ ਰੱਸਾ ਪਾ ਕੇ ਐਨ ਕਰਕੇ ਘੁਮਾ ਕੇ ਨਹਿਰ 'ਚ ਸਿੱਟਣਾ, ਵਿੱਚ ਸੋਹਣਾ ਸਿਸਟਮ ਤੁਹਾਡੇ ਨਾਲ ਚਿਮੜੇਗਾ। ਸਾਈਕਲ ਚਿਮੜਦੇ ਨੇ, ਸਾਈਕਲ ਵੀ ਸਾਜੀ ਵਿੱਚ ਕਈ ਸਿੱਟਦੇ ਹੁੰਦੇ ਨੇ ਨਾ ਅੰਗਰੇਜ਼ ਨੂੰ। ਇੱਕ ਕਿਸੇ ਲੱਤ ਰੁੜ ਕੇ ਸੀ, ਹਾਂ ਉਹ ਚਿਮੜ ਗਈ ਨਾਲ। ਭਾਈ ਇਹਨੇ ਬਾਜ਼ਾਰ ਜਾ ਕਰਕੇ ਸਿੱਟੂ, ਕਿਸੇ ਛੱਪਰੇ ਨਾਲ ਚੱਕਰ ਕੇ ਮਰ, ਉਹਨੂੰ ਖਿੱਚੀ ਜਾ ਰਿਹਾ ਛੱਪਰੇ ਨੂੰ। ਉਹ ਚੀਜ਼ ਹੈ ਉਸਤਾਦ ਜੀ, ਤੁਰਦਾ ਫਿਰਦਾ ਕਾਰੋਬਾਰ ਜੀ। ਤੁਸੀਂ ਸਿਰਫ ਔਰ ਸਿਰਫ ਮੈਗਨੇਟ ਨੂੰ ਰੱਸੀ ਪਾ ਕੇ ਪਿੱਛੇ ਪੈਂਟ ਦੀ ਕੁੰਡੀ ਨਾਲ ਬੰਨ ਲੈਣੀ। ਤੁਸੀਂ ਜਾਣਦੇ ਹੋ ਪਿੱਛੇ ਤੁਸੀਂ ਜਦੋਂ ਘਰ ਨਾ ਇੰਨੇ ਜਦੋਂ ਮੈਂ ਦੇਖੋ ਹੁਣ ਮੇਰੇ ਕੋਲ ਤੁਰਿਆ ਨਹੀਂ ਜਾ ਰਿਹਾ, ਉਦੋਂ ਸਮਝੋ ਪਿੱਛੇ ਮਾਲ ਇਕੱਠਾ ਹੋ ਗਿਆ। ਦਿਲ ਕਰਦਾ ਕਿੱਲੇ ਨਾਲ ਫਸਿਆ ਹੋਵੇ ਕਿਤੇ। ਚੱਬਾ ਕੇ ਪਾਛ ਆਹਾ, ਭਾਈ ਫੈਸਲੇ ਨੇ ਉਹ ਮੋਢੇ ਤੇ ਰੱਖਿਆ ਵਾ, ਇੱਕ ਜਗ੍ਹਾ ਤੇ ਟ੍ਰਾਂਸਫਾਰਮਰ ਖਿੱਚ ਲਿਆ ਭਾਈ। ਤੇ ਆਪ ਜੁੜ ਕੇ ਨਾਲ। ਨਹੀਂ ਤੁਸੀਂ ਸਿਰਫ ਪੈਂਟ ਦੀ ਪਿੱਛੇ ਹੁੱਕ ਦੇ ਨਾਲ ਬੰਨਣਾ। ਉਹ ਯਾਰ ਮੈਂ ਹੱਥ ਫੜ ਲੂ, ਮੈਂ ਕਿਉਂ ਪੈਂਟ ਦੇ ਪਿੱਛੇ ਹੀ ਬੰਨਣਾ? ਮੈਂ ਕਹਿ ਰਿਹਾ ਤੁਸੀਂ ਕੰਮ ਆਪਣੇ ਜਾ ਰਹੇ ਹੋ, ਫੋਨ ਲਾਇਆ ਤੇ ਜਾ ਰਹੇ ਹੋ ਜੋ ਪਿੱਛੋਂ ਕਰੀ ਜਾ ਕੰਮ ਆਪਣਾ ਕਰੀ ਜਾ। ਜੀ ਭਾਈ ਯਾਰ। ਤੁਸੀਂ ਜਦੋਂ ਘਰ ਆਣਾ ਤੇ ਉਹਦੇ ਨਾਲ ਇੰਜ ਕਰਕੇ ਲੋਹਾ ਲਾ ਕੇ ਤੁਸੀਂ ਇਹਨੇ ਰੱਖ ਲੈਣਾ। ਅੱਛਾ ਆਹੋ ਜੀ ਕੋ ਪੁੱਛੇ ਕੰਮ ਚੱਲਣ ਡਿਆ ਤੁਹਾਡੀ ਤੋਂ। ਹਾਂਜੀ ਪਲਾਜ਼ਾ ਉਸਤਾਦ ਜੀ ਬਣਾਓ ਇੱਕ ਐਤਰੀ ਵੱਡਾ ਜਿਹਾ, ਉਹਦੇ ਤੋਂ ਮਹੀਨੇ ਦਾ ਬੜਾ ਕਿਰਾਇਆ ਆਏਗਾ, ਸਾਰਿਆਂ ਨੂੰ 50,000 ਆ ਜਾਏਗਾ। ਇਹ ਤੁਹਾਨੂੰ ਫਾਈਨਲ ਗੱਲ ਦੱਸ। ਪਤਾ ਕੀ ਹੈ, ਵੱਡਾ ਹੁਣ ਹੀ। ਕਿਸੇ ਨੇ ਸਿਆਣਾ ਬੰਦਾ ਜਿਹੜਾ ਝੱਟ ਪਟ ਅਮੀਰ ਹੋਣ ਵਾਲਾ ਸਿਸਟਮ ਕਰੀ ਜਾਂਦਾ। ਨਿੰਬੂ ਆਪਾਂ ਬਹੁਤ ਵਿੱਚ ਸਸਤਾ, ਹੈਂ? ਨਿੰਬੂ ਬਹੁਤ ਸਸਤਾ ਹੋਇਆ। 600 ਰੁਪਏ 800 ਰੁਪਏ ਕਿਲੋ ਤੱਕ ਨਿੰਬੂ ਹੈ ਰੋਜ਼ਿਆਂ ਦੇ ਵਿੱਚ। ਆ ਹੁਣ 250 ਰੁਪਏ ਕਿਲੋ ਨਿੰਬੂ ਆ। 300 ਭਾਜੀ। ਤੇ ਕੀ ਕਰਾਂ ਉਹਨੂੰ ਮੈਂ? ਟਨਾਂ ਦੇ ਟਨ ਲੈ ਕੇ ਆ ਦੇਖੋ ਗਾਂ ਮੁਹਰਮਾਂ ਤੋਂ ਬਾਅਦ ਰੇਟ ਦੇਖੋ ਕਿਤੇ ਚੜਨਾ। ਇਹ ਪੈਟਰੋਲ ਹੀ ਹੈ ਕਿਸਮ ਦਾ। ਤੁਹਾਨੂੰ ਜਿੰਨਾ ਤੁਸੀਂ ਨਿੰਬੂ ਲੈਣਾ ਤੁਹਾਨੂੰ 30% ਉੱਪਰ ਦੇ ਕੇ ਜਾਣਾ ਵਾ। ਯਾਰ ਚੱਲੀਏ ਯਾਰ। ਉਹ ਵੇਚਣਾ ਕਿੱਦਾਂ ਵਾ ਮਿੱਠੇ? ਉਹ ਰੇਟ ਕਿਤੇ ਲੈ ਜਾਂਦੇ ਨੇ? ਰੋੜਾ ਵੇਚਣ ਦਾ ਰੇੜੀਆਂ ਨੇ ਆਪਣੀ ਬਚਤ ਰੱਖ ਕੇ ਲੈਣਾ ਵਾ। ਜੇ 300 ਉਹਦੇ ਦਾ ਕੰਮ 200 ਉਹਦੀ ਦਾ ਸੋਚ ਹੀ ਹੈ, ਉਹਦੀ ਸੋਚ ਕੀ ਆ? ਮੈਂ ਪਾ ਲੈਣਾ ਵਾ, ਮੈਨੂੰ 4 ਦੇ ਦਿਓ। ਮੈਂ ਦੁਕਾਨ ਪਾ ਲੈਣਾ, ਮੈਂ ਬਾਬਰ ਨੂੰ ਪਾ ਦੂੰਗਾ। ਸਤੀ ਬਾਬਰ ਨੇ ਕੀ ਦੇਣਾ ਰਾਤ ਨੂੰ ਜਾ ਕੇ ਸਾਨੂੰ? ਗੇੜਾ ਹੈ ਗੇੜਾ ਅਚਾਰ ਘਟੀ ਜਾਣਾ ਵਾ, ਬਾਬਰ ਨੇ ਵਧੀ ਜਾਣਾ। ਮੈਂ ਭਾਈ ਬਾਬਰ ਵਰਗਾ ਮੁਨਸਫ ਬੰਦਾ ਨਹੀਂ ਵੇਖਿਆ। ਹਾਂ ਮੈਂ ਦੇਖਿਆ। ਐਤਰੀ
ਔਰ ਤਜਾਰਤ ਦੇ ਵਿੱਚ ਉਹਦਾ ਤਜਰਬਾ ਵੀ ਓਏ ਹੋਏ ਉਹ ਕਰਦਾ ਮੁਗਲੀਆ ਦੌਰ ਦੀ ਤਜਾਰਤ ਵੀ ਯਾਰ ਜੋ ਬਣਦਾ ਸਰਦਾ ਉਹੀ ਹਿਸਾਬ ਤਾਂ ਉਹ ਕੰਗਲੀਆ ਦੌਰ ਦੀ ਕਰ ਰਿਹਾ ਵਾ। ਕੰਗਲੀਆ ਦੌਰ 'ਚ ਤੇ ਬਚਤ ਹੁੰਦੀ ਸੀ। ਸਹੀ ਗੱਲ ਮੋਟੀਆਂ ਸੇਵੀਆਂ ਲਾਇਆ ਕੇ ਨਾ ਬਰੀਕ ਕਰਕੇ ਵਿੱਚ ਹੀ ਜਾਂਦੇ ਮੁਨਾਫਾ ਨਹੀਂਗਾ। ਮੋਟੀ ਸੇਵੀ ਲੈ ਕੇ ਨਾ ਉਹ ਕੈਂਚੀ ਨਾਲ ਵਿੱਚੋਂ 4-4 ਪੀਸ ਕਰਕੇ ਵੇਚ ਹਾਂ 4 ਪੀਸ ਕਰਕੇ ਉਹਦੇ ਇੱਕ ਹੁਣ ਤੁਸੀਂ ਪੈਕ ਲਿਆ ਮੋਟੀ ਸੇਵੀ 4 ਪੈਕਟ ਨਿਕਲ ਆਏ ਹੁਣ ਪਛੀਆਂ ਦਾ ਵਾ 4 ਪੈਕਟ 100 ਦੇ ਵਿਕੇ 75 ਰੁਪਏ ਬਚ ਗਏ। ਤਰ੍ਹਾਂ ਲੈ ਲੈਣੇ ਨਾ, ਤਰ੍ਹਾਂ ਲੈ ਕੇ ਉਹਨਾਂ ਨੂੰ ਖਾਦ ਪਾ ਕੇ ਬਾਂਸ ਬਣਾ ਕੇ ਵੇਚਦੇ ਹਾਂਜੀ ਕਿਸ ਤਰ੍ਹਾਂ ਤੁਕਿਆਂ ਦਾ ਕਰ ਲਓ। ਹੈ। ਹਾਂ ਜੇ ਲੱਗ ਗਿਆ ਤਾਂ ਠੀਕ ਆ। ਹਾਂ ਤੁੱਕੇ ਵੀ ਮਹਿੰਗੇ ਸਾ ਜੀ। ਲੱਗੇ ਤੁਕੇ ਸਸਤੇ, ਜਿਹੜੇ ਤੁਕੇ ਵਾਲੇ ਲੱਗਣ ਵਾਲੇ ਉਹ ਮਹਿੰਗੇ ਵੇਚਦੇ। ਰਿਸਕੀ ਤੇ ਤਾਜੀ ਕਰਨਾ ਜਾਂ ਨਾ ਕਰਨਾ ਤੁਹਾਡੀ ਆਪਣੀ, ਅਸੀਂ ਤਾਂ ਆਈਡੀਆ ਦੇਣਾ ਇਸ਼ਾਰੇ ਪਾ ਲਈਏ ਆਪਣੇ ਕਿਹੜੇ ਇਸ਼ਾਰੇ? ਉਹ ਗਲਤ ਇਸ਼ਾਰੇ ਪਾਓ। ਆਹ ਵਾਲੇ ਇਸ਼ਾਰੇ ਇਹਨਾਂ ਨੇ ਪੈਸੇ ਕਿ ਦੇਣੇ? ਮੈਂ ਦੱਸਦਾ ਉਹ 3 ਰੰਗ ਹੋਰ ਅਸੀਂ ਆਪਣੇ 3 ਰੰਗ ਹੋਰ ਹੋਵੇ ਜਿਹੜਾ ਸਾਡੇ ਇਸ਼ਾਰੇ ਤੇ ਰੁਕੇਗਾ ਸਾਡੇ ਰੰਗਾਂ ਤੇ ਰੁਕੇਗਾ ਤੁਹਾਨੂੰ ਪੈਸੇ ਦੇ ਕੇ 10 ਰੁਪਏ ਨਹੀਂ ਮੁੜ ਸਕਦਾ। ਨਹੀਂ ਮਿੱਠੇ ਤਾਂ ਇਹ fail ਆ। ਅਜੀਬ ਜਿਹਾ ਕੰਮ। ਇਸ਼ਾਰੇ ਉਂਝ ਇਨਸਾਨੀ ਇਸ਼ਾਰੇ ਕਰ ਲੋ ਕਿ ਕਿਸੇ ਨੂੰ ਦੂਰੋਂ ਬੁਲਾਣਾ, ਇਹ ਵਾਲਾ ਇਸ਼ਾਰਾ ਪਾ ਲਓ, ਇੱਕ ਭੱਜਾ ਵਾਲਾ ਇਸ਼ਾਰਾ ਪਾ ਲਓ। ਜਾਂ ਫਿਰ ਆਪਾਂ ਮੂੰਹ ਨਾਲ ਕਹੀਏ ਉਹ ਨਿਕਲੋ ਖੁੱਲ ਗਿਆ ਨਿਕਲੋ ਭੱਜੋ ਛੋਟੀ ਬਣਾਵਾਂਗੇ। ਇਦਾਂ ਵੀ ਹੁੰਦੇ ਹੀ ਆ। ਆਹੋ ਬਾਕੀ ਕਰਨਾ ਤੁਹਾਡੀ ਆਪਣੀ ਨਸੀਬਾਂ ਦੀ ਗੱਲ ਆ ਹੁਣ ਤੱਕ ਤਾਂ ਕਿ ਜੇ ਤੇ ਫਿਰ ਕੰਮ ਕਰਨਾ ਹੈ ਨਾ ਵੱਡਾ ਜੇ ਕੰਮ ਤੁਸੀਂ ਸੋਚ ਹੀ ਲਿਆ, ਮਿੱਠੇ ਨੂੰ ਅਪਾਹਜ ਬਣਾ ਕੇ ਇਹਨੂੰ ਛੋਟੀ ਰੇੜੀ ਬਣਾ ਦਿਓ। ਇਹ ਮੰਗਣ ਅੱਗੇ ਕਟੋਰਾ ਹੀ ਲਾਣਾ, ਤੁਸੀਂ ਸਪੀਕਰ ਵੀ ਲਾਣਾ, ਆਵਾਜ਼ ਭਰ ਦੇਣੀ। ਮਿੱਠਾ ਸਾਊਂਡ ਤੇ ਮਾਈਕ ਮੈਂ ਫਿੱਟ ਕਰ ਦਿਆਂਗਾ ਸਰ, ਨਾਲ ਟਿਕਟੌਕ ਦਾ ਵੀ ਉੱਤੇ ਸੈਟ ਬਣਾ ਹਾਂਜੀ ਸਰ। ਨਹੀਂ ਅਪਾਹਜ ਜਿਹੜੇ ਕਾਲੂ ਨਾ ਜਾਵੇ ਰੇੜੀ 'ਚ ਮੈਂ ਪੈਣ ਨੂੰ ਤਿਆਰ ਆ ਲੇਕਿਨ ਵਾਲ ਸਾਹਿਬ ਆ ਲੱਗਣੇ ਆ। ਨਹੀਂ ਵਾਲਾ ਸਾਹਿਬ ਮੈਂ ਕਦੋਂ ਲੱਗਣਾ? ਤੁਸੀਂ ਉਹ ਬੜਾ ਸੋਹਣਾ ਕਰਦੇ ਆ। ਮੈਂ ਕਹਿੰਦੇ ਆ ਮਿੱਠੇ ਤੇਰੀਆਂ ਦੋਵੇਂ ਲੱਤਾਂ ਦੇ ਨਾਲ ਐ ਸੋਹਣਾ, ਲੱਤਾਂ ਵੱਢਣੀਆਂ ਨਹੀਂ, ਲੱਤਾਂ ਤੂੰ ਫੋਲਡ ਕਰਨੀਆਂ, ਅੱਗੇ ਤੂੰ ਜਿਹੜੀਆਂ ਵਿੰਗੀਆਂ ਜੀਆਂ ਰੱਖ ਲੈਣੀਆਂ। ਕਹਮੋ ਇਹ ਕਰਦੀਆਂ ਹਾਂਜੀ ਭਾਈ ਹੋਰ ਵੱਢਦੇ ਕਦੋਂ ਆ? ਆਹ ਮੈਨੂੰ ਪਤਾ ਉਹ ਸਾਜੀ ਵਿੰਗੀਆਂ ਕਰਕੇ ਨਾ ਫੋਲਡ ਕਰਕੇ ਤੇ ਅੱਗੇ ਆਹ ਮੈਨੂੰ ਪਤਾ। ਠੀਕ ਹੈ। ਤੇ ਉਹ ਬੜਾ ਕੰਮ ਜੇ ਸਾਜੀ ਅੱਗੇ ਬੰਦ ਰੱਖ। 20-30 ਹਜ਼ਾਰ ਰੁਪਏ ਦੀ ਸਿਰਫ ਮਾਫ ਕਰਨ ਵਾਲੇ ਨਾ ਆਣ ਵਿੱਚ, ਬਾਕੀ ਦਿਹਾੜੀ ਬਹੁਤ ਥੋੜੀ। ਅੱਜ ਕੱਲ ਸਾਰੇ ਹੈ ਹੀ ਮਾਫ ਕਰਨ ਵਾਲੇ ਆ ਬੇਟੇ, ਦੂਜੀ ਅੱਜ ਕੱਲ ਕੋਈ ਨਹੀਂ। ਚਲੋ ਯਾਰ ਓਕੇ ਯਾਰ, ਰੱਬ ਰਾਖਾ ਜੀ।